ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ ਉਸ ਦੀ ਗੱਲਬਾਤ ਕਰਦੇ ਹਾਂ। ਸਿਹਤ ਨੂੰ ਕਿਵੇਂ ਠੀਕ ਰੱਖਿਆ ਜਾਵੇ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਆਯੁਰਵੈਦਿਕ ਤਰੀਕੇ ਦੇ ਨਾਲ ਕਿਵੇਂ ਉਹਨਾਂ ਦਾ ਇਲਾਜ ਕਰਨਾ ਆ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਕਿਹੜੀਆਂ ਕਿਹੜੀਆਂ ਚੀਜ਼ਾਂ ਆ ਉਹ ਲੌਕ ਕਰਕੇ ਖਾਣੀਆਂ ਆ। ਲੌਕ ਕਰਕੇ ਖਾਣ ਦਾ ਮਤਲਬ ਹੁੰਦਾ ਆ ਕਿ ਜਿਹੜੀ ਚੀਜ਼ ਦੱਸੀ ਜਾਂਦੀ ਆ ਕਿਵੇਂ ਉਹ ਉਸੇ ਤਰ੍ਹਾਂ ਲੌਕ ਕਰਕੇ ਆਪਾਂ ਲਵਾਂਗੇ। ਜੇ ਸੌਂਫ ਅਤੇ ਜਵੈਣ ਦੱਸੀ ਤਾਂ ਸੌਂਫ ਅਤੇ ਜਵੈਣ ਹੀ ਲੈ ਸਕਦੇ ਹਾਂ। ਜੇ ਉਹਦੇ ਵਿੱਚ ਕੋਈ ਹੋਰ ਚੀਜ਼ ਪਾਉਣ ਨੂੰ ਦੱਸੀ ਆ ਉਹ ਪਾ ਸਕਦੇ ਹਾਂ। ਕਈ ਚੀਜ਼ਾਂ ਜਿਹੜੀਆਂ ਫਿਰ ਅਸੀਂ ਉਲਟ ਪੁਲਟ ਵੀ ਲੌਕ ਕਰ ਲੈਂਦੇ ਹਾਂ, ਉਹਨਾਂ ਨੂੰ ਬਣਾ ਲੈਂਦੇ ਹਾਂ। ਕਈ ਵਾਰੀ ਉਹ ਵੀ ਸੂਤ ਨਹੀਂ ਪੈਂਦਾ ਕੰਮ। ਸੋ ਹੋਮ ਰੈਮਡੀਜ਼ ਉਹ ਹੁੰਦੀਆਂ ਜਿਹੜੀਆਂ ਬਜ਼ੁਰਗਾਂ ਨੇ ਚੀਜ਼ਾਂ ਵਰਤੀਆਂ ਸੀਗੀਆਂ ਅਤੇ ਉਹਨਾਂ ਨੂੰ ਲਿਆ ਸੀ, ਉਹਨਾਂ ਤੋਂ ਪਤਾ ਲੱਗਾ ਸੀ ਇਹਨਾਂ ਨਾਲ ਥੋੜ੍ਹਾ ਜਿਹਾ ਟਾਈਮ ਆ ਜਿਹੜਾ ਉਹ ਜ਼ਿਆਦਾ ਜ਼ਰੂਰ ਲੱਗਦਾ ਆ ਤੁਹਾਡੀ ਕਿਸੇ ਚੀਜ਼ ਨੂੰ ਆਰਾਮ ਆਉਣ ਦੇ ਲਈ, ਉਹਨੂੰ ਬਿਮਾਰੀ ਨੂੰ ਸਲੋਅ ਕਰਨੇ ਦੇ ਲਈ, ਦਵਾਈਆਂ ਨੂੰ ਘਟਾਉਣ ਦੇ ਲਈ ਤੁਹਾਨੂੰ ਟਾਈਮ ਜ਼ਰੂਰ ਲੱਗੂਗਾ ਥੋੜ੍ਹਾ, ਪਰ ਇਹਨਾਂ ਦੇ ਸਾਈਡ ਇਫੈਕਟ ਨਹੀਂ ਹੋਣਗੇ। ਬਾਏ ਗਰਮੀ ਜ਼ਰੂਰ ਹੋਊਗੀ ਤੁਹਾਨੂੰ ਕਿਸੇ ਨਾ ਕਿਸੇ ਚੀਜ਼ ਤੋਂ, ਅਤੇ ਪਰ ਜਿਹੜੀ ਉਹ ਬਾਏ ਗਰਮੀ ਨੂੰ ਕਈ ਫਿਰ ਐਲੋਪੈਥੀ ਵਾਲੇ ਤੁਹਾਨੂੰ ਸਾਈਡ ਇਫੈਕਟ ਕਹਿ ਕੇ ਵੀ ਡਰਾ ਡਰੂ ਦਿੰਦੇ ਆ, ਪਰ ਉਹਦਾ ਇਹੀ ਇੰਨਾ ਕੁ ਹੋ ਸਕਦਾ ਆ। ਪਰ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਤੁਸੀਂ ਆਪ ਲਿਆ ਕਰੋ, ਆਪ ਉਹਨਾਂ ਨੂੰ ਬਣਾਇਆ ਕਰੋ, ਆਪ ਲੈ ਕੇ ਬਣਾ ਕੇ ਜਿਸ ਤਰ੍ਹਾਂ ਚੀਜ਼ਾਂ ਦੱਸੀਆਂ ਜਾਂਦੀਆਂ ਲੈਣੀਆਂ ਜਿੰਨੀ ਮਾਤਰਾ ਦੇ ਵਿੱਚ ਜਿਹੜੀ ਵੀ ਬਿਮਾਰੀ ਤੋਂ, ਅਤੇ ਉਹ ਤੁਸੀਂ ਲੈ ਸਕਦੇ ਆ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਗੱਡੀਆਂ ਦੇ ਵਿੱਚ ਸੁਣਨਾ ਆ ਐਪ 'ਤੇ ਐਪ ਨੂੰ ਡਾਊਨਲੋਡ ਕਰਕੇ ਵੀ ਸੁਣ ਸਕਦੇ ਆ ਪੰਜਾਬੀ ਰੇਡੀਓ ਯੂਐਸਏ ਨੂੰ। ਵੱਖ-ਵੱਖ ਤਰੀਕਿਆਂ ਰਾਹੀਂ ਜੁੜਦੇ ਹੋ, ਸੁਣਦੇ ਹੋ, ਪਰ ਜਿਹੜੀ ਫੀਡਬੈਕ ਆ ਉਹ ਜ਼ਰੂਰ ਦਿਆ ਕਰੋ। ਫੀਡਬੈਕ ਪ੍ਰੋਗਰਾਮ 'ਚ ਦਓਗੇ, ਵੈਸੇ ਮੈਨੂੰ ਤਾਂ ਤੁਸੀਂ ਦਿੰਦੇ ਰਹਿੰਦੇ ਆ ਫੀਡਬੈਕ, ਪਰ ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਦਓਗੇ ਤਾਂ ਸ਼ਾਇਦ ਉਸ ਟਾਈਮ ਦੇ ਉੱਤੇ ਤੁਸੀਂ ਕਿਸੇ ਨਾ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ। ਅਤੇ ਆਪਾਂ ਦੋ ਚਾਰ ਜਿਹੜੇ ਸਵਾਲ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ, ਉਹ ਬਹੁਤੇ ਲੋਕਾਂ ਨੂੰ ਹੁੰਦੀ ਆ, ਪਰ ਲੋਕ ਪੁੱਛ ਕੇ ਆਪ ਰਾਜੀ ਨਹੀਂ ਹੁੰਦੇ। ਕਿ ਕਈ ਲੋਕਾਂ ਨੂੰ ਬਲੱਡ ਸ਼ੂਗਰ ਆ ਅਤੇ ਉਹਨਾਂ ਦੇ ਜਿਹੜੇ ਹੱਥ ਪੈਰ ਸੌਂ ਜਾਂਦੇ ਆ, ਪੈਰ ਸਪੈਸ਼ਲੀ ਸੌਂ ਜਾਂਦੇ ਆ, ਹੱਥ ਸੌਂ ਜਾਂਦੇ ਆ, ਅਤੇ ਉਹਨਾਂ ਦੀਆਂ ਹੱਡੀਆਂ ਦੇ ਵਿੱਚ ਦਰਦ ਹੋਣ ਲੱਗ ਪੈਂਦੀ ਆ। ਉਹ ਜੇ ਕਿਸੇ ਨੂੰ ਪਤਾ ਹੋਵੇ ਇਹਨਾਂ ਚੀਜ਼ਾਂ ਦਾ ਤਾਂ ਜ਼ਰੂਰ ਦੱਸਿਓ। ਡਾਕਟਰ ਵੈਸੇ ਸਾਡੇ ਕੋਲ ਕੋਈ ਨਹੀਂ ਹੈਗਾ ਜੇ ਜਿਹੜਾ ਤੁਹਾਨੂੰ ਦਵਾਈ ਦੇਖ ਕੇ ਦੱਸ ਦੇਵੇ। ਸਿਰਫ ਅਤੇ ਸਿਰਫ ਹੋਮ ਰੈਮਡੀ ਦੀਆਂ ਗੱਲਾਂ ਕਰਦੇ ਹਾਂ। ਪਹਿਲਾਂ ਤੁਹਾਡੇ ਕਾਲਰਸ ਵੀ ਲੈ ਲੈਣੇ, ਨਾਲ ਦੀ ਨਾਲ ਆਪਾਂ ਗੱਲਾਂ ਵੀ ਕਰਦੇ ਜਾਂਦੇ ਹਾਂ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਲੰਬੀ ਚੌੜੀ ਗੱਲ ਆ ਜੀ, ਧਿਆਨ ਨਾਲ ਸੁਣਿਓ ਹਨ। ਹਾਂਜੀ। ਇੱਕ ਤਾਂ ਮੇਰੇ ਮੋਢੇ ਨਾ ਵੀ ਬਹੁਤ ਜਿੱਦਾਂ ਬਹੁਤ ਦੁਖਦੇ ਆ, ਵੀ ਨਾ ਉਹ ਹਿੱਲਦੇ ਆ ਨਾ ਉਹ ਚੱਕ ਹੁੰਦੇ। ਮੇਰੀ ਬਾਂਹ ਬੂਹ ਵੀ ਸਿਰ ਤੱਕ ਨਹੀਂ ਜਾਂਦੀ ਜੈਮ ਹੈਗੀ। ਹੋਏ ਆ, ਫ੍ਰੀਜ ਹੋ ਗਏ। ਹਾਂਜੀ, ਪਤਾ ਨਹੀਂ ਫਰੀਜ ਹੋ ਗਏ ਤੇ ਪਤਾ ਨਹੀਂ, ਸਮਝ ਨਹੀਂ ਆਉਂਦੀ ਮੈਨੂੰ ਤਾਂ। ਇੱਕ ਮੇਰੇ ਗਿੱਟੇ ਤੋਂ ਲੈ ਕੇ ਹੇਠਲਾ ਪਾਸਾ ਲੱਤਾਂ ਦਾ ਪੱਟਾਂ ਤੱਕ, ਥੱਲੇ ਪਿੱਠ ਤੱਕ ਹੈ ਨਾ, ਉਹ ਇੰਨਾ ਉਹ ਵੀ ਟਾਈਟ ਹੋਏ। ਜੇ ਮੈਂ ਲੱਤਾਂ ਸਿੱਧੀਆਂ ਕਰਦੀਆਂ ਤਾਂ ਸਿੱਧੀਆਂ ਹੁੰਦੀਆਂ ਨਹੀਂ, ਹੌਲੀ ਹੌਲੀ ਕਰਦੀਆਂ, ਤੇ ਖੜੀਆਂ ਕਰਦੀਆਂ ਤਾਂ ਵੀ ਮੈਂ ਹੌਲੀ ਕਰਦੀਆਂ। ਜਿਹੜਾ ਪੱਟਾਂ ਦਾ ਹੇਠਲਾ ਹਿੱਸਾ, ਜਿੱਦਾਂ ਹੁਣ ਆਪਾਂ ਟੋਇਲਟ ਉੱਤੇ ਬਹਿਣਾ ਹੈ ਨਾ, ਉਹ ਉੱਤੇ ਵੀ ਮੇਰੇ ਤੋਂ ਬੈਠ ਨਹੀਂ ਹੁੰਦਾ। ਜੇ ਬੈਠ ਜਾਂਦੀ ਹਾਂ ਤਾਂ ਫਿਰ ਮੈਂ ਉੱਠਣਾ ਵੀ ਔਖਾ, ਲਾਮਾ ਹੱਥ ਪਾ ਕੇ ਫਿਰ ਮੈਂ ਉਹ ਚੀਜ਼ ਇੰਨੀ ਕੱਸੀ ਜਾਂਦੀ ਹੈ ਨਾ ਜਿੱਦਾਂ ਵੀ ਵਿੱਚ ਲੋਹਾ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਹੋਇਆ। ਇਹਨੂੰ ਮੋਢੇ ਸਵੇਰ ਨੂੰ ਸਾਰੀ ਬਾਡੀ, ਲੱਤਾਂ ਤੇ ਮੋਢੇ ਬਸ ਐਂ ਟਾਈਟ ਹੋ ਜਾਂਦੇ ਨੇ। ਅਤੇ ਤੁਸੀਂ ਡਾਕਟਰ ਤੋਂ ਵੈਸੇ ਚੈੱਕ ਕਰਾ ਲਿਆ ਸੀ ਕੀ? ਹਾਂ ਹਾਂਜੀ, ਉਹ ਸਾਰਾ ਕੁਝ ਕਰਾ ਲਿਆ। ਉਹਨੂੰ ਕੋਲ ਦੱਸੋ, ਕਹਿੰਦੀ ਹੱਡੀਆਂ ਵੀਕ ਨੇ ਗੀਆਂ, ਜਾਂ ਕਰੇ ਹਿੱਪ ਦੇ ਵੀ ਇੱਕ ਪਾਸੇ ਥੋੜ੍ਹਾ ਜਿਹਾ ਜਿੱਦਾਂ ਗਠੀਆ ਜਿਹਾ ਦੱਸਿਆ, ਪਰ ਉਹਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਨਾ ਉਹਨੇ ਕੋਈ ਦਵਾਈ ਦਿੱਤੀ, ਨਾ ਉਹਨਾਂ ਨੇ ਕੋਈ ਦੱਸਿਆ ਕੁਛ। ਮੈਂ ਤਾਂ ਬਹੁਤ ਔਖੀ ਪਈਆਂ, ਮੈਂ ਤਾਂ ਸੋਫੇ 'ਤੇ ਬੈਠਾ ਜਾਂਦਾ ਨਾ, ਮੈਂ ਪਿੱਤੜੀ ਥੱਲੋਂ ਬਸ ਇੰਨੇ ਟਾਈਟ ਹੋ ਜਾਂਦੇ ਨਾ, ਉੱਠਣਾ ਬੈਠਣਾ ਵੀ ਔਖਾ ਵਾ। ਠੀਕ ਹੈ, ਠੀਕ। ਜੇ ਹੁਣ ਤੀਜੇ ਚੌਥੇ ਦਿਨ ਐਡਮਿਟ ਲੈ ਲੈਂਦੀ, ਉਹਦੇ ਨਾਲ ਸਵੇਰ ਨੂੰ ਠੀਕ। ਥੋੜ੍ਹਾ ਜਿਹਾ ਰਿਲੈਕਸ ਹੋ ਜਾਂਦੀ ਆ। ਹੂੰ। ਸ਼ਾਮ ਤੱਕ ਦੀ ਬਾਡੀ ਇੰਨੀ ਹੋ ਜਾਂਦੀ, ਲੱਤਾਂ ਮੋਢੇ ਚਲ ਪੁੱਛ ਕੋਈ ਲੈਂਦੇ। ਵੀਰ ਭਰਾ ਜਾਂ ਕੋਈ ਵੀਰ ਭਰਾ ਦੀ ਕਸਮ, ਮੈਂ ਬਹੁਤ ਔਖੀ ਹਾਂ ਜੀ। ਠੀਕ ਹੈ, ਓਕੇ ਭੈਣ ਜੀ, ਸਤਿ ਥੈਂਕ ਸ਼੍ਰੀ ਯੂ ਅਕਾਲ। ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤੀਆਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ। ਡਾਕਟਰ ਤਾਂ ਵੈਸੇ ਉਹ ਚੀਜ਼ ਹੀ ਚੈੱਕ ਕਰਦਾ ਜਿਹੜੀ ਤੁਸੀਂ ਦੱਸਦੇ ਆ, ਆਪਣੀ ਕੋਲੈਸਟਰੋਲ ਵਗੈਰਾ, ਆਪਣੇ ਹੋਰ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਉਹਨਾਂ ਨੂੰ ਟਰਾਈ ਕਰਿਆ ਕਰੋ ਕਿ ਉਹ ਤੁਸੀਂ ਜਾਂ ਤਾਂ ਚੈੱਕ ਕਰਾ ਲਓ ਜਾਂ ਉਹਨਾਂ ਦਾ ਇਲਾਜ ਵਗੈਰਾ ਵੀ ਕਰਦੇ ਰਿਹਾ ਕਰੋ। ਅਤੇ ਜੇ ਕਿਸੇ ਨੂੰ ਪਤਾ ਹੋਇਆ ਵੀ ਇਹਨਾਂ ਦੇ ਕਿਉਂ ਟਾਈਟ ਹੋ ਰਹੇ ਆ, ਮੈਨੂੰ ਯਾਦ ਭੁੱਲ ਗਿਆ ਪੁੱਛਣ ਦਾ ਵੀ ਕਦੋਂ ਤੋਂ ਹੋਏ ਆ। ਵੈਸੇ ਫਰੀਜ਼ ਹੋਈ ਆ ਇਹਨਾਂ ਦੀ ਬੋਡੀ, ਐਕਸਰਸਾਈਜ਼ ਆ ਜੀ ਉਹਦੀ। ਅਤੇ ਜੇ ਤੁਹਾਨੂੰ ਉਹਨੇ ਕੁਛ ਵੀ ਨਹੀਂ ਦਿੱਤਾ, ਤੁਹਾਨੂੰ ਵਾਈਟਾਮਿਨ ਵਗੈਰਾ ਦੇਣੇ ਚਾਹੀਦੇ ਸੀਗੇ, ਉਹਨਾਂ ਨੂੰ ਦੱਸਣੇ ਚਾਹੀਦੇ। ਜੇ ਲੈਂਦੇ ਆ ਤਾਂ ਠੀਕ ਹੈ। ਪਰਮਿੰਦਰ
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਕੁਐਸਚਨ ਪੁੱਛਣਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਆ। ਥੈਂਕ ਯੂ ਜੀ। ਰੇਡੀਓ ਤੋਂ ਦੂਰ ਹੋ ਜਾਓ। ਹਾਂਜੀ ਮੇਰੇ ਨਾ ਹਾਂਜੀ ਹਾਂਜੀ ਹਾਂਜੀ, ਦੱਸੋ ਕੀ ਪੁੱਛੋ। ਮੇਰੇ ਨਾ ਮੂੰਹ ਤੇ ਬਾਲ ਬੜੇ ਆਉਂਦੇ ਆ ਜੀ। ਠੀਕ ਹੈ ਠੀਕ ਹੈ, ਆਪਾਂ ਪੁੱਛ ਲੈਂਦੇ। ਇਹਨਾਂ ਦੇ ਮੂੰਹ 'ਤੇ ਵਾਲ ਬਹੁਤ ਆਉਂਦੇ ਆ। ਅਤੇ ਇੱਕ ਵਾਰੀ ਰਿਕੁਐਸਟ ਵੀ ਕਰਦੇ ਹਾਂ ਵੀ ਜਦੋਂ ਤੁਸੀਂ ਕਾਲ ਕਰਦੇ ਆ ਨਾ, ਜਾਂ ਤਾਂ ਰੇਡੀਓ ਬੰਦ ਕਰ ਲਓ ਜਾਂ ਰੇਡੀਓ ਤੋਂ ਥੋੜ੍ਹੇ ਜਿਹੇ ਦੂਰ ਹੋ ਜਾਓ। ਅਤੇ ਤੁਸੀਂ ਵੀ ਜੇ ਤੁਹਾਨੂੰ ਜਿੰਨੀਆਂ ਇਹ ਬਿਮਾਰੀਆਂ ਬਾਰੇ ਪੁੱਛਿਆ ਗਿਆ ਕਿਸੇ ਨੂੰ ਪਤਾ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਕਈ ਵਾਰੀ ਹੁੰਦਾ ਆ ਕਿਸੇ ਨੂੰ ਨਾ ਕਿਸੇ ਨੂੰ ਕੋਈ ਨਾ ਕੋਈ ਇਲਾਜ ਕੀਤਾ ਹੁੰਦਾ ਆ, ਅਤੇ ਪਰ ਤੁਸੀਂ ਦੱਸ ਸਕਦੇ ਆ। ਅਤੇ ਜਿਹੜਾ ਉਹਨਾਂ ਦੀ ਇਹ ਬੋਡੀ ਇਸ ਤਰ੍ਹਾਂ ਹੋ ਗਈ, ਆਕੜ ਜਾਂਦੀ ਆ। ਬਸ ਕਈਆਂ ਨੂੰ ਤਾਂ ਗਠੀਆ ਕਹਿੰਦੇ ਆ, ਕਈਆਂ ਨੂੰ ਕੁਛ ਕਹਿ ਦਿੰਦੇ ਆ, ਕਈਆਂ ਨੂੰ ਕੁਛ ਕਹਿ ਦਿੰਦੇ। ਗਠੀਆ ਤਾਂ ਹੁਣ ਆਮ ਹੀ ਕਿਹਾ ਹੀ ਜਾਂਦਾ। ਸੇਵਾ ਸਿੰਘ ਜੀ ਬਲਵੀਰ ਕੌਰ ਜੀ। ਹਾਂ ਬਲਵੀਰ ਕੌਰ ਕਿਹਾ ਭੈਣ ਜੀ? ਹਾਂਜੀ 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 ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਾਡੇ ਰਿਸ਼ਤੇਦਾਰੀ 'ਚ ਆ ਮੁੰਡਾ, 33 ਸਾਲ ਉਹਦੀ ਉਮਰ ਆ, ਤੇ ਉਹਦੇ ਜੀਭ ਦੇ ਥੱਲੇ ਹੈ ਨਾ ਮਾਸ ਦਾ ਜਿੱਦਾਂ ਛਾਲਾ ਜਿਹਾ ਹੋ ਜਾਂਦਾ ਆ, ਗੋਲ ਜਿਹਾ। ਤੇ 2 ਵਾਰੀ ਸਰਜਰੀ ਕੀਤੀ ਡਾਕਟਰਾਂ ਨੇ, ਤੇ ਹੁਣ ਉਹ ਤੀਜੀ ਵਾਰੀ ਫੇਰ ਹੋ ਗਿਆ, ਤੇ ਦੁਖਦਾ ਵੀ ਬੜਾ ਆ। ਤੇ ਹੁਣ ਉਹ ਜਿੱਦਾਂ ਹਾਲੇ ਤਾਂ ਛੋਟਾ ਜਿਹਾ, ਜਦੋਂ ਥੋੜਾ ਵੱਡਾ ਹੋ ਜਾਂਦਾ ਫਿਰ ਬੋਲਣਾ ਵੀ ਔਖਾ ਹੋ ਜਾਂਦਾ ਨਾ। ਅੱਛਾ। ਤੇ ਹੁਣ ਉਹ ਵੀ ਬੜਾ ਪਰੇਸ਼ਾਨ ਹੈ। ਹੁਣ ਤੀਜੀ ਵਾਰੀ ਫੇਰ ਹੋ ਗਿਆ ਸਰਜਰੀ ਕਰਨ ਦੇ ਬਾਵਜੂਦ ਵੀ। ਤੇ ਕੋਈ ਭੈਣ ਭਰਾ ਜੇ ਕੋਈ ਇਲਾਜ ਦੱਸੇ। ਹਾਂਜੀ, ਜਦੋਂ ਫਿਰ ਵੱਡਾ ਹੋ ਜਾਂਦਾ ਫਿਰ ਬੋਲਣ 'ਚ ਵੀ ਪ੍ਰੋਬਲਮ ਆਉਂਦੀ ਆ ਜਿੱਦਾਂ। ਤੇ ਹਾਂਜੀ, ਫਿਰ ਸਰਜਰੀ ਕੀਤੀ ਸੀ ਤੇ ਖਾ ਪੀ ਵੀ ਨਹੀਂ ਸੀ ਹੁੰਦਾ। ਡਾਕਟਰਾਂ ਨੇ 2 ਵਾਰੀ ਸਰਜਰੀ ਕੀਤੀ ਆ, ਤੇ ਉਹ ਫਿਰ ਵਾਰ ਹੋਈ ਜਾ। ਹਾਂਜੀ, ਤੀਜੀ ਵਾਰੀ ਹੁਣ ਫੇਰ ਹੋ ਗਿਆ ਆ। ਠੀਕ ਹੈ। ਹਾਂਜੀ, ਤੇ ਕੋਈ ਦੱਸਿਓ ਭੈਣ ਜੀ, ਜਗਵੀਰ ਭਾਜੀ ਜਾਂ ਭੈਣ ਭਰਾ ਕੋਈ ਵੀ ਇਲਾਜ ਦੱਸੇ ਇਹਦਾ ਤਾਂ। ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਛਾਲਾ ਹੁੰਦਾ ਜੀਭ ਦੇ ਥੱਲੇ, ਮੋਟਾ ਹੋ ਜਾਂਦਾ। ਬੋਲ ਕੀ ਹੋਣਾ ਆ ਫਿਰ ਜੀ? ਇਹ ਤਾਂ ਬਹੁਤੀ ਵਾਰੀ ਇਹ ਕਹਿੰਦੇ ਹੁੰਦੇ ਵੀ ਢਿੱਡ 'ਚ ਪ੍ਰੋਬਲਮ ਹੈ। ਸੁਲੱਖਣ ਸਿੰਘ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਜੀ, ਮੈਨੂੰ ਤਕਰੀਬਨ ਮਹੀਨਾ ਕੁ ਹੋ ਗਿਆ, ਪਹਿਲਾਂ ਕਰੋਨਾ ਹੋ ਕੇ ਹਟਿਆ ਸੀਗਾ ਜੀ। ਤੇ ਉਹ ਤੋਂ ਬਾਅਦ ਕਰੋਨੇ ਨਾਲ ਮੈਨੂੰ ਕੋਈ ਜ਼ਿਆਦਾ ਪ੍ਰੋਬਲਮ ਤਾਂ ਹੋਈ ਨਹੀਂ ਵੀ ਜ਼ਿਆਦਾ। ਇਕੱਲੀ ਖੰਘ ਦੀ ਪ੍ਰੋਬਲਮ ਹੋਈ, ਨਾ ਕੋਈ ਟੇਸਟ ਬਦਲਿਆ, ਨਾ ਬੁਖਾਰ ਹੋਇਆ। ਤੇ ਹੁਣ ਉਹ ਤੋਂ ਬਾਅਦ ਮੈਨੂੰ ਪ੍ਰੋਬਲਮ 3-4 ਦਿਨਾਂ ਦੀ ਸ਼ੁਰੂ ਹੋਈ ਹੈ। ਰਾਤ ਨੂੰ ਜਾਂ ਤਾਂ ਕਾਂਬਾ ਲੱਗ ਕੇ ਮੈਨੂੰ ਪਾਲਾ ਲੱਗਦਾ ਹੈਗਾ, ਤੇ ਜਾਂ ਫਿਰ ਮੁੜਕਾ ਬਹੁਤ ਆ ਜਾਂਦਾ। ਅੱਛਾ। ਹਾਂਜੀ, ਤੇ ਮੈਂ ਪੁੱਛਣਾ ਮੰਗਦਾ ਸੀਗਾ ਵੀ ਜੇ ਇਹਦੇ ਬਾਰੇ ਕਿਸੇ ਨੂੰ ਹੋਮਿਓਪੈਥੀ ਦੇ ਵਿੱਚ ਕੁਛ ਪਤਾ ਹੋਵੇ, ਜਾਂ ਆਪਣੇ ਭਰਾ ਬਹਾਦਰ ਸਿੰਘ ਜਾਂ ਜੀ। ਮੁੜਕਾ ਆਉਂਦਾ ਆ ਤੁਹਾਨੂੰ? ਹਾਂਜੀ। ਤੇ ਜਾਂ ਫਿਰ ਤੁਹਾਨੂੰ ਠੰਡ ਲੱਗਦੀ ਆ? ਹਾਂਜੀ, ਕਾਂਬਾ ਛੱਡਦਾ ਜੀ। ਠੀਕ ਹੈ। ਤੇ ਹਾਂਜੀ, ਇਹਦੇ ਮੇਰਾ ਮੇਨ ਇਹ ਸੀਗਾ ਵੀ ਜੇ ਕਿਸੇ ਨੂੰ ਹੋਮਿਓਪੈਥੀ ਦੇ ਵਿੱਚ ਪਤਾ ਹੋਵੇ ਤਾਂ ਦੱਸਣਾ ਪਲੀਜ਼। ਠੀਕ ਹੈ ਜੀ। ਓਕੇ ਭੈਣ ਜੀ, ਥੈਂਕ ਯੂ ਜੀ। ਬਹੁਤ ਵਧੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਇਹ 2 ਚੀਜ਼ਾਂ ਹੁੰਦੀਆਂ, ਜਾਂ ਤਾਂ ਕਾਂਬਾ ਲੱਗਦਾ ਹੈ ਤੇ ਜਾਂ ਫਿਰ ਉਹਨਾਂ ਨੂੰ ਮੁੜਕਾ ਆਉਂਦਾ। ਕਿਉਂ ਆਉਂਦਾ ਆ? ਸੇਵਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪਿੱਤੇ ਦੀ ਪੱਥਰੀ ਦੇ ਬਾਰੇ ਜਾਣਨਾ ਚਾਹੁੰਦੇ ਆ। ਉਹ ਡਾਕਟਰ ਨੇ ਤਾਂ ਆਪਰੇਸ਼ਨ ਦੀ ਸਲਾਹ ਦਿੱਤੀ ਹੈ, ਪਰ ਜੇ ਕੋਈ ਦੇਸੀ ਇਲਾਜ ਹੈਗਾ ਕਿਸੇ ਭੈਣ ਭਾਈ ਦੇ ਕੋਲ ਤਾਂ ਉਹ ਕਿਰਪਾ ਕਰਕੇ ਦੱਸਣ ਦੀ ਕੋਸ਼ਿਸ਼ ਕਰਨ ਆਪਣੀ। ਜ਼ਰੂਰ ਜੀ, ਜ਼ਰੂਰ ਪੁੱਛ ਲੈਂਦੇ ਆਪਾਂ। ਬਹੁਤੇ ਲੋਕਾਂ ਦੀਆਂ ਨਿਕਲੀਆਂ ਵੀ ਆ। ਹਾਂਜੀ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਪਿੱਤੇ ਦੀ ਪੱਥਰੀ ਵੈਸੇ ਦੱਸੀ ਤਾਂ ਕਈ ਵਾਰੀ ਗਈ ਹੈਗੀ ਆ, ਅਤੇ ਜੇ ਕਿਸੇ ਨੇ ਲਿਖੀ ਹੋਈ ਆ ਤਾਂ ਜ਼ਰੂਰ ਦੱਸ ਦਿਓ ਜੀ ਵੀ ਇਹ ਕੀ ਗੱਲ ਹੈਗੀ ਆ। ਅਤੇ ਜਿਨ੍ਹਾਂ ਨੂੰ ਜਾਂ ਬੁਖਾਰ ਨਹੀਂ ਚੜ੍ਹਦਾ, ਜਾਂ ਤਾਂ ਉਹਨਾਂ ਨੂੰ ਪਾਲਾ ਲੱਗਦਾ, ਅਤੇ ਜਾਂ ਫਿਰ ਪਸੀਨਾ ਆਉਂਦਾ ਆ, ਉਹਦੇ ਬਾਰੇ ਵੀ ਦੱਸਿਓ। ਵੈਸੇ ਹਾਰਟ ਹੂਟ ਜੇ ਕਰਾ ਲਿਓ ਚੈੱਕ, ਇੱਕ ਵਾਰੀ ਬੋਡੀ ਦੀ ਚੈੱਕਅਪ ਜ਼ਰੂਰ ਕਰਾ ਲਿਓ ਜੀ। ਸਮਰੀਨ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ 3 ਕੁਐਸਚਨ ਪੁੱਛਣੇ ਸੀ। ਪਹਿਲਾਂ ਤਾਂ ਮੇਰੇ ਨਾ ਦਾੜ ਦੁਖਦੀ ਆ ਬਹੁਤ, ਤੇ ਦੂਸਰਾ ਮੇਰੇ ਹਸਬੈਂਡ ਦੇ ਮੋਢੇ ਦੁਖਦੇ ਆ, ਤੇ ਮੇਰੀ ਬੇਟੀ ਦੇ ਉਹਦੇ ਨੱਕ ਵਗਦਾ, ਉਹਦੇ ਨਾ ਨੱਕ 'ਚ ਜਿੱਦਾਂ ਪਾਣੀ ਨਿਕਲਦਾ ਹੀ ਰਹਿੰਦਾ ਨੱਕ 'ਚੋਂ। ਅੱਛਾ, ਉਹਦੇ ਬਾਰੇ ਪੁੱਛਣਾ ਸੀ। ਉਹਦਾ ਨੱਕ ਵਗਦਾ ਰਹਿੰਦਾ, ਤੁਹਾਡੇ ਹਸਬੈਂਡ ਦੇ ਮੋਢੇ ਦੁਖਦੇ ਆ, ਮੇਰੀ ਦਾੜ ਦੁਖਦੀ। ਤੁਹਾਡੀ ਦਾੜ ਦੁਖਦੀ। ਚਲੋ ਪੁੱਛ ਲੈਂਦੇ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੱਸਿਓ ਜੀ, ਫੀਡਬੈਕ ਜ਼ਰੂਰ ਦੇਵੋ ਜੀ। ਜੇ ਕਿਸੇ ਨੂੰ ਪਤਾ ਆ ਕਿਸੇ ਇਲਾਜ ਬਾਰੇ ਤੇ ਉਹ ਜ਼ਰੂਰ ਦੱਸ ਦਿਓ। ਗੁਰਮੇਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਅੱਗੇ 2 ਹਫ਼ਤੇ ਪਹਿਲਾਂ ਵੀ ਪੁੱਛਿਆ ਸੀ। ਮੇਰੇ ਨਾ ਮੂੰਹ ਤੇ ਦੋਨੇ ਪਾਸੇ ਬੁੱਲਾਂ ਦੇ ਜੋੜ ਤੇ ਰੈਸ਼ ਜਿਹਾ ਹੋ ਜਾਂਦਾ। ਹੋਰ ਵੀ ਕਾਫੀ ਚਿਰ ਤੋਂ ਆ। ਠੀਕ ਆ। ਮੂੰਹ ਤੇ? ਹਾਂਜੀ।
ਆ ਮੂੰਹ ਦੇ ਦੋਨੋਂ ਪਾਸੇ ਨਾ ਜਿਵੇਂ ਜੋੜ ਤੇ ਰੈਸ਼ ਹੈ। ਠੀਕ ਆ, ਹਾਂਜੀ ਚਲੋ ਪੁੱਛ ਲੈਨੇ ਆਪਾਂ। ਹਾਂਜੀ ਚਲੋ ਠੀਕ ਹੈ ਜੀ। ਅੱਛਾ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਰੈਸ਼ ਹੁੰਦੀ ਆ ਇਹਨਾਂ ਦੇ ਕੁਛ ਨਾ ਕੁਛ, ਕੋਈ ਟਿਊਬ ਆ ਜਾਂ ਕੋਈ ਨਹੀਂ, ਆਪਾਂ ਤਾਂ ਦੇਸੀ ਇਲਾਜ ਜ਼ਰੂਰ ਪੁੱਛਾਂਗੇ ਜੇ ਕਿਸੇ ਨੂੰ ਪਤਾ ਆ। ਆਪਾਂ ਪਤਾ ਨਾ ਜਿੱਥੇ ਬੁੱਲ ਖਤਮ ਹੁੰਦੇ ਆ ਦੋਨੇ ਜੁੜਦੇ ਆ ਉੱਥੇ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਰੈਸ਼ ਜਿਹੇ ਅੰਗ ਹੋ ਜਾਂਦਾ, ਕਈਆਂ ਦੇ ਹੁੰਦੇ ਆ ਜ਼ਖਮ ਜਿਹੇ ਹੋਏ ਹੋਏ। ਕੁਲਵੰਤ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ 2 ਕੁਐਸਚਨ ਵਾ। ਇੱਕ ਤਾਂ ਮੈਨੂੰ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ, ਕੰਟਰੋਲ ਵੀ ਨਹੀਂ ਕਈ ਵਾਰੀ ਹੁੰਦਾ। ਤੇ ਉਹ ਇੱਕ ਭੈਣ ਜੀ ਨੇ ਦੱਸਿਆ ਸੀ ਇੱਕ ਦਿਨ ਵੀ ਮਸਰਾਂ ਦੀ ਦਾਲ ਦਾ ਕੜਾਹ ਕਰਕੇ ਖਾਣਾ। ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੀ ਚੀਜ਼ ਤੋਂ, ਪਿਸ਼ਾਬ ਤੋਂ ਜਾਂ ਨੰਬਰ 2 ਤੋਂ। ਅੱਛਾ, ਤੇ ਉਹ ਜੇ ਸੁਣਦੇ ਹੋਣ ਤਾਂ ਦੁਬਾਰਾ ਜ਼ਰੂਰ ਦੱਸ ਦੇਣ। ਠੀਕ ਹੈ ਜੀ। ਇੱਕ ਮੈਂ ਜਦੋਂ ਨਾ ਗੱਲ ਕਰਦੀ, ਮੇਰਾ ਬੋਡੀ ਦਾ ਜ਼ੋਰ ਬਹੁਤ ਲੱਗਦਾ ਤੇ ਮੇਰਾ ਬੋਲ ਕੰਬਦਾ ਬਹੁਤ ਗੱਲ ਕਰਦੀ ਦਾ। ਤੇ ਉਹ ਕਿਸੇ ਭਰਾ ਨੇ ਦੱਸਿਆ ਸੀ ਵੀ ਔਲੇ ਦਾ ਪਾਣੀ ਪੀਣਾ ਤੁਸੀਂ, ਰਾਤ ਨੂੰ ਭੇ ਦੇਣਾ, ਸਵੇਰ ਨੂੰ ਪੀਣਾ। ਉਹ ਮੈਂ ਪੁੱਛਣਾ ਸੀ ਵੀ ਕਿੰਨੇ ਕੁ ਦਿਨ ਪੀਣਾ ਹੈ? ਔਲੇ ਮਿਲ ਗਏ? ਹਾਂਜੀ, ਔਲੇ ਤਾਂ ਸੀਗੇ ਸੁੱਕੇ। ਅੱਛਾ ਅੱਛਾ, ਹਾਂਜੀ, ਉਹ 2 ਗੱਲਾਂ ਮੈਂ ਪੁੱਛਣੀਆਂ ਸੀ। ਠੀਕ ਹੈ ਜੀ। ਓਕੇ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਮਜ਼ੋਰੀ ਹੈਗੀ ਜੀ ਇਹਨਾਂ ਨੂੰ, ਕਾਫੀ ਕਮਜ਼ੋਰੀ ਆ। 408 272 5200। ਬਲਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ। ਕਈ ਵਾਰੀ ਫੋਨ ਕੀਤਾ, ਅੱਜ ਮੈਂ ਫੋਨ ਕੁਐਸਚਨ ਕਰਨਾ। ਇੱਕ 8-9 ਸਾਲ ਦਾ ਮੁੰਡਾ ਇੰਡੀਆ ਆ। ਅੱਛਾ, ਉਹਦੇ ਟੌਂਸਰ ਆ। ਹਾਂ, ਉਹਦਾ ਕਿਸੇ ਨੂੰ ਭੈਣ ਭਾਈ ਨੂੰ ਪਤਾ ਹੋਵੇ ਤਾਂ ਇੰਡੀਆ ਤੋਂ ਉਹਦੀ ਸਰਜਰੀ ਕਹਿੰਦੇ ਆ। ਸਾਰੇ ਪਾਸੇ ਸਰਜਰੀ ਕਹਿੰਦੇ ਜੀ। ਸਰਜਰੀ ਕਰਾਉਣੀ ਪਊ, ਪਰ ਉਹ ਕਰਾਉਣੀ ਨਹੀਂ ਚਾਹੁੰਦੇ। ਉਹ ਕਹਿੰਦੇ ਕੋਈ ਦੇਸੀ ਇਲਾਜ ਹੋਵੇ ਤਾਂ ਪੁੱਛ ਕੇ ਦੱਸਿਓ। ਹਾਂਜੀ ਹਾਂਜੀ, ਹੈਗੇ ਆ ਦੇਸੀ ਇਲਾਜ ਤਾਂ ਵੈਸੇ। ਥੈਂਕ ਯੂ ਤੁਹਾਡਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਦੇਵੀ ਜੀ, ਸਤਿ ਸ਼੍ਰੀ ਅਕਾਲ। ਦੇਵੀ ਜੀ, ਤੁਹਾਡੀ ਕਈ ਵਾਰ ਕਾਲ ਆਈ ਆ, ਤੁਸੀਂ ਗੱਲ ਕਰ ਸਕਦੇ ਆ ਜੀ। ਆਫ ਏਅਰ ਨਹੀਂ ਹੋਣੀ ਤੁਹਾਡੀ, ਔਨ ਏਅਰ ਹੀ ਹੋਣੀ ਆ। ਗੱਲ ਕਰਕੇ ਪੁੱਛ ਸਕਦੇ ਹਾਂ ਵੀ ਕੀ ਪ੍ਰੋਬਲਮ ਆ, ਅਤੇ ਦੁਬਾਰਾ ਕਾਲ ਕਰ ਸਕਦੇ ਹਾਂ। 408 272 5200। ਗੁਰਮੇਜ ਕੌਰ। ਹਾਂਜੀ, ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਇੱਕ ਭੈਣ ਜੀ ਕਹਿੰਦੇ ਸੀ ਨਾ ਨੱਕ ਚੋਂ ਪਾਣੀ ਬਹੁਤ ਆਉਂਦਾ ਹੈ। ਉਹ ਸਾਡੇ, ਮੈਂ ਅੱਗੇ ਵੀ ਕਿਸੇ ਦਾ ਦੱਸਿਆ ਸੀ ਇੱਥੇ, ਤੇ ਉਹ ਨਾ ਬੇਸਨ ਦਾ ਕੜਾਹ ਪਤਲਾ ਜਿਹਾ ਬਣਾ ਕੇ ਰਾਤ ਨੂੰ ਖਾਣ, ਤੇ ਉਹਨਾਂ ਨੂੰ ਫਰਕ ਪੈ ਜਾਣਾ ਆ। ਇੱਥੇ ਮੇਰੇ ਫਰੈਂਡ ਦੇ ਸੀਗੇ, ਉਹਨੇ ਬਣਾਇਆ ਸੀ ਤੇ ਉਹ ਠੀਕ ਹੋਏ ਸੀ ਉਹਦੇ ਨਾਲ। ਅੱਛਾ, ਹਾਂਜੀ, ਬੇਸਨ ਦਾ ਕੜਾਹ। ਹਾਂਜੀ, ਬੇਸਨ ਦਾ ਪਤਲਾ ਜਿਹਾ ਕੜਾਹ ਬਣਾ ਕੇ ਖਾਣ, ਰਾਤ ਨੂੰ ਸੌਣ ਲੱਗੇ ਖਾ ਲੈਣ ਤਾਂ ਠੀਕ ਹੋ ਜਾਣਾ ਆ। ਹਾਂਜੀ, ਹੋਰ ਠੀਕ ਠਾਕ? ਹਾਂਜੀ, ਅੱਛਾ ਜੀ, ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ। ਬੇਸਨ ਦਾ ਕੜਾਹ ਤਾਂ ਜੀ ਮਾੜਾ ਨਹੀਂ। ਜੇ ਨਿਆਣੇ ਕੁਛ ਵੀ ਨਹੀਂ ਖਾਂਦੇ, ਉਹਨਾਂ ਨੂੰ ਦੱਸ ਦਿਓ ਇਹ ਦਵਾਈ ਆ, ਅਤੇ ਥੋੜ੍ਹਾ ਵਾਰਮ ਜਿਹਾ ਖਿਲਾਇਓ ਉਹਨਾਂ ਨੂੰ। ਅਤੇ ਕਈ ਵਾਰੀ ਅਸੀਂ ਨਿਆਣਿਆਂ ਨੂੰ ਇਹ ਚੀਜ਼ਾਂ ਦਿੰਦੇ ਨਹੀਂ ਤਾਂ ਉਹ ਯੂਜ਼ ਟੂ ਨਹੀਂ ਖਾਂਦੇ ਖਾਣ ਲਈ। ਰਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਭਾਜੀ ਹੁਣੀ ਇੱਥੇ ਹੁਣੀ ਗੱਲ ਕਰਕੇ ਗਏ ਆ। ਉਹ ਕਹਿੰਦੇ ਸੀ ਮੇਰੇ ਲਿਪਸ ਤੇ ਸਾਈਡ ਤੇ ਰੈਸ਼ਨਸ ਹੁੰਦੀਆਂ। ਹਾਂਜੀ ਹਾਂਜੀ, ਉਹਦਾ ਇਲਾਜ ਤਾਂ ਹੁਣ ਪਤਾ ਨਹੀਂ ਇੱਥੇ ਜਣੀ ਸਾਡੇ ਪਿੰਡ ਕਰਦੇ ਕਿ ਨਹੀਂ ਕਰਦੇ, ਪਰ ਇਹਨੂੰ ਲੂਤ ਲੱਗਣਾ ਕਹਿੰਦੇ ਆ। ਜਿਹੜੀਆਂ ਲੂਤ ਹੋਣਾ ਕਹਿੰਦੇ ਜਾਂ ਲੂਤ ਲੱਗਣਾ ਕਹਿੰਦੇ ਇਹਨੂੰ। ਹਾਂਜੀ, ਇਹ ਮੋਸਟਲੀ ਜਿੱਦਾਂ ਠਾਕ ਕੇ ਠੀਕ ਹੁੰਦੀਆਂ, ਠਾਕਦੇ ਹੁੰਦੇ ਇਹਨਾਂ ਨੂੰ। ਜਿਹੜੇ ਪੁਰਾਣੇ ਬਾਬੇ ਹੁੰਦੇ ਸੀਗੇ ਉਹ ਠਾਕਦੇ ਹੁੰਦੇ ਸੀ। ਮੇਰੇ ਬਹੁਤ ਹੁੰਦੀਆਂ ਸੀਗੀਆਂ, ਮੈਂ ਉੱਥੋਂ ਠਾਕ ਕੇ ਲਵਾਉਂਦਾ ਹੁੰਦਾ ਸੀ ਉਹਨਾਂ ਨੂੰ। ਤੇ ਹੁਣ ਉਹ ਪਤਾ ਨਹੀਂ ਦਵਾਈ ਦਿੰਦੇ ਕਿ ਨਹੀਂ। ਉਹ ਵੈਸੇ ਰਾਖ ਦੀ ਕੁੜੀ ਦਿੰਦੇ ਹੁੰਦੇ, ਰਾਖ ਲਾ ਲਓ ਤੇ 1-2 ਦਿਨ 'ਚ ਠੀਕ ਹੋ ਜਾਂਦੀਆਂ ਸੀ। ਅੱਛਾ, ਠੀਕ ਆ। ਹਾਂਜੀ ਹਾਂਜੀ, ਤੇ ਜੇ ਪਿੰਡਾਂ 'ਚੋਂ ਇੱਕ ਵਾਰ ਜ਼ਰੂਰ ਆਪਣੇ ਪਤਾ ਕਰ ਲੈਣ ਕਿ ਲੂਤ ਲੱਗਣ ਦਾ ਇਲਾਜ ਕੋਈ ਭੇਜ ਸਕੇ ਤਾਂ। ਹਾਂਜੀ ਹਾਂਜੀ, ਠੀਕ ਹੈ। ਹਾਂਜੀ, ਤੇ ਆ ਮਾਤਾ ਜੀ ਉਹਨਾਂ ਦਾ ਤਾਂ ਜਿਹੜਾ ਉਹਨਾਂ ਨੇ ਦੱਸਿਆ ਕਿ ਬਾਥਰੂਮ ਬਹੁਤ ਆਉਂਦਾ। ਇੱਕ ਵਾਰ ਉਹਨਾਂ ਦੀ ਸ਼ੂਗਰ ਚੈੱਕ ਕਰਾਈ ਆਪਣੀ? ਹਾਂ, ਸ਼ੂਗਰ ਵੀ ਚੈੱਕ ਕਰਾਉਣ ਜ਼ਰੂਰੀ ਆ। ਹਾਂਜੀ ਹਾਂਜੀ, ਉਹਨਾਂ ਨੂੰ ਕੋਈ ਸ਼ੂਗਰ ਚੈੱਕ ਕਰਾ ਲੈਣਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ, ਸ਼ੂਗਰ ਵੀ ਚੈੱਕ ਕਰਾ ਲੈਣੀ ਚਾਹੀਦੀ ਆ। ਉਹ ਸ਼ੂਗਰ ਦੀਆਂ ਨਿਸ਼ਾਨੀਆਂ ਹੁੰਦੀਆਂ, ਪਰ ਕਈ ਵਾਰੀ ਕਹਿੰਦੇ ਵੀ ਜਦੋਂ 50-55 ਦੇ ਤੁਸੀਂ ਹੋ ਜਾਂਦੇ ਆ, ਉਹਦੇ ਤੋਂ ਉੱਪਰ ਤੇ ਤੁਹਾਨੂੰ ਬਿਮਾਰੀਆਂ ਇੱਦਾਂ ਦੀਆਂ ਲੱਗਣ ਦੇ ਘੱਟ ਚਾਂਸ ਹੁੰਦੇ ਆ। ਤੁਹਾਨੂੰ ਡਾਕਟਰ ਕੀ ਕਹਿੰਦਾ ਉਹਦਾ ਨਹੀਂ ਮੈਨੂੰ ਪਤਾ ਵੈਸੇ, ਅਤੇ ਪਰ ਚਾਂਸ ਕਹਿੰਦੇ ਘੱਟ ਹੁੰਦੇ ਆ ਵੀ ਤੁਹਾਨੂੰ ਐਲਰਜੀਆਂ ਵੀ ਘੱਟ ਹੁੰਦੀਆਂ ਆ। ਕਈ ਵਾਰੀ ਤੁਹਾਨੂੰ ਕਈ ਚੀਜ਼ਾਂ ਜਿਹੜੀਆਂ ਉਹ ਘੱਟ ਜਾਂਦੀਆਂ ਆ। ਸੁਣਿਆ ਜ਼ਰੂਰ ਆ। ਜਸਵੀਰ ਸੰਧੂ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਲਵਿੰਦਰ ਭੈਣ, ਮੈਂ ਟਰੱਕ ਡਰਾਈਵਰ ਹਾਂ ਭੈਣ ਜੀ। ਮੇਰੀਆਂ ਨਾ ਇੰਜਨੀਆਂ ਪੈਰ ਬਹੁਤ ਜ਼ਿਆਦਾ ਦੁਖਦੇ, ਲੱਤਾਂ ਬੜੀਆਂ ਦੁਖਦੀਆਂ ਥੱਲੇ ਪਾਸੋਂ। ਕੋਈ ਸ਼ੂਗਰ ਨਹੀਂ ਮੈਨੂੰ, ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈਗੀ। ਤੇ ਜੇ ਕੋਈ ਦੱਸੇ ਕੋਈ ਦੇਸੀ ਨੁਸਖਾ ਵਗੈਰਾ ਕੋਈ ਕਿਸੇ
ਭੈਣ ਭਰਾ। ਖਾਂਦੇ ਕੀ ਆ ਤੁਸੀਂ? ਖਾਂਦੇ ਕੀ ਆ? ਭੈਣ ਜੀ ਮੈਂ ਕੁਛ ਨਹੀਂ, ਮੈਂ ਸਾਦਾ ਬਰਾਦਾ ਹੀ ਖਾਂਦਾ। ਰੋਟੀ ਇੱਕ ਅੱਧੀ ਸਵੇਰੇ, ਇੱਕ ਦੋ ਕੁ ਬਸ ਸ਼ਾਮ ਨੂੰ। ਮੇਰਾ ਖਾਣਾ ਬਹੁਤ ਕਮਿਟਡ ਆ, ਮੈਂ ਬੜਾ ਕੁਛ ਨਹੀਂ ਖਾਂਦਾ। ਪਰ ਮੈਂ ਟਰੱਕ ਚਲਾਉਣਾ ਨਾ 8-9 ਘੰਟੇ 10 ਘੰਟੇ ਜੋ ਲਗਾਤਾਰ, ਪੈਰ ਸੁੱਜ ਜਾਂਦੇ, ਪਿੰਜੜੀਆਂ ਦੁਖਣ ਲੱਗ ਪੈਂਦੀਆਂ। ਠੀਕ ਹੈ। ਕੋਈ ਬਲੱਡ ਪ੍ਰੈਸ਼ਰ ਵੀ ਨਹੀਂ, ਕੋਈ ਏਡਾ ਕੁਛ ਪਤਾ ਮੈਨੂੰ, ਕੁਛ ਨਹੀਂ ਲੱਗਦਾ। ਡਾਕਟਰ ਨੇ ਕੈਪਸੂਲ ਲਿਖ ਦਿੱਤੇ ਆ, ਉਹ ਕੈਪਸੂਲਾਂ ਨਾਲ ਨੀਂਦ ਆਉਣ ਲੱਗ ਪੈਂਦੀ, ਹਾਰ ਕੇ ਮੈਂ ਖਾਂਦਾ ਨਹੀਂ। ਮੈਂ ਕਿਹਾ ਟਰੱਕ 'ਤੇ ਕਿੱਦਾਂ ਚਲਾਵਾਂਗੇ ਜਦੋਂ ਇਹਨਾਂ ਨੀਂਦ ਆਈ ਜਾਂਦੀ। ਕੈਪਸੂਲ ਕਾਹਦੇ ਲਿਖੇ? ਇਹੀ ਲਿਖਿਆ ਵੀ ਆ ਤੇਰੇ ਹਟ ਜਾਣੀਆਂ ਲੱਤਾਂ, ਗੈਵਾਡੀ 500 mg ਏਦਾਂ ਦਾ ਕੁਛ ਨਾਂ ਆ ਕੈਪਸੂਲ ਦਾ। ਉਹਦਾ ਪੜ੍ਹ ਲਿਆ, ਉਹਦੇ ਨਾਲ ਕੀ ਹੁੰਦਾ? ਹਾਂ ਹਾਂ, ਮੇਰੇ ਕੋਲ ਹੀ ਆ ਜੀ ਟਰੱਕ ਤੇ, ਉਹਦੇ ਨਾਲ ਨੀਂਦ ਆਉਣ ਲੱਗ ਪੈਂਦੀ ਹੈ ਭੈਣ ਮੇਰੀ। ਠੀਕ ਹੈ। ਉਹ ਫਿਰ ਉਹਦੇ ਨਾਲ ਕੋਈ ਏਦਾਂ ਕੋਈ ਖਾਸ ਫਰਕ ਵੀ ਨਹੀਂ ਪੈਂਦਾ। ਜੇ ਖਾ ਲੈਂਦਾ ਤਾਂ ਥੋੜਾ ਜਿਹਾ ਆਰਾਮ ਜਿਹਾ ਰਹਿੰਦਾ, ਇਹ ਨਹੀਂ ਫਿਰ ਨੀਂਦ ਆਉਣ ਲੱਗ ਪੈਂਦੀ। ਉਹਦਾ ਮੈਨੂੰ ਕੋਈ ਖਾਸ ਨਹੀਂ। ਮੈਂ ਕੋਈ ਦੇਸੀ ਦਵਾਈ ਕੋਈ ਦੱਸੇ, ਕੋਈ ਮੇਰੀਆਂ ਪਿੰਜੜੀਆਂ ਦੁਖਦੀਆਂ, ਪੈਰ ਸੁੱਜ ਜਾਂਦੇ ਆ ਜੀ ਥੱਲੇ। ਠੀਕ ਹੈ। ਤੇ ਇੱਕ ਮੇਰੇ ਬੀਬਾ ਜੀ ਮਾਤਾ ਜੀ ਕਹਿੰਦੇ ਪਿਸ਼ਾਬ ਬਹੁਤ ਆਉਂਦਾ ਆ ਜਿੱਦਾਂ। ਹਾਂਜੀ। ਉਹ ਆ ਭਾਜੀ ਨੇ ਦੱਸਿਆ ਵੀ ਸ਼ੂਗਰ ਵੀ ਚੈੱਕ ਕਰਾਉਣ, ਤੇ ਬਾਕੀ ਉਹ ਨਾ ਰੋਟੀ ਦੇ ਨਾਲ ਠੰਡਾ ਪਾਣੀ ਪੂਣੀ ਨਾ, ਗਰਮ ਪਾਣੀ ਰੋਟੀ ਖਾਣ ਵੇਲੇ ਨਾਲ ਗਰਮ ਪਾਣੀ, ਕੋਸਾ ਪਾਣੀ ਪੀਣ, ਤੇ ਵਿੱਚ ਪਾ ਲੈਣ ਸ਼ੱਕਰ। ਹੋ ਸਕੇ ਤਾਂ ਕੱਚੀ ਲੱਸੀ ਦੇ ਵਿੱਚ ਨਾ ਸ਼ੱਕਰ ਪਾ ਕੇ ਉਹ ਖਾਣੀ ਸ਼ੁਰੂ ਕਰ ਦਿਓ। ਉਹਦੇ ਨਾਲ ਥੋੜ੍ਹਾ ਜਿਹਾ ਵੀਕ ਦੇ ਵਿੱਚ ਫਰਕ ਪੈ ਜਾਊਗਾ। ਠੀਕ ਹੈ। ਕੱਚੀ ਲੱਸੀ ਦੇ ਵਿੱਚ ਸ਼ੱਕਰ ਪਾ ਕੇ ਨਾ ਰੋਟੀ ਦੇ ਨਾਲ, ਠੰਡਾ ਨਾ ਵਾਲਾ ਪਾਣੀ ਪੀਣ, ਕੋਸਾ ਜਿਹਾ ਪੀਣ, ਤੇ ਉਹਦੇ ਨਾਲ ਠੀਕ ਹੋ। ਜੇ ਦਵਾਈਆਂ ਖਾਣਗੇ ਉਮਰ ਬਾਵਾ ਹੋਣੀ ਆ, ਦਵਾਈਆਂ ਦੇ ਨਾਲ ਹੋਰ ਜ਼ਿਆਦਾ ਪ੍ਰੋਬਲਮ ਵੱਧ ਜਾਂਦੀ ਹੈ। ਦਵਾਈਆਂ ਨਾਲ ਨਹੀਂ ਕਰਦਾ ਇਹ ਹੋ ਜਾਂਦਾ ਜੀ ਆਪਣੇ ਉਮਰ ਦੇ ਹਿਸਾਬ ਨਾਲ। ਕੱਚੀ ਲੱਸੀ ਦੇ ਵਿੱਚ ਸ਼ੱਕਰ ਪਾ ਕੇ ਰੋਟੀ ਦੇ, ਤਾਂ ਠੰਡਾ ਪਾਣੀ ਨਾਲ ਰੋਟੀ ਨਾਲ ਪੀਣ। ਜਦੋਂ ਠੰਡਾ ਪਾਣੀ ਪੀਂਦੇ ਨਾ, ਉਹਦੇ ਨਾਲ ਬਹੁਤ ਪ੍ਰੋਬਲਮ ਆਉਂਦੀ। ਠੀਕ ਹੈ ਜੀ। ਭੈਣ ਮੇਰੀ ਕੋਈ ਦੱਸੇ ਜ਼ਰੂਰ ਜੀ, ਜ਼ਰੂਰ ਪੁੱਛਦੇ ਆਪਾਂ। ਥੈਂਕ ਯੂ ਜੀ, ਥੈਂਕ ਯੂ। ਬਹੁਤੀ ਗੱਲ ਤਾਂ ਹੈਗੀ, ਤੁਹਾਡੀਆਂ ਗੱਲਾਂ ਤੋਂ ਐਂ ਲੱਗਦਾ ਹੈ ਕਿ ਤੁਹਾਨੂੰ ਵਾਈਟਮਿਨਾਂ ਦੀ ਲੋੜ ਆ। ਵਾਈਟਮਿਨ ਵੀ ਜ਼ਰੂਰ ਖਾਇਆ ਕਰੋ, ਕਿਉਂਕਿ ਅਸੀਂ ਇਹ ਚੀਜ਼ਾਂ ਨਹੀਂ ਲੈਂਦੇ। ਅਸੀਂ ਰੋਟੀ ਤਾਂ ਜ਼ਰੂਰ ਖਾਂਦੇ ਹਾਂ, ਰੋਟੀ ਨਾਲ ਬਹੁਤਾ ਜੀ ਅਸੀਂ ਤਾਂ ਬਹੁਤ ਵਧੀਆ ਖਾਂਦੇ ਹਾਂ, ਤਾਜ਼ੀ ਖਾਂਦੇ ਹਾਂ, ਜਾਂ ਨਾਲ ਸੈਲਡ ਵੀ ਖਾ ਲੈਂਦੇ ਹਾਂ। ਪਰ ਵਾਈਟਮਿਨਾਂ ਦੀ ਲੋੜ ਪੈਂਦੀ ਆ ਤੁਹਾਨੂੰ। ਜਿਹੜੇ ਪੈਰ ਦੁਖਦੇ ਆ, ਇਹ ਵਾਈਟਮਿਨਾਂ ਦੀ ਲੋੜ ਹੈਗੀ ਆ ਤੁਹਾਨੂੰ। ਵਿਟਾਮਿਨ ਜ਼ਰੂਰ ਲਵੋ। ਆਪਾਂ ਪੁੱਛ ਵੀ ਲੈਂਦੇ ਹਾਂ ਜੀ ਕਿਸੇ ਨਾ ਕਿਸੇ ਨੂੰ। ਲੱਕੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਇਲਾਜ ਮੈਂ ਆਪਣੇ ਵਾਸਤੇ ਤੇ ਇੱਕ ਇਲਾਜ ਪੁੱਛਣਾ ਆਪਣੇ ਰਿਸ਼ਤੇਦਾਰਾਂ ਵਾਸਤੇ। ਮੁੰਡਾ ਸੰਦੀਪ ਸੀ ਨਾ, ਪੁਲਿਸ ਵਾਲਾ ਜਿਹੜਾ ਮਾਰਤਾ ਸੀ ਟੈਕਸ ਚ ਜੀ, ਉਹਦੀ ਭੂਆ ਜੀ ਆ ਮੇਰੇ ਪਿੰਡ ਵਿਆਹੇ ਸਕੇ, ਤੇ ਉਹਨਾਂ ਦੇ ਵਾਸਤੇ ਆ। ਉਹਨਾਂ ਦੇ ਬਲੱਡ ਪ੍ਰੈਸ਼ਰ ਘਟਦਾ ਤੇ ਵੱਧਦਾ ਦੋਨੋਂ ਹੀ, ਤੇ ਸ਼ੂਗਰ ਵੀ ਜਿਹੜੀ ਆ ਘਟਦਾ ਤੇ ਵੱਧਦੀ ਆ। ਅੱਛਾ, ਠੀਕ ਨੇ ਰਹਿੰਦੇ। ਹਾਂਜੀ, ਸ਼ੂਗਰ ਘਟਦੀ ਵੀ ਆ ਤੇ ਵੱਧਦੀ ਵੀ ਆ। ਇਹ ਬਲੱਡ ਪ੍ਰੈਸ਼ਰ ਘਟਦਾ ਵੀ ਆ ਤੇ ਵੱਧਦਾ ਵੀ ਆ। ਉਹਦੇ ਵਾਸਤੇ ਕੋਈ ਇਲਾਜ ਜਿੱਦਾਂ ਹੋਵੇ ਤੇ। ਹਾਂਜੀ ਭੈਣ ਜੀ। ਤੇ ਇੱਕ ਮੇਰੇ ਵਾਸਤੇ ਭੈਣ ਜੀ ਇਹ ਆ ਵੀ ਜਿੱਦਾਂ ਮੇਰੇ ਧੌਣ ਜਿਹੜੀ ਆ, ਉਹਦੇ ਮਸਲ ਬਹੁਤ ਜ਼ਿਆਦਾ ਟਾਈਟ ਹੁੰਦੇ ਆ। ਮੈਂ ਹੁਣ ਵੀ ਬੈਠਾ ਏਦਾਂ ਹੀ ਆਕੜੇ ਪਏ ਆ। ਜਿੱਦਾਂ ਮਸਾਜ ਕਰਦਾ ਮਸਾਜਰ ਦੇ ਨਾਲ, ਤੇ ਕੁਛ ਦੇਰ ਆਰਾਮ ਆ ਜਾਂਦਾ। ਫੇਸ ਕਿਸੇ ਦਿਨ ਬੜੇ ਸੋਹਣੇ ਰਹਿੰਦੇ ਆ, ਕਿਸੇ ਦਿਨ ਫੇਰ ਆਕੜ ਜਾਂਦੇ। ਬਹੁਤ ਜ਼ਿਆਦਾ ਜਿੱਦਾਂ ਜ਼ਿਆਦਾ ਤੰਗੀ ਆਉਂਦੀ ਹੈ ਜੀ। ਠੀਕ ਹੈ। ਤੇ ਇਹਦੇ ਵਾਸਤੇ ਜੇ ਕੋਈ ਵੀਰ ਭਰਾ ਜਾਣਦਾ ਹੋਵੇ ਤੇ ਪਲੀਜ਼ ਮੇਰੀ ਹੈਲਪ ਕਰੇ ਜਿੱਦਾਂ। ਤੇ ਦੂਸਰਾ ਭੈਣ ਜੀ ਇੱਦਾਂ ਵੀ ਕਰੋਨਾ ਹੋ ਗਿਆ ਸੀਗਾ ਜਿੱਦਾਂ, ਫੇਰ ਦੁਬਾਰਾ ਹੁਣ ਦੂਜੀ ਵਾਰੀ। ਇੱਕ ਵੀਕਨੈਸ ਬਹੁਤ ਆ। ਹਾਂ, ਵੀਕਨੈਸ ਬਹੁਤ ਹੈ ਕਈਆਂ ਨੂੰ। ਠੀਕ ਹੈ। ਹਾਂਜੀ। ਤੇ ਜੇ ਕੋਈ ਵੀਰ ਭਰਾ ਨੂੰ ਪਤਾ ਹੋਵੇ ਕੋਈ ਮਾੜਾ ਮੋਟਾ ਵੀ ਚਲੋ ਬੰਦੇ ਦਾ ਸਰੀਰ ਹੁਣ ਜਿੱਦਾਂ ਖੜ੍ਹ ਵੀ ਨਹੀਂ ਹੁੰਦਾ ਜੀ, ਜਿੱਦਾਂ ਨਾ ਬਹਿ ਹੀ ਹੁੰਦਾ ਏਦਾਂ। ਹਾਂ, ਬਹੁਤ ਜ਼ਿਆਦਾ ਕਮਜ਼ੋਰੀ ਹੁੰਦੀ ਉਹਦੇ ਨਾਲ ਤੇ। ਹਾਂਜੀ, ਕੋਈ ਦੱਸ ਸਕਦਾ ਵੀਰ ਭਰਾ ਤੇ ਬੜਾ ਧੰਨਵਾਦ ਹੋਊਗਾ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਭਾਈ ਹੈਲਪ ਕਰ ਦਿਆ ਕਰੋ ਕਿਸੇ ਨੇ। ਇੱਕ ਕੋਈ ਨਾ ਕੋਈ ਇਲਾਜ ਦੱਸ ਕੇ ਤੁਸੀਂ ਨਾ ਹੈਲਪ ਜ਼ਰੂਰ ਕਰ ਦਿਆ ਕਰੋ, ਤਾਂ ਹੀ ਪੁੱਛਿਆ ਜਾਂਦਾ। ਬਲਵਿੰਦਰ ਸਿੰਘ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਗੱਲ ਕਰਨੀ ਸੀ, ਜਿਹੜੇ ਭਾਜੀ ਕਹਿੰਦੇ ਆ ਮੇਰੀਆਂ ਲੱਤਾਂ ਅੱਗੋਂ ਪਿੱਛੋਂ ਬਹੁਤ ਦੁਖਦੀਆਂ, ਹੱਡੀਆਂ ਪੈਰ ਦੁਖਦੇ ਆ, ਉਹਨੂੰ ਕਹਾਂ ਪਾਪਾ ਤੇ ਖੜਿਆ ਕਰੇ ਜਦੋਂ ਵੀ ਟਾਈਮ ਲੱਗਦਾ, ਹੱਡੀਆਂ ਤੇ ਖੜਿਆ ਕਰੇ ਜਦੋਂ ਵੀ ਟਾਈਮ ਲੱਗਦਾ। 5-10 ਮਿੰਟ ਮਤਲਬ ਰੋਜ਼ ਤੁਸੀਂ ਕਰੋ ਤੇ ਉਹ ਤੁਹਾਡੀਆਂ ਪੀੜਾਂ ਪੂਰਾ ਹਟ ਜਾਣਗੀਆਂ। ਠੀਕ ਹੈ ਜੀ। ਤੁਹਾਡਾ ਇਹ ਬਲੱਡ ਸਰਕਲ ਹੀ ਜਿਹੜਾ ਉਹ ਨਹੀਂ ਪੂਰਾ ਚੱਲਦਾ, ਤੁਹਾਡੇ ਪਿੱਛੋਂ ਪਿੰਜਣੀਆਂ ਜਿੱਦਾਂ ਬਹੁਤ ਸਖਤ ਹੋ ਜਾਂਦੇ ਨਰਵ, ਤੇ ਉਹ ਜਦੋਂ ਤੁਸੀਂ ਖਿੱਚ ਪਾਓਗੇ ਉਹਨਾਂ ਨੂੰ ਤੇ ਉਹ ਠੀਕ ਹੋਏਗਾ। ਮਤਲਬ ਜਦੋਂ ਵੀ ਸ਼ਾਮ ਸਵੇਰੇ ਟਾਈਮ ਹੁੰਦਾ ਉਦੋਂ ਕਰੋ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜਦੋਂ ਤੁਸੀਂ ਬ੍ਰੇਕ ਲੈਂਦੇ ਆ ਜਾਂ ਤੁਹਾਨੂੰ ELD ਕਹਿ ਦਿੰਦੀ ਆ ਨਾ ਖੜ ਜਾਓ ਹੁਣ, ਉਸ ਵੇਲੇ ਜਿਹੜੀਆਂ ਹੋਰ ਕਈ ਕੁਛ ਆਪਾਂ ਕਰਦੇ ਆ ਨਾ,
ਉਹਨੂੰ ਛੱਡ ਕੇ ਥੋੜ੍ਹਾ ਥੋੜ੍ਹਾ ਭੱਜਣਾ ਸ਼ੁਰੂ ਕਰ ਦਿਆ ਕਰੋ ਲਾਗੇ ਲਾਗੇ। ਥੋੜ੍ਹਾ ਜਿਹਾ ਕੋਈ ਐਕਸਰਸਾਈਜ਼, ਬਹੁਤੇ ਲੋਕ ਕਰਦੇ ਵੀ ਆ, ਇਹ ਸਾਡੇ ਦੱਸਣ ਦੀ ਬਹੁਤੀ ਲੋੜ ਨਹੀਂ, ਕਈ ਲੋਕ ਕਰਦੇ ਵੀ ਆ। ਤੁਸੀਂ ਐਕਸਰਸਾਈਜ਼ ਜ਼ਰੂਰ ਕਰਿਆ ਕਰੋ। ਬੋਡੀ ਤੁਹਾਡੀ ਕਈ ਵਾਰ ਦੁਖਦੀ, ਕਈਆਂ ਨੂੰ ਲਾਲਚ ਹੁੰਦਾ 15-20 ਮਿੰਟ ਸੌਂ ਲਓ। ਨਹੀਂ, ਤੁਸੀਂ ਆਪਣੀ ਬੋਡੀ ਨੂੰ ਚੱਲਦਿਆਂ ਰੱਖਣਾ। ਵੈਸੇ ਤਾਂ ਜਿਹੜੇ ਲੌਂਗ ਟਾਈਮ ਟਰੱਕ ਚਲਾਉਂਦੇ ਆ ਉਹਨਾਂ ਨੂੰ ਪ੍ਰੋਬਲਮਾਂ ਕੋਈ ਨਾ ਕੋਈ ਆਈ ਜਾਂਦੀਆਂ, ਉਹਨਾਂ ਦੀ ਬੋਡੀ ਨੂੰ ਪ੍ਰੋਬਲਮ ਆ ਜਾਂਦੀ ਆ, ਸਰਕੂਲੇਸ਼ਨ ਦੀ ਪ੍ਰੋਬਲਮ ਆ ਜਾਂਦੀ ਆ, ਦੁਖਣ ਲੱਗ ਪੈਂਦੀਆਂ, ਕੁਛ ਨਾ ਕੁਛ ਜਿਹੜੀ ਪ੍ਰੋਬਲਮ ਹੁੰਦੀ। ਅਗਲੇ ਕਾਲਰ ਜੀ, ਮੋਹਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੇਰੀ ਵਾਈਫ ਇੰਡੀਆ ਰਹਿੰਦੇ, ਉਹਨੇ ਗਲੇ ਰੇਸ਼ਾ ਹੈਗਾ ਜੀ। ਕੋਈ ਕਿਸੇ ਨੂੰ ਭੈਣ ਭਰਾ ਨੂੰ ਕੋਈ ਪਤਾ ਹੋਵੇ ਨੁਸਖਾ ਦਿਖਾ ਦੇਵੇ ਮੈਨੂੰ ਪਲੀਜ਼। ਗਲੇ 'ਚ ਰੇਸ਼ਾ? ਹਾਂਜੀ ਠੀਕ ਹੈ। ਅੱਜ ਚੱਲ ਹੀ ਹੈਗਾ ਬਸ, ਬਾਕੀ ਤਾਂ ਠੀਕ ਰਹਿੰਦੇ ਸੀ, ਹੁਣ ਥੋੜੇ ਦਿਨਾਂ ਤੋਂ ਹੈਗਾ। ਕੋਈ ਇੰਨੇ ਮੌਸਮ ਹੁੰਦਾ ਕਈ ਵਾਰੀ। ਹਾਂਜੀ, ਮੌਸਮ ਕਰਕੇ ਵੀ ਹੋ ਜਾਂਦਾ। ਹਾਂਜੀ ਕੋਈ ਨਹੀਂ, ਪੁੱਛ ਲੈਣੇ ਆਪਾਂ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਦੇਸੀ ਇਲਾਜ ਕਰਦੇ ਰਿਹਾ ਕਰੋ, ਇੱਕ ਦੂਜੇ ਨੂੰ ਦੱਸਦੇ ਜ਼ਰੂਰ ਰਿਹਾ ਕਰੋ। ਰਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤੇ ਹੈਗਾ ਜੇ ਮੇਰਾ ਬੇਟਾ 30-32 ਸਾਲ ਦਾ, ਤੇ ਉਹਨੂੰ ਨਾ ਕੀ ਛਟਕਾ ਦੀ ਪੀੜ ਕਹਿ ਦਿੰਦੇ, ਮੈਨੂੰ ਕਹਿੰਦਾ ਸੀ ਛਟਕਾ, ਖੱਬੀ ਲੱਤ ਆ, ਛਟਕਾ ਪੇਨ। ਹਾਂ, ਛਟਕਾ ਪੇਨ, ਹਾਂਜੀ। ਤੇ ਉਹ ਵੀ ਟਰੱਕ ਚਲਾਉਂਦਾ, ਤੇ ਉਹਦਾ ਕੋਈ ਇਲਾਜ ਦੱਸੋ। ਤੇ ਇੱਕ ਬਵਾਸੀਰ ਦਾ, ਠੀਕ, ਇੱਕ ਦੱਸੋ। ਮੇਰਾ ਹੱਥ ਨਾ 2 ਮਹੀਨੇ ਹੋ ਗਿਆ, ਪਤਾ ਨਹੀਂ ਕੀ ਗੱਲ ਆ, ਜਿੱਦਾਂ ਸਿੱਧਾ ਹੱਥ ਕਰੀ ਕਹਿੰਦੇ ਜਿੱਦਾਂ ਪੀਟੀ ਕਰੀਦੀ ਆ ਏਦਾਂ, ਤੇ ਗੂਠਾ ਤੇ ਨਾਲ ਹੀ ਥੋੜੀ ਜਿਹੀ ਪਿੱਛੇ ਗੁੱਟ ਜੇ ਨੂੰ ਦਰਦ ਬਹੁਤ ਹੀ ਜ਼ਿਆਦਾ ਹੁੰਦੀ, ਸੁੱਜਾ ਵੀ ਆ, ਪਰ ਕਿਸੇ ਚੀਜ਼ ਨਾਲ ਆਰਾਮ ਨਹੀਂ ਜੀ ਆਉਂਦਾ। ਫਟਕੜੀ ਦਾ ਇਲਾਜ, ਸਾਰਾ ਇਲਾਜ ਮੈਂ ਕਰ ਲਿਆ ਜੀ। ਅੱਛਾ, ਹਾਂਜੀ ਭੈਣ ਜੀ, ਤੁਹਾਡਾ ਬਹੁਤ ਬਹੁਤ 3 ਮੇਰੇ ਕੁਐਸਚਨ ਜੇ ਮੇਰਾ ਕਰਿਓ ਹੱਲ। ਠੀਕ ਹੈ ਜੀ। ਹਾਂਜੀ ਹਾਂਜੀ ਭੈਣ ਜੀ, ਆਰਾਮ ਤੇ ਬਹੁਤ ਜ਼ਿਆਦਾ ਹੁੰਦਾ ਸਾਰਿਆਂ ਨੂੰ। ਹਾਂਜੀ, ਤੇ ਪਰ ਪਤਾ ਨਹੀਂ ਕੀ ਗੱਲ ਆ, ਆਰਾਮ ਨਹੀਂ ਆਇਆ ਮੈਨੂੰ। ਮੈਂ ਫਟਕੜੀ ਦਾ ਵੀ ਕੀਤਾ, ਕਵਾਸੀ ਟਿੱਕੀ ਵੀ ਬੰਨੀ ਆ, ਤੇ ਬਰਫ਼ ਵੀ ਲਾਈ ਆ, ਕਿਸੇ ਨੇ ਬਰਫ਼ ਦੱਸਿਆ ਸੀ, ਪਰ ਫਰਕ ਨਹੀਂ ਪਿਆ। ਠੀਕ ਹੈ, ਪੁੱਛ ਲੈਂਦੇ। ਬੇਟੇ ਬਾਰੇ ਵੀ ਜ਼ਰੂਰ ਦੱਸਿਓ, ਤੇ ਬਵਾਸੀਰ ਬਾਰੇ ਵੀ। ਠੀਕ ਹੈ, ਠੀਕ ਹੈ। ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਥੈਂਕ ਯੂ। ਬਵਾਸੀਰ ਦਾ ਵੀ ਆਮ ਲੋਕੀ ਬਹੁਤ ਜਿਹੜੇ ਆ ਉਹ ਦੱਸਦੇ ਰਹਿੰਦੇ ਆ, ਖਾਣ ਪੀਣ ਨੂੰ ਚੀਜ਼ਾਂ ਵੀ ਦੱਸਦੇ ਰਹਿੰਦੇ ਆ। ਤੇ ਆਪਾਂ ਫਿਰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਹੁਣ ਫਿਰ ਦੁਬਾਰਾ ਇੱਕ ਵਾਰੀ ਜ਼ਰੂਰ ਦੱਸੋ। ਪਰਮਜੀਤ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਚੱਲ ਰਿਹਾ। ਥੈਂਕ ਯੂ। ਹਾਂਜੀ, ਉਹ ਜਿਹੜੇ ਭਾਜੀ ਕਹਿੰਦੇ ਸੀ ਨਾ ਕਿ ਮੇਰਾ ਮੂੰਹ ਪੱਕੇ ਸਾਈਡਾਂ ਤੋਂ ਬੁੱਲਾਂ ਦੇ ਹੋ ਜਾਂਦਾ, ਪੱਕ ਜਾਂਦਾ, ਜਿੱਦਾਂ ਉਹ ਅੰਦਰ ਗਰਮੀ ਪੇਟ 'ਚ ਹੋ ਜਾਂਦੀ ਹੈ, ਇਸ ਕਰਕੇ ਹੁੰਦਾ। ਮੇਰਾ ਵੀ ਏਦਾਂ, ਮੈਨੂੰ ਵੀ ਬਹੁਤ ਪ੍ਰੋਬਲਮ ਸੀਗੀ, ਤੇ ਮੈਨੂੰ ਕਿਸੇ ਨੇ ਦੱਸਿਆ ਸੀ ਦਹੀਂ ਵਿੱਚ ਸ਼ੂਗਰ ਪਾ ਕੇ ਖਾਓ, ਉਹਦੇ ਨਾਲ ਠੀਕ। ਮੈਂ ਉਹ ਖਾਧਾ ਤੇ ਠੀਕ ਹੋ ਗਿਆ ਮੇਰਾ ਉਹਦੇ ਨਾਲ। ਠੀਕ ਹੈ ਜੀ। ਹਾਂਜੀ, ਅੰਦਰ ਪੇਟ 'ਚ ਗਰਮੀ ਜ਼ਿਆਦਾ ਹੋਣ ਕਰਕੇ ਹੋ ਜਾਂਦਾ। ਹਾਂਜੀ ਹਾਂਜੀ, ਠੀਕ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਸ਼ੱਕਰ ਪਾ ਕੇ ਖਾ ਸਕਦੇ ਆ, ਜੇ ਤੁਸੀਂ ਸ਼ੂਗਰ ਨਹੀਂ ਪਾਉਣੀ ਨਾ ਵਿੱਚ, ਸ਼ੱਕਰ ਪਾ ਕੇ ਖਾ ਸਕਦੇ ਆ। ਜੇ ਤੁਸੀਂ ਇੱਦਾਂ ਦਾ ਕੁਛ ਵੀ ਨਹੀਂ ਖਾਣਾ, ਤੇ ਫਿਰ ਤੁਸੀਂ ਉਹਦੇ ਵਿੱਚ ਕੱਚੀ ਲੱਸੀ ਪਾ ਕੇ ਪੀ ਸਕਦੇ ਆ। ਕੱਚੀ ਲੱਸੀ ਵੀ ਪੀਣੀ ਕੋਈ ਮਾੜੀ ਗੱਲ ਨਹੀਂ ਹੈਗੀ। ਇਹ ਵੀ ਜਿਹੜਾ ਤੁਹਾਡੇ ਅੰਦਰ ਗਰਮੀ ਹੁੰਦੀ ਹੈ ਨਾ, ਪਿੱਤੇ ਦੀ ਗਰਮੀ ਆ, ਉਹਨੂੰ ਵੀ ਕੱਢਦੀ ਹੈ। ਦੂਜੀ ਲੱਸੀ ਵੀ ਪੀ ਸਕਦੇ ਆ ਵੈਸੇ, ਪਰ ਕੋਸ਼ਿਸ਼ ਕਰਦੇ ਰਹਿਣਾ ਬਹੁਤ ਜ਼ਰੂਰੀ ਆ ਕਿ ਤੁਸੀਂ ਕੋਸ਼ਿਸ਼ ਕਰਦੇ ਰਿਹਾ ਕਰੋ। 4082725200 ਸਟੂਡੀਓ ਫੋਨ ਨੰਬਰ ਹੈ, ਇੱਥੇ ਕਾਲ ਕਰਕੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਆ, ਜਿਸ ਦੇ ਵਿੱਚ ਕਈ ਸਾਡੇ ਸਰੋਤੇ ਆ ਸਵਾਲ ਪੁੱਛਦੇ ਆ, ਤਾਂ ਬਹੁਤ ਸਾਰੇ ਉਸਦੇ ਜਵਾਬ ਵੀ ਦੇ ਜਾਂਦੇ ਆ। ਅੱਜ ਕਾਫੀ ਪੁੱਛੇ ਗਏ ਹੈਗੇ ਆ। ਪੱਥਰੀਆਂ ਪਿੱਤੇ ਦੀਆਂ ਬਾਰੇ ਪੁੱਛਿਆ ਗਿਆ ਹੈਗਾ ਆ, ਕਈਆਂ ਦੇ ਦਰਦਾਂ ਹੁੰਦੀਆਂ ਆ ਉਹਦੇ ਬਾਰੇ ਪੁੱਛਿਆ ਗਿਆ ਆ, ਅਤੇ ਮੂੰਹ ਦੇ ਵਿੱਚ ਜਿਹੜਾ ਉਹ ਛਾਲਾ ਬਣਦਾ ਆ, ਇੱਕ ਹੋਰ ਮੂੰਹ ਦੇ ਵਿੱਚ ਜਿਹੜੀ ਰੈਸ਼ ਹੁੰਦੀ ਆ ਆਸੇ ਪਾਸੇ, ਪਿਸ਼ਾਬ ਦਾ ਬਹੁਤਾ ਆਉਣਾ, ਬਹੁਤ ਕਈ ਹੋਰ ਵੀ ਬਿਮਾਰੀਆਂ ਪੁੱਛੀਆਂ ਗਈਆਂ ਆ। ਪੈਰ ਵੀ ਦੁਖਦੇ ਆ, ਜੇ ਕਿਸੇ ਨੂੰ ਪਤਾ ਹੋਵੇ ਕਿਸੇ ਬਾਰੇ ਤਾਂ ਜ਼ਰੂਰ ਦੱਸਿਓ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਸਾਡੇ ਜਿਹੜੇ ਸਰੋਤੇ ਆ ਉਹੀ ਮਰੀਜ਼ ਹੁੰਦੇ ਆ, ਅਤੇ ਉਹੀ ਡਾਕਟਰ ਹੁੰਦੇ ਆ। ਚਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਕਰਨੈਲ ਸਿੰਘ ਰੰਧਾਵਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਰੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲ ਗਰੁੱਪ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਸਟਨ, ਬਹਾਦਰ ਸਿੰਘ ਫਰੈਜ਼ਨੋ,
ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਹੋਮੋਪੈਥੀ ਬਾਰੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹਾਂ। ਹਰਿੰਦਰ ਸਿੰਘ ਫਰੈਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਪ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਅਤੇ ਨਾਲ ਦੀ ਨਾਲ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਤੁਹਾਡੀਆਂ ਕਾਲਸ ਲੈਂਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਜੀ ਬਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਮੇਰੇ ਡੈਡੀ ਵਾਸਤੇ ਪੁੱਛਣਾ ਸੀਗਾ। ਉਹਨਾਂ ਦੀ ਏਜ ਹੈਗੀ 72 73 ਅਤੇ ਉਹ ਡਾਇਲਿਸਿਸ 'ਤੇ ਹੈ। ਦੋ ਵੀ ਹਾਰਟ ਵੀ ਕਾਫੀ ਕਮਜ਼ੋਰ ਹੈ ਅਤੇ ਉਹਨਾਂ ਦੇ ਹੁਣ ਪਿਛਲੇ ਮਹੀਨੇ 'ਚ ਪ੍ਰੋਬਲਮ ਆ ਗਈ ਸੀ ਵੀ ਹੱਥਾਂ ਤਾਈਂ ਖੂਨ ਦੀ ਸਪਲਾਈ ਘਟਣ ਲੱਗ ਗਈ ਸੀ ਅਤੇ ਹੱਥਾਂ 'ਚ ਦਰਦ ਬਹੁਤ ਹੋਣ ਲੱਗ ਗਿਆ ਸੀਗਾ। ਅੱਛਾ। ਅਤੇ ਚਲੋ ਡਾਕਟਰ ਕੋਲੇ ਗਏ ਅਤੇ ਡਾਕਟਰ ਨੇ ਉਹ ਖੂਨ ਥੋੜ੍ਹਾ ਜਿਹਾ ਪਤਲਾ ਕਰਨ ਦੀ ਦਵਾਈ ਦੇ ਦਿੱਤੀ ਅਤੇ ਉਹ ਥੋੜ੍ਹਾ ਜਿਹਾ ਠੀਕ ਹੋ ਗਿਆ, ਪਰ ਇੱਕ ਹੱਥ ਦੀ ਉਂਗਲ ਨਾ ਨੀਲੀ ਪੈਣੀ ਸ਼ੁਰੂ ਹੋ ਗਈ ਆ। ਅੱਛਾ। ਅਤੇ ਉਹ ਬਿਲਕੁਲ ਆਏ ਜਿਵੇਂ ਉਹਦੇ ਵਿੱਚ ਖੂਨ ਦੀ ਨਾ ਇਕੱਲੀ ਮਿਡਲ ਫਿੰਗਰ ਹੈਗੀ, ਉਹਦੇ ਵਿੱਚ ਖੂਨ ਦੀ ਸਪਲਾਈ ਨਹੀਂ ਹੋ ਰਹੀ, ਉਹ ਬਿਲਕੁਲ ਨੀਲੀ ਹੋ ਗਈ ਆ ਅਤੇ ਦਰਦ ਬਹੁਤ ਹੁੰਦਾ। ਉਹ ਬਹੁਤ ਮਤਲਬ ਇੰਡੀਆ 'ਚ ਹੈਗੇ ਪਰ ਜਿਵੇਂ ਕਹਿੰਦੇ ਨੇ ਨਾ ਜਵਾਕਾਂ ਵਾਂਗੂ ਫਿਰ ਚੀਕਾਂ ਮਾਰਨ ਲੱਗ ਜਾਂਦੇ। ਦਰਦ ਦੀਆਂ ਦਵਾਈ ਦੇ ਦਿੰਦੇ ਆ, ਉਹਨਾਂ 'ਚ ਆਰਾਮ ਆ ਜਾਂਦਾ। ਫਿਰ ਬਾਹਲੀਆਂ ਦਰਦ ਦੀਆਂ ਦਵਾਈਆਂ ਦਿੰਦੇ ਆ, ਫਿਰ ਕਿਡਨੀਆਂ ਹੋਰ ਖਰਾਬ ਹੋ ਜਾਂਦੀਆਂ। ਹਾਂਜੀ ਹਾਂਜੀ, ਸਾਈਡ ਇਫੈਕਟ ਹੋ ਜਾਂਦਾ। ਸਾਈਡ ਇਫੈਕਟ ਹੋ ਜਾਂਦਾ। ਅਤੇ ਵੀ ਉਹ ਕੋਈ ਹੈ ਜੀ ਕੋਈ ਦਵਾਈ ਹੋਵੇ ਜਾਂ ਕੋਈ ਮਾਲਿਸ਼ ਕਰ ਦਈਏ ਤਾਂ ਉਹ ਖੂਨ ਉਹ ਚੱਲ ਪਏ ਉਹ ਫਿੰਗਰ 'ਚੋਂ ਨਾ। ਕੋਈ ਹੈ ਜੀ ਕਿਸੇ ਨੂੰ ਭੈਣ ਭਰਾ ਨੂੰ ਕੋਈ ਪਤਾ ਹੋਵੇ ਜਾਂ ਆਪਣੇ ਜੋ ਕੈਨੇਡਾ ਤੋਂ ਆਉਂਦੇ ਹੈਗੇ ਵੀਰ ਜੀ। ਹਾਂਜੀ, ਜਗਵੀਰ ਸਿੰਘ ਵੀ। ਹਾਂਜੀ, ਵੀਰਵਾਰ ਹੁੰਦੀ ਹੈ, ਕੋਈ ਨਹੀਂ ਸੁਣਦੇ ਰਹੇ ਤੁਸੀਂ। ਬਹੁਤ ਦਰਦ ਕਰਦਾ ਉਹਨਾਂ ਦੇ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਨਹੀਂ ਤਾਂ ਜਿਹੜੇ ਕਈ ਨਹੀਂ ਵੀ ਆਨਸਰ ਦੱਸਦੇ ਜਾਂਦੇ, ਵੀਰਵਾਰ ਵੀ ਤੁਸੀਂ ਸੁਣ ਸਕਦੇ ਹਾਂ। ਕੁਲਵਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਦੀਦੀ, ਕੁਐਸਚਨ ਇਹ ਸੀਗਾ ਕਿ ਮੇਰੇ ਜਿਵੇਂ ਨਾ ਚੱਕਰ ਬਹੁਤ ਆਉਂਦੇ ਸਿਰ ਨੂੰ, ਮੈਨੂੰ ਏਦਾਂ ਲੱਗਦਾ ਮੈਂ ਡਿੱਗ ਜਾਣਾ ਤੇ ਇੱਕ ਮੇਰਾ ਬਲੱਡ ਪ੍ਰੈਸ਼ਰ ਬਹੁਤ ਘਟਦਾ ਹੈਗਾ ਆ। ਅੱਜ ਜਿੱਦਾਂ 49 ਸੀਗਾ ਅੱਜ ਥੱਲੜੇ ਵਾਲਾ, ਤੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਨਾ। ਠੀਕ ਆ। ਹਾਂਜੀ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਹਜੇ ਪਿਛਲੀ ਵੀਕ ਦੱਸਿਆ ਲੋ ਲੈਣਾ, ਸ਼ਾਇਦ ਵਿੱਚ ਸਿਨੇਮਨ ਪਾ ਕੇ ਨਾ ਜਿਹੜੀ ਦਾਲਚੀਨੀ ਆ ਉਹ ਲੈਣ ਨੂੰ ਕਿਹਾ ਸੀਗਾ, ਤੇ ਗਰਮ ਦੁੱਧ ਵਿੱਚ ਕੌਫੀ ਪਾ ਕੇ ਲੈਣ ਨੂੰ ਵੀ ਕਿਹਾ ਸੀ, ਜਿਨ੍ਹਾਂ ਦਾ ਘਟਦਾ ਆ ਉਹਨਾਂ ਨੇ। ਅਗਲੇ ਕਾਲਰ ਨੇ ਨਵਤੇਜ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਕਿਸੇ ਨੇ ਜਾੜਾਂ ਬਾਰੇ ਪੁੱਛਿਆ ਸੀ ਵੀ ਜਾੜ ਦੁਖਦੀ ਹੈ ਮੇਰੇ। ਹਾਂਜੀ ਹਾਂਜੀ। ਤੇ ਜੇ ਸੁਣਦਾ ਮੇਰਾ ਵੀਰ ਭੈਣ ਭਾਈ ਨੋਟ ਕਰ ਲਵੇ, ਮੈਂ ਬੋਲਣ ਲੱਗਿਆ ਨੁਕਸਾ। ਹਲਦੀ 100 ਗ੍ਰਾਮ, ਹਾਂਜੀ, ਫਟਕੜੀ 100 ਗ੍ਰਾਮ, ਕਿੱਕਰ ਦਾ ਸੱਕ 100 ਗ੍ਰਾਮ, ਇੱਕ ਤੰਬਰੂ ਦੇ ਬੀਜ 50 ਗ੍ਰਾਮ, ਤੇ ਬਿਹੜੇ ਦਾ ਛਿਲਕਾ 50 ਗ੍ਰਾਮ, ਸੇਡਾ ਨਮਕ 100 ਗ੍ਰਾਮ, ਨਿੰਮ ਦੇ ਪੱਤੇ 100 ਗ੍ਰਾਮ, ਅਕਰਕਰਾ ਦੇ ਫੁੱਲ ਇਹ 50 ਗ੍ਰਾਮ ਜੀ, ਲੌਂਗ 20 ਗ੍ਰਾਮ। ਇਹ ਸਾਰਾ ਕੁਝ ਪੀ ਕੇ ਪਾਊਡਰ ਬਣਾ ਕੇ ਨਾ ਜੀ, ਉਦੋਂ ਬਾਅਦ ਵਿੱਚ ਲੌਂਗ ਦਾ ਤੇਲ ਪਾ ਲੈਣਾ, ਸ਼ੀਸ਼ੀ ਲੈ ਕੇ। ਇੱਥੋਂ ਮਿਲ ਜਾਂਦੀ ਆ ਮਾਵੇ, ਸਾਰਾ ਕੁਝ ਇੱਥੋਂ ਮਿਲ ਜਾਂਦਾ। ਤੇ ਰਾਤ ਨੂੰ ਪੈਣ ਲੱਗੇ, ਜਦੋਂ ਰੋਟੀ ਪਾਣੀ ਖਾ ਲਿਆ, ਕੁਛ ਨਾ ਖਾਣਾ ਹੋਵੇ, ਉਦੋਂ ਇਹਨੂੰ ਬੁਰਸ਼ ਕਰਕੇ ਪੈ ਜਾਣ। ਮੇਰਾ ਖਿਆਲ ਆ ਵੀ ਕਦੇ ਜ਼ਿਆਦਾ ਨਹੀਂ ਦੁਖਣਗੀਆਂ ਲਾਈਫ 'ਚ। ਅੱਛਾ, ਹਾਂਜੀ, ਠੀਕ ਹੈ ਜੀ। ਹਾਂਜੀ, ਬਸ ਇਹੀ ਦੱਸਣਾ ਸੀ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਹਾਂ, ਇਹ ਚੀਜ਼ਾਂ ਬਣਾ ਕੇ ਰੱਖ ਸਕਦੇ ਹਾਂ ਜੇ ਦੰਦਾਂ ਨੂੰ ਤੁਸੀਂ ਸੇਵ ਕਰਨਾ ਆ। ਤੇ ਅਗਲੇ ਕਾਲਰ ਨੇ ਹਰਵੰਸ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਦੱਸਣਾ ਸੀ ਤਿੰਨ ਚਾਰ ਚੀਜ਼ਾਂ, ਪਰ ਮੈਂ ਬਿਜੀ ਹੋਇਆ, ਮੈਂ ਤੁਹਾਨੂੰ ਫਿਰ ਕਰਾਂਗਾ। ਦੁਬਾਰਾ ਕਰ ਲਿਆ ਕਾਲ, ਕੋਈ ਗੱਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਜੋਗਿੰਦਰ ਸਿੰਘ ਜੀ। ਜੋਗਿੰਦਰ ਸਿੰਘ ਜੀ। ਅਗਲੇ ਕਾਲਰ ਨੇ ਸਰਦੂਲ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਗੋਡੇ ਬਾਰੇ ਪੁੱਛਣਾ ਸੀਗਾ ਤੇ ਗੋਡਾ ਕਾਫੀ ਦਰਦ ਕਰਦੇ ਆ। ਦੋਨੇ ਐਮਰਜੈਂਸੀ ਵੀ ਗਿਆ ਸੀਗਾ ਇੱਕ ਵਜੇ ਪਹਿਲਾਂ, ਇੱਕ ਸੀਗਾ ਸੱਜਾ, ਔਰ ਉਹ ਸੱਜਾ ਠੀਕ ਹੋ ਗਿਆ ਕੁਝ ਕਬਾਬ। ਤੁਰੀ ਫਿਰਦੀ ਆ ਪੇਨ। ਹਾਂਜੀ, ਉਹ ਐਮਰਜੈਂਸੀ ਵੀ ਗਿਆ, ਉਹਨੇ ਵੀ ਦਵਾ ਦਵੂ ਦੇ ਕੇ ਤੋਰਤਾ, ਕੱਖ ਨਹੀਂ ਫਰਕ ਪਿਆ। ਉਹ ਤਾਂ ਪੇਨ ਕਿਲਰ ਦਿੱਤੇ ਤੁਹਾਨੂੰ। ਹਾਂਜੀ ਹਾਂਜੀ, ਉਹੀ ਇੱਕ ਗੋਲੀ ਖਾ ਕੇ ਤੋਰਤਾ। ਤੇ ਜਦੋਂ ਬੈਠੇ ਨੂੰ ਠੀਕ ਹੈ, ਜਦੋਂ ਉੱਠ ਕੇ ਤੁਰਦੇ ਉਦੋਂ ਜ਼ਿਆਦਾ ਦਰਦ ਹੁੰਦਾ। ਠੀਕ ਹੈ ਜੀ। ਹਾਂਜੀ, ਇਹਦੇ ਬਾਰੇ ਦੱਸੋ ਜੇ ਪਤਾ ਹੋਇਆ ਤਾਂ। ਜ਼ਰੂਰ ਜ਼ਰੂਰ, ਸੁਣਦੇ ਰਹੋ ਜੀ। ਬਾਤ ਬਹੁਤੀ ਵਾਰੀ ਐਕਸਰਸਾਈਜ਼ ਹੁੰਦੀਆਂ ਇਹਨਾਂ ਦੀਆਂ, ਕਰਦੇ ਵੀ ਰਿਹਾ ਕਰੋ। ਕਈ ਵਾਰ ਖਾਣ ਨੂੰ ਵੀ ਚੀਜ਼ਾਂ ਹੁੰਦੀਆਂ, ਉਹ ਵੀ ਦੱਸ ਦਿਓ ਜੀ। ਹਰੇਕ ਚੀਜ਼ ਮਿੱਠਾ ਹੀ ਹੁੰਦਾ ਵੈਸੇ। ਇੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭੈਣ ਜੀ ਸਤਿ ਸ੍ਰੀ ਅਕਾਲ। ਭੈਣ ਜੀ, ਮੇਰਾ ਦੋਤਾ ਹੈ 2.5 ਸਾਲ ਦਾ। ਉਹਦੇ ਨਾ ਬਾਥਰੂਮ ਵਾਲੀ ਜਗ੍ਹਾ ਤੇ ਬਹੁਤ ਹੀ ਜ਼ਿਆਦਾ ਖਾਜ ਹੁੰਦੀ ਹੈ, ਬਹੁਤ ਹੀ ਜ਼ਿਆਦਾ ਕਰਦਾ। ਲੇਟ ਜਾਂਦਾ ਵਾ, ਲੇਟ ਕੇ ਕਰਦਾ ਵਾ, ਜੇ ਹਟਾਉਂਦੇ ਆ ਤਾਂ ਰੋਂਦਾ ਬਹੁਤ ਹੈ। ਠੀਕ ਹੈ, ਕੋਈ ਦਵਾਈ ਕਿਸੇ ਨੂੰ ਪਤਾ ਹੋਵੇ ਤੇ ਦੱਸਿਓ ਜ਼ਰੂਰ। ਠੀਕ ਹੈ ਜੀ, ਸੁਣਦੇ ਰਹੋ ਜੀ ਤੁਸੀਂ। ਬਸ ਇਹ ਬਹੁਤੀਆਂ ਬਿਮਾਰੀਆਂ ਦੀ ਨਾ, ਜਿਹੜੀ ਜਿਨ੍ਹਾਂ ਦੇ ਕੋਈ ਵੀ ਸਕਿਨ ਦੀ ਪ੍ਰੋਬਲਮ ਹੈ, ਜਿੱਦਾਂ ਭਾਈ ਸਾਹਿਬ ਦੇ ਰੈਸ਼ ਹੋਈ ਆ,
ਜਿੱਥੇ ਬੁੱਲ ਮੁੱਕਦੇ ਆ ਉਹਨਾਂ ਦੇ ਜੋੜ ਹੁੰਦੇ ਆ, ਜਾਂ ਤੁਹਾਡੇ ਰੈਸ਼ ਹੈਗੀ ਆ, ਹੋਰ ਵੀ ਕੋਈ ਦੱਸ ਦਊਗਾ ਇਹ ਰੈਸ਼ ਜਿਹੜੀ ਆ ਨਿਆਣਿਆਂ ਦੀ ਹੁੰਦੀ ਆ। ਵੈਸੇ ਤੁਸੀਂ ਜਿਹੜਾ ਕੋਕੋਨਟ ਦਾ ਆਇਲ ਦੇ ਵਿੱਚ ਉਹ ਪਾ ਕੇ ਰੱਖਣਾ ਹੈ ਨਾ ਤੁਸੀਂ ਮੁਸ਼ਕਪੂਰ, ਉਹਨੂੰ ਕਿਤੇ ਵੀ ਲਾ ਸਕਦੇ ਆ ਬੋਡੀ ਦੇ ਉੱਤੇ। ਮੁਸ਼ਕ ਵੀ ਉਹ ਬਹੁਤਾ ਚਿਰ ਨਹੀਂ ਰਹਿੰਦਾ, ਕਈਆਂ ਦੇ ਵਿੱਚ ਤਾਂ ਆਉਂਦਾ ਹੀ ਨਹੀਂਗਾ। ਉਹ 2-4 ਦਿਨ ਲਾਓ, ਤੁਹਾਨੂੰ ਫਰਕ ਦਿਸੂਗਾ ਉਹਦੇ ਨਾਲ। ਇਹ ਇੱਕ ਦਵਾਈ ਹੈਗੀ ਹੈ। ਜਸਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ, ਬਹੁਤ ਫਾਇਦਾ ਹੁੰਦਾ ਲੋਕਾਂ ਨੂੰ ਜੀ। ਤੇ ਜੀ ਟਰੱਕ ਚਲਾਉਂਦੇ ਆ, ਸਾਨੂੰ ਨਾ ਆਪਣੇ ਕਬਜ਼ ਦੀ ਬਹੁਤ ਪ੍ਰੋਬਲਮ ਆਉਂਦੀ ਆ। ਜਦੋਂ ਘਰੇ ਜਾਈਦਾ ਉੱਥੇ ਤਾਂ ਘਰੇ ਤਾਂ ਕੋਈ ਪ੍ਰੋਬਲਮ ਆਉਂਦੀ ਨਹੀਂ, ਖਾਈ ਪੀ ਦਾ ਵੀ ਉਹਨਾਂ ਕੀ ਉਸ ਹਿਸਾਬ ਨਾਲ ਹੀ, ਪਾਣੀ ਪੂਣੀ ਵੀ ਬਥੇਰਾ ਪੀਦਾ, ਤੇ ਫਿਰ 3-4 ਦਿਨ ਪੋਟੀ ਨਹੀਂ ਆਉਂਦੀ, ਪਤਾ ਨਹੀਂ ਕੀ ਗੱਲ। ਠੀਕ ਹੈ ਜੀ। ਹਾਂਜੀ, ਕਬਜ਼ ਦੀ ਬਹੁਤ ਪ੍ਰੋਬਲਮ ਜ਼ਿਆਦਾ ਹੈ ਜੀ, ਪੇਟ ਸਾਫ਼ ਨਹੀਂ ਹੁੰਦਾ ਜੀ। ਠੀਕ ਹੈ, ਠੀਕ ਹੈ, ਆਪਾਂ ਪੁੱਛ ਲੈਂਦੇ। ਹਾਂਜੀ ਹਾਂਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਸਦਾ ਤੁਸੀਂ ਨਾਰਮਲ ਚੀਜ਼ਾਂ ਖਾਇਆ ਕਰੋ। ਅੰਜੀਰਾਂ ਅੱਜ ਕੱਲ੍ਹ ਹੁੰਦੀਆਂ ਆ, ਫਿੱਗ ਜਿਹਨੂੰ ਕਹਿੰਦੇ ਆ, ਉਹ ਲਵੋ, ਉਹ ਵੀ ਇਹਦੇ ਤੋਂ ਚੰਗੀ ਆ। ਵੈਸੇ ਫਰੂਟ ਕਹਿੰਦੇ ਖਾਓ ਬਹੁਤਾ, ਜਿਹੜਾ ਪੀਣਾ ਸਟਾਰਟ ਹੁੰਦਾ ਆ ਉਹ ਖਾ ਲਓ। ਪਪਾਇਆ ਖਾ ਲਓ, ਪਪੀਤਾ ਖਾ ਲਓ, ਪੇਅਰ ਖਾ ਲਓ, ਅਤੇ ਨਾਲ ਚੀਆ ਸੀਡ ਰੱਖੋ, ਉਹਨਾਂ ਨੂੰ ਭੇਂ ਦਿਓ ਜਾਂ ਆਪਣੀ ਪਾਣੀ ਵਾਲੀ ਬੋਤਲ ਦੇ ਵਿੱਚ ਪਾ ਹੀ ਰੱਖੋ, ਉਹਨਾਂ ਨੂੰ ਨਾਲ ਰਹਿੰਦੇ ਰਿਹਾ ਕਰੋ। ਹੋਰ ਇਲਾਜ ਆ ਸਾਡੇ ਸਰੋਤੇ ਦੱਸਣਗੇ। ਪਰਮਜੀਤ ਐਲੇ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਵੀ। ਤੇ 3-4 ਜਿਹੜੇ ਦੱਸਿਆ ਇਹਨਾਂ ਨੇ ਇਲਾਜ ਮੰਗੇ ਨੇ। ਇੱਕ ਤੇ ਆਪਾਂ ਪਹਿਲਾਂ ਵੀ ਦੱਸਿਆ ਸੀ ਪਿਛਲੀ ਵਾਰੀ, ਜੇ ਮੌਸਮ ਦੇ ਕਰਕੇ ਰੇਸ਼ਾ ਉਹਨਾਂ ਨੂੰ ਹੈਗਾ ਤੇ ਉਹ ਕੀ ਕਰਨ, ਕਾਲੀਆਂ ਮਿਰਚਾਂ ਸ਼ਹਿਦ 'ਚ ਭਿਉਂ ਕੇ ਉਹਨੂੰ ਚੱਟਣ ਤੇ ਰੇਸ਼ਾ ਚੱਲ ਪਵੇਗਾ, ਉਹ ਰੇਸ਼ਾ ਫਿਰ ਬਾਹਰ ਕੱਢਣ, ਮਲੱਠੀ ਮੂੰਹ 'ਚ ਰੱਖਣ ਤੇ ਰੇਸ਼ਾ ਆਉਂਦਾ ਉਹ ਬਾਹਰ ਕੱਢਣ। ਦੂਸਰਾ ਕੀ ਕਰਨ ਬਈ, ਰੰਗਲੀ ਦਾਤਰ ਜਿਹੜੀ ਹੁੰਦੀ ਹੈ, ਜਿਹੜੀ ਅਸੀਂ ਅਖਰੋਟ ਦੀ ਦਾਤਨ ਜਿਹਨੂੰ ਕਹਿੰਦੇ ਆ, ਜੇ ਉਹ ਲੱਭ ਜਾਂਦੀ ਹੈ ਆਪਣੇ ਸਟੋਰਾਂ 'ਚ ਹੋਣੀ ਹੈ, ਤੇ ਜੇ ਉਹ ਟੁਕੜਾ ਕਿਤੇ ਲੱਭ ਜਾਂਦਾ ਇਹਨਾਂ ਨੂੰ, ਉਹਨੂੰ ਦੰਦਾਂ ਦੇ ਰਾਹੀਂ ਪੀਸ ਕੇ ਤੇ ਚੱਬਣ ਉਹਨੂੰ, ਤੇ ਚੱਬ ਕੇ ਉਹ ਥੁੱਕ ਬਣੇਗੀ। ਉਸ ਥੁੱਕ ਨੂੰ ਹੌਲੀ ਹੌਲੀ ਆਪਣੇ ਗਲ ਦੇ ਅੰਦਰ ਲੰਘਾਉਣ। ਦਿਨ ਦੇ ਵਿੱਚ 1 ਵਾਰੀ ਇਹ ਕਰਨ। ਇਹ ਜਿਨ੍ਹਾਂ ਦੇ ਦੰਦਾਂ 'ਚ ਤਕਲੀਫ ਹੈ ਉਹਨਾਂ ਲਈ ਵੀ ਠੀਕ ਹੈ, ਜਿਹੜੇ ਕਹਿੰਦੇ ਨੇ ਦੰਦ ਬਹੁਤ ਹੀ ਜ਼ਿਆਦਾ ਦੁਖਦੇ ਨੇ, ਔਰ ਜਦੋਂ ਆ ਪੀਸ ਅੰਦਰੋਂ ਥੁੱਕ ਬਣਦੀ ਹੈ, ਲਾਵਾ ਬਣਦਾ ਮੂੰਹ ਦੇ ਵਿੱਚ ਦਾਤਨ ਨਾਲ, ਉਹਨੂੰ ਜੀਭ ਨਾਲ ਲਾ ਕੇ ਚਾਰੇ ਪਾਸੇ ਘੁਮਾਉਣ, ਫਿਰ ਉਹਨੂੰ 3-4 ਮਿੰਟ ਰੱਖਣ। ਬਹੁਤ ਤਿੱਖੀ ਹੁੰਦੀ ਹੈ, ਜੇ ਪਿਓਰ ਮਿਲ ਜਾਵੇ ਅਖਰੋਟ ਦੀ, ਤੇ ਉਹ ਕਰਨਾ। ਉਹ ਇਹਦੇ ਨਾਲ ਬੜਾ ਇਲਾਜ ਹੈ ਦੰਦਾਂ ਦਾ, ਨਾਲੇ ਉਹਨਾਂ ਦਾ ਰੇਸ਼ੇ ਦਾ ਜਿਹੜਾ ਸਿਸਟਮ ਹੈਗਾ, ਗਲ ਜਿਹੜਾ ਅੰਦਰੋਂ ਸਾਫ਼ ਹੋ ਜਾਏਗਾ, ਜੇ ਗਲ 'ਚੋਂ ਰੇਸ਼ਾ ਦਿਖਦਾ ਹੌਲੀ ਹੌਲੀ ਲਗਾਉਣਾ। ਇੱਕ ਆਪਾਂ ਹੀ ਦੱਸਿਆ ਸੀ ਜੇ ਦੂਸਰਾ ਇਲਾਜ ਕਰਨਾ ਤਾਂ ਡਿਸਪ੍ਰਿਨ ਨੂੰ ਵੀ ਪਾਣੀ 'ਚ ਇੱਕਦਮ ਘੋਲ ਕੇ ਕੋਸੇ ਜਿਹੇ ਪਾਣੀ 'ਚ ਉਹਨੂੰ ਹੌਲੀ ਹੌਲੀ ਗਲ ਅੰਦਰ ਲੰਘਾਉਣ। ਇਹਨਾਂ ਨੂੰ ਰੇਸ਼ੇ 'ਚ ਜ਼ਰੂਰ ਫਰਕ ਪਏਗਾ, ਤੇ ਨੱਕ ਅੰਦਰ ਉਹ ਤੇਲ ਲਗਾਉਣ, ਇਹ ਠੀਕ ਹੋ ਜਾਣਗੇ। ਔਰ ਜਿਹੜੇ ਮੋਢੇ ਦੀ ਦਰਦ ਵੀ, ਮੋਢੇ ਫਸੇ ਪਏ ਨੇ ਜਾਂ ਲੱਤਾਂ ਥੱਲੇ ਫਸੇ ਪਏ ਨੇ ਗੰਗੇ, ਜਾਂ ਤਾਂ ਕੋਲੈਸਟਰੋਲ ਹਾਈ ਹੈਗਾ ਇਹਨਾਂ ਦਾ, ਤੇ ਮੋਢਿਆਂ ਦਾ ਜਿਹੜਾ ਹੈਗਾ ਇਹ ਖਾਸ ਕਰਕੇ, ਔਰ ਇਹ ਜਿਹੜਾ ਕੜਲ, ਲੱਤਾਂ ਬਹੁਤ ਆਕੜ ਜਾਂਦੀਆਂ ਨੇ, ਤੁਰਨਾ ਕਿ ਤਾਂ ਹੈ ਤਾਂ ਐਕਸਰਸਾਈਜ਼ ਦੀ ਜ਼ਰੂਰਤ ਵੀ ਬਹੁਤ ਜ਼ਿਆਦਾ। ਆਪਣੀ ਬਾਡੀ ਨੂੰ ਫਲੈਕਸੀਬਲ ਬਣਾਓ, ਥੋੜਾ ਮਸਾਜ ਕਰਕੇ ਐਕਸਰਸਾਈਜ਼ ਕਰੋ। ਔਰ ਖਾਸ ਕਰਕੇ ਸਟ੍ਰੈਸ ਲੈਂਦੇ ਨੇ ਜਿਹੜੇ ਬਿਨਾਂ ਕਾਰਨੋਂ ਸੋਚਦੇ ਨੇ, ਜਾਂ ਸਾਡੇ ਡਰਾਈਵਰਾਂ ਨੂੰ ਗੱਡੀ ਉਸੇ ਪੋਜੀਸ਼ਨ 'ਚ ਬਾਹਾਂ ਰੱਖ ਕੇ ਸਟੀਅਰਿੰਗ ਘੁਮਾਉਣਾ ਪੈਂਦਾ ਹੈ, ਉਹ 8-10 ਘੰਟੇ ਘੁਮਾਈ ਜਾਂਦੇ ਨੇ, ਉਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ। ਤੇ ਭਾਈ ਹੱਥ ਜੋੜ ਕੇ ਸਾਰੇ ਡਰਾਈਵਰ ਵੀਰਾਂ ਨੂੰ ਬੇਨਤੀ ਆ, ਜਿਨ੍ਹਾਂ ਦੀਆਂ ਲੱਤਾਂ 'ਚ ਵੀ ਕੜਲ ਪੈਂਦੇ ਨੇ ਔਰ ਸੁੱਜ ਜਾਂਦੇ ਨੇ ਪੈਰ, ਉਹ ਪਹਿਲਾਂ ਤਾਂ ਇਹ ਹੈ ਕਿ ਕਰਾ ਲੈਣ। ਪਰ ਜਿਹੜੇ ਪੈਰ ਸੁੱਜਣੇ ਆ ਡਰਾਈਵਰਾਂ ਦੇ, ਖਾਸ ਕਰਕੇ ਜੇਕਰ ਉਹਨਾਂ ਨੂੰ ਸ਼ੂਗਰ ਵੀ ਨਹੀਂ ਹੈ, ਕੋਲੈਸਟਰੋਲ ਵੀ ਹਾਈ ਨਹੀਂ ਹੈਗਾ, ਬਲੱਡ ਪ੍ਰੈਸ਼ਰ ਵੀ ਨਾਰਮਲ ਆ, ਤੇ ਉਹ ਜਿਸ ਵੇਲੇ ਘੜੀ ਉਹਨਾਂ ਨੂੰ ਆਰਾਮ ਕਰਨ ਦਾ ਟਾਈਮ ਮਿਲਦਾ, ਉਹ ਆਪਣੇ ਪੈਰ ਉੱਪਰ ਚੁੱਕ ਕੇ ਰੱਖਣ, ਤੇ ਜਿੱਦਾਂ ਲੇਟਦੇ ਨੇ ਉੱਪਰ ਚੁੱਕਣ। ਉਹਦੇ ਨਾਲ ਬਹੁਤ ਜਿਹੜੀ ਏਦਾਂ ਰੈਗੂਲਰ ਜਿਹੜੀ ਸੋਜ ਹੁੰਦੀ ਹੈ, ਜਿੱਦਾਂ ਆਪਾਂ ਇੰਡੀਆ ਤੋਂ ਆਈ ਦਾ ਜਹਾਜ਼ ਛੁੱਟ ਕੇ ਸਾਡੇ ਪੈਰ ਸੁੱਜੇ ਹੁੰਦੇ ਨੇ, ਜੁੱਤੀ ਸਾਨੂੰ ਆਉਂਦੀ ਨਹੀਂ ਜਿਹੜੀ ਪਾਈ ਹੁੰਦੀ ਹੈ। ਇਹ ਇੱਕ ਸਿਸਟਮ ਹੈਗਾ ਸਾਡਾ ਕਿ ਪਰਮਾਨੈਂਟ ਨਹੀਂ ਹੈਗਾ, ਹੈ ਨਾ। ਬੈਠੇ ਸੀਗੇ, ਪੈਰ ਸੁੱਜ ਗਏ ਔਰ ਦੂਸਰੇ ਦਿਨ ਠੀਕ ਹੋ ਗਏ, ਕੋਸੇ ਪਾਣੀ ਨਾਲ ਧੋਤੇ ਠੀਕ ਹੋ ਗਏ। ਲੇਕਿਨ ਹੁਣ ਡਰਾਈਵਰਾਂ ਨੇ ਤਾਂ ਵਿਚਾਰਿਆਂ ਨੇ ਦਾ ਵਰਕ ਹੀ ਇਹ ਹੈਗਾ, ਉਹਨਾਂ ਦੀ ਜੋਬ ਹੀ ਹੈਗੀ ਆ, ਉਹਨਾਂ ਨੂੰ ਬਹੁਤ ਖਿਆਲ ਰੱਖਣਾ ਪੈਣਾ। ਜਦੋਂ ਘਰ ਆਉਂਦੇ ਨੇ ਕੋਸੇ ਪਾਣੀ ਨਾਲ ਪੈਰ ਧੋਣ ਔਰ ਕੋਸ਼ਿਸ਼ ਕਰਨ ਪੈਰ ਉੱਚੇ ਰੱਖਣ ਤੇ ਆਪਣਾ ਸਿਸਟਮ ਚੈੱਕ ਕਰਾ ਕੇ ਰੱਖਣ। ਦੂਸਰਾ, ਇੱਕ ਡਰਾਈਵਰਾਂ ਨੇ ਕਿਹਾ ਕਿ ਸਾਨੂੰ ਕਬਜ਼ ਬੜੀ ਰਹਿੰਦੀ ਹੈ, ਤੁਸੀਂ ਕਾਫੀ ਫਰੂਟ ਦੱਸ ਦਿੱਤੇ ਖਾਣ, ਉਹ ਖਾਂਦੇ ਰਹਿਣ। ਕਿ ਹੁੰਦਾ ਇਹ ਹੈਗਾ ਕਿ ਜਿਸ ਵੇਲੇ ਜ਼ਿਆਦਾ ਦੇਰ ਬੈਠ ਕੇ ਗੱਡੀ ਚਲਾਉਂਦੇ ਨੇ, ਉਹਨਾਂ ਨੂੰ ਕਈ ਵਾਰੀ ਜੰਪ ਲੱਗਦੇ ਨੇ, ਕਈ ਕੁਛ ਹੁੰਦਾ ਹੈ, ਔਰ ਮੂੰਹ ਦੇ ਬਜਾਏ ਹਵਾ ਜਿਹੜੀ ਹੈਗੀ ਹੈ, ਤੁਸੀਂ ਨੋਟ ਕੀਤਾ ਹੋਣਾ ਕਈ ਵਾਰ ਨੇ, ਸੁਣਨ 'ਚ ਤੁਹਾਨੂੰ ਬੜਾ ਅਜੀਬ ਲੱਗੇਗਾ, ਲੇਕਿਨ ਆਪਣੀ ਬਾਡੀ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕਈ ਵਾਰੀ ਆਪਣਾ ਲੈਟਰਿਨ ਵਾਲੀ ਥਾਂ ਤੋਂ ਵੀ ਹਵਾ ਅੰਦਰ ਜਾਂਦੀ ਆ,
ਔਰ ਉਹ ਅੰਦਰ ਜਿਹੜੀ ਉਹਨਾਂ ਦੀ ਨਾੜੀ ਹੈਗੀ ਆ ਫੂਡ ਪਾਈਪ ਜਿਹਨੂੰ ਆਪਾਂ ਕਹਿੰਦੇ ਆ, ਜਿਹਦੇ ਨਾਲ ਲੈਟਰਿਨ ਬਾਹਰ ਆਉਣੀ ਹੁੰਦੀ ਹੈ, ਉਹਦੇ ਵਿੱਚ ਜੰਮ ਜਾਂਦੀ ਜਾ ਕੇ, ਤੇ ਉਹ ਫਿਰ ਉਹਦਾ ਤੋੜ ਲੱਭਣਾ ਪੈਂਦਾ ਸਾਨੂੰ ਕਿ ਅਸੀਂ ਕੀ ਕਰੀਏ। ਪਾਣੀ ਪੀਣਾ ਬਹੁਤ ਜ਼ਰੂਰੀ ਹੈ, ਜੂਸ ਲੈਣ, ਗਾਜਰਾਂ ਦਾ ਜੂਸ ਲੈਣ, ਗਾਜਰਾਂ ਤੇ ਅਨਾਰ ਦਾ ਜੂਸ ਮਿਕਸ ਕਰਕੇ ਲੈਣ, ਸੰਤਰੇ ਦਾ ਜੂਸ ਲੈਣ, ਫਰੂਟ ਤੁਸੀਂ ਦੱਸ ਦਿੱਤੇ ਆ, ਪਪੀਤਾ ਬਹੁਤ ਅੱਛਾ ਹੈ। ਅੱਜ ਕੱਲ੍ਹ ਦੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ, ਘੀਆ ਦੀ ਸਬਜ਼ੀ ਖਾਣ, ਕਿਤੇ ਤੋਰੀਆਂ ਲੱਭ ਜਾਂਦੀਆਂ, ਇਹ ਚੀਜ਼ਾਂ ਦੀ ਸਬਜ਼ੀ ਖਾਣ, ਔਰ ਆਪਣੇ ਡੇਲੀ ਦੇ ਭੋਜਨ ਦੇ ਵਿੱਚ ਇੱਕ ਅੱਧੀ ਆ ਜਿਹੜੀ ਹੈਗੀ ਇੱਦਾਂ ਦੀ ਸਬਜ਼ੀ ਨੂੰ ਇਸਤੇਮਾਲ ਕਰਨ। ਹਲਵਾ ਕੱਦੂ, ਜਿਹੜਾ ਕੱਦੂ ਹੁੰਦਾ, ਕੱਦੂ ਦੀ ਸਬਜ਼ੀ 1-2 ਵਾਰੀ ਲਈ ਜਾਵੇ, ਜਾਂ ਕੱਦੂ ਦਾ ਹਲਵਾ ਬਣਾ ਕੇ ਜਾਂ ਘੱਟ ਸ਼ੂਗਰ ਪਾ ਕੇ ਲਿਆ ਜਾਵੇ, ਉਹਦੇ ਨਾਲ ਇਹ ਸਾਰਾ ਸਿਸਟਮ ਜਿਹੜਾ ਠੀਕ ਹੋ ਜਾਂਦਾ। ਟਾਈਮ ਲੱਗਦਾ ਜਰਾ, ਜੇ ਬਹੁਤੇ ਦਿਨਾਂ ਦਾ ਜੰਮਿਆ ਹੋਵੇ ਤਾਂ ਔਖਾ ਹੈ। ਦੂਸਰਾ ਦੱਸਿਆ ਸੀਗਾ ਵੀ ਜੂਠ ਹੋਈ ਸਾਈਡਾਂ ਤੇ ਨਾ ਮੂੰਹ ਦੇ, ਤੇ ਕਈਆਂ ਦੇ ਸੈਂਟਰ 'ਚ ਵੀ ਹੋ ਜਾਂਦਾ, ਇਹਨੂੰ ਜੂਠ ਕਹਿੰਦੇ ਨੇ ਜਾਂ ਕੀ ਕਹਿੰਦੇ, ਵਿਟਾਮਿਨ ਦੀ ਕਮੀ ਨਾਲ ਹੁੰਦਾ। ਇੱਕ ਭਾਜੀ ਦੱਸ ਕੇ ਗਏ ਨੇ ਵੀ ਇਹਨੂੰ ਠਕਾਣਾ ਪੈਂਦਾ। ਪੁਰਾਣੇ ਲੋਕੀ ਠਾਕਦੇ ਹੁੰਦੇ ਸੀਗੇ, ਉਹਨਾਂ ਦੇ ਨਾ ਮੱਖੀਆਂ ਮੁੱਖੀਆਂ ਬੜੀਆਂ ਹੁੰਦੀਆਂ ਸੀ। ਪਰ ਇਹਦਾ ਵੱਡਾ ਇਲਾਜ ਇਹ ਹੈਗਾ ਕਿ ਕਿਸੇ ਵੀ ਲਿਖੇ ਹੋਏ ਪੇਪਰ ਦੇ ਉੱਤੇ ਜਿਹਦੇ ਤੇ ਸ਼ਾਹੀ ਵਰਤੀ ਗਈ ਹੋਵੇ, ਜਿੱਦਾਂ ਅੱਜ ਕੱਲ੍ਹ ਮਿਲ ਜਾਂਦਾ ਮੋਟਾ ਜਿਹਾ ਕੋਈ ਪੇਪਰ ਲੈਣ, ਲਿਖਿਆ ਹੋਵੇ ਜਿਹੜਾ ਕਾਲੀ ਇੰਕ ਦੇ ਨਾਲ, ਜਾਂ ਕਿਸੇ ਵੀ ਸ਼ਾਹੀ ਨਾਲ ਜਿਹੜਾ ਅਸੀਂ ਪੈਨ ਇਸਤੇਮਾਲ ਕਰਦੇ ਹਾਂ, ਜਾਂ ਉਹ ਲਿਖ ਲੈਣ, ਤੇ ਉਹਨੂੰ ਲੈ ਕੇ ਨਾ ਬਲਵਿੰਦਰ ਜੀ, ਕਾਂਸੀ ਦਾ ਭਾਂਡਾ ਜੇ ਕੋਈ ਹੋਵੇ ਕਿਸੇ ਦੇ ਘਰ, ਕਾਂਸੀ ਦਾ ਭਾਂਡਾ ਲੈਣਾ ਆ, ਕਾਂਸੀ ਦੇ ਭਾਂਡੇ ਦੇ ਉੱਤੇ ਉਹਨੂੰ ਤੀਲੀ ਲਗਾ ਕੇ ਰੱਖ ਦੇਣਾ ਆ। ਉਹਦੇ ਥੱਲੇ ਇੱਕ ਕਰੀਮ ਜਿਹੀ ਬਣ ਜਾਣੀ ਹੈ, ਉਹਦੇ ਕਾਗਜ਼ ਦੇ ਸੜਨ ਨਾਲ, ਗੱਤਾ ਲੈ ਲਿਆ, ਜਿੱਦਾਂ ਕੁਛ ਵੀ ਲੈ ਲਿਆ, ਸੜਨ ਦੇ ਨਾਲ ਜਿਹੜੀ ਯੈਲੋ ਕਲਰ ਦੀ ਕਰੀਮ ਜਿਹੀ ਬਣੇਗੀ, ਉਹ ਕਾਂਸੀ ਦੇ ਭਾਂਡੇ ਨਾਲ ਉਸ ਕਰੀਮ ਨੂੰ ਉਸੇ ਵੇਲੇ ਕੋਸਾ ਹੀ ਦੋਨਾਂ ਸਾਈਡਾਂ ਤੇ ਲਗਾਉਣਾ। ਤੀਸਰੇ ਦਿਨ ਹੀ ਇਹਨਾਂ ਨੂੰ ਫਰਕ ਪਏਗਾ, 2 ਵਾਰੀ ਇਹ ਲਗਾਉਣ, ਕਿਉਂਕਿ ਕਾਂਸੀ ਦੇ ਭਾਂਡੇ ਦੀ ਜਿਹੜੀ ਕੱਸ ਹੁੰਦੀ ਆ ਉਹ ਜਲ ਕੇ ਗੱਤੇ ਦੇ ਨਾਲ, ਤੇ ਉਹ ਬਹੁਤ ਫਾਇਦਾ ਦਿੰਦੀ ਹੈ ਇਸ ਦੇ ਲਈ। ਔਰ ਮੁੜ ਕੇ ਹੁੰਦੀਆਂ ਵੀ ਜੇ ਮੁੜ ਕੇ ਹੁਣ ਫਿਰ ਇਸ ਨੂੰ ਇਸਤੇਮਾਲ ਕਰ ਸਕਦੇ ਨੇ। ਤੇ ਕਰੀਮਾਂ ਲਾਉਣ ਦਾ ਇਹ ਹੈ ਕਿ ਜਦੋਂ ਰੋਟੀ ਖਾਂਦੇ ਨੇ ਜਾਂ ਚਾਹ ਪੀਂਦੇ ਨੇ ਜਾਂ ਦੁੱਧ ਪੀਂਦੇ ਨੇ, ਉਹਨਾਂ ਦੇ ਜਿਹੜਾ ਅਗਲਾ ਹਿੱਸਾ ਜੀਭ ਦਾ ਹੈਗਾ, ਜਦੋਂ ਉਹਨੂੰ ਠੰਡਾ ਲੱਗਾ ਹੋਇਆ ਉਸ ਵੇਲੇ ਕੋਸਾ ਹੈ। ਜੇ ਇਹਨਾਂ ਨੂੰ ਨਹੀਂ ਟਾਈਮ ਮਿਲਦਾ ਵੀ ਅਲੱਗ ਤੋਂ ਟਕੋਰ ਦੇਣੀ ਹੈ ਉਸ ਚੀਜ਼ ਨੂੰ, ਤੇ ਉਹ ਜਦੋਂ ਜੀਭ ਦਾ ਚਾਹ ਦਾ ਘੁੱਟ ਭਰਿਆ, ਜੀਭ ਗਰਮ ਹੋ ਗਈ ਹੋਈ ਆ, ਉਹਨੂੰ ਸਾਈਡ ਦੇ ਉੱਤੇ ਲਗਾਉਣ। ਆਪਣੀ ਜੀਭ ਦੀ ਜਿਹੜੀ ਥੁੱਕ ਹੁੰਦੀ ਹੈ, ਸਵੇਰੇ ਉੱਠ ਕੇ ਥੁੱਕ ਵੀ ਲਗਾਉਣ, ਇਹਨਾਂ ਦੇ ਨਾਲ ਮੈਨੂੰ ਫਾਇਦਾ ਹੋਏਗਾ। 2-3 ਚੀਜ਼ਾਂ ਕਰਨ ਦੇ ਨਾਲ 2 ਦਿਨਾਂ 'ਚ ਹੀ ਠੀਕ ਹੋ ਜਾਣਾ ਹੈ ਜ਼ਖਮ ਇਹਨਾਂ ਦਾ। ਤੇ ਪੈਰਾਂ ਦੀ ਸੋਜ ਬਾਰੇ ਵੀ ਤੁਹਾਨੂੰ ਦੱਸ ਦਿੱਤਾ। ਬਹੁਤ ਧੰਨਵਾਦ ਕਿ ਤੁਸੀਂ ਯਾਦ ਰੱਖਣਾ, ਕਿੰਨੀ ਵਾਰੀ ਦੱਸਿਆ ਸੀਗਾ ਖੰਘ ਬਾਰੇ, ਅਸੀਂ ਖੰਘ ਬਾਰੇ ਵੀ ਦੱਸਿਆ ਬਹੁਤ ਵਾਰੀ, ਪੱਥਰੀਆਂ ਬਾਰੇ ਵੀ ਕਾਫੀ ਵਾਰੀ ਲਿਖਾਇਆ। ਮੈਂ ਦੇਖਦੀ ਹਾਂ ਜੀ ਕਿਤੇ ਹੈਗਾ, ਨਹੀਂ ਤਾਂ ਕਿਸੇ ਨਾ ਕਿਸੇ ਭੈਣ ਨੇ ਪੱਥਰੀਆਂ ਲਈ ਦੱਸਣਾ ਆ ਜਾਣਾ। ਔਰ ਵੀਰ ਜੀ ਨੇ ਸਾਡੇ ਨੇ ਦੱਸਿਆ ਹੋਇਆ, ਪਿਛਲੇ ਪ੍ਰੋਗਰਾਮ ਦੇਖਣਗੇ ਨਾ, ਉਹਦੇ ਵਿੱਚ ਹੀ ਦੱਸ ਕੇ ਗਏ ਨੇ ਪਿੱਤੇ ਦੀ ਪੱਥਰੀ ਤੇ ਆਪਣਾ ਬਲੱਡ ਦੀ ਪਤਲੀ, ਦੋਨਾਂ ਪੱਥਰੀਆਂ ਬਾਰੇ ਇਲਾਜ, ਤੇ ਉਹ ਭੈਣ ਭਰਾ ਦੇਖ ਲੈਣ। ਥੈਂਕ ਯੂ ਸਮਾਂ ਦੇਣ ਲਈ, ਬਹੁਤ ਬਹੁਤ ਥੈਂਕ ਯੂ, ਬਹੁਤ ਧੰਨਵਾਦ ਜੀ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੇ ਲੱਤਾਂ ਦੀ ਕਹਿੰਦੇ ਲੱਤਾਂ ਨਾੜਾਂ ਚੜ੍ਹਦੀਆਂ, ਇਹਦਾ ਕੋਈ ਤਰੀਕਾ ਹੈਗਾ ਜੀ? ਤੁਸੀਂ ਪਹਿਲੇ ਤੇ ਪੱਬਾਂ ਪਾਸੋਂ ਕੰਧ ਨਾਲ ਸਿਰ ਲਾ ਕੇ ਹੱਥ ਥੱਲੇ ਰੱਖ ਕੇ ਕੰਧ ਨਾਲ ਖੜੋ, ਜਿੰਨੇ ਦੇ ਵੱਧ ਖੜ ਸਕਦੇ ਆ। ਫਿਰ ਜੇ ਪੱਬਾਂ ਪਾਰ ਕੇ ਫਿਰ ਪਾਸ ਛੱਡ ਦਿਓ, ਫਿਰ ਅੱਡੀਆਂ ਪਰ ਖੜੇ ਹੋ ਜਾਓ। ਅੱਡੀਆਂ ਨਾਲ ਖੜੇ ਹੋਣ ਤਾਂ ਫਿਰ ਇਹਨੇ ਕੀ ਹੋ ਕਰਨ ਦਾ ਮਤਲਬ ਥੋੜੀ ਜਿਹੀ ਐਕਸਰਸਾਈਜ਼ ਖਿੱਚ ਪਾਊਗੀ। ਖਿੱਚ ਪਾਉਣ ਦੇ ਨਾਲ ਕਹਿੰਦੇ ਕਿੱਲਾਂ ਦੀ ਮਦਦ ਹੱਲ ਹੋ ਜਾਂਦੀ ਹੈ। ਇੱਕ ਤਾਂ ਹਲਾ ਕੇ ਕਾਲੀਆਂ ਮਿਰਚ ਜਿਹੜੀਆਂ ਆਪਣੇ ਨਿੰਬੂ ਦੇ 10 ਭਿੰਨ ਕੇ 15-20 ਦਿਨ ਭਿੰਨ ਕੇ ਰੱਖਣੀਆਂ ਜੀ। ਇਹ ਵੀ ਇੱਕ ਨੁਸਖਾ ਹੈ। ਜਿਹੜੇ ਕਿੱਲਾਂ ਚੜ੍ਹਦੀਆਂ ਉਹਦੇ ਨਾਲ ਕਹਿੰਦਾ ਹੋਰ ਰਗੜ ਕੇ ਜਾਂ 5 ਮਿੰਟ ਉਹ ਪਾਣੀ ਨਾਲ ਖਾ ਲਓ। ਇਹ ਸਭ ਤੋਂ ਮੁਫੀਦ ਨੁਸਖਾ ਹੈ ਜੀ। ਇੱਕ ਮੈਂ 2 ਤਿੰਨੇ ਪੁੱਛਣਾ ਚਾਹੁੰਦਾ ਜੀ, ਵੀ ਜਿਹੜੀ ਚਿੱਟੀ ਫਟੜੀ ਤੇ ਕਾਲੀ ਜਾਂ ਫਿਰ ਲਾਲ ਫਟੜੀ ਦੇ ਕੀ ਫਰਕ ਹੈ ਜੀ? ਇੱਕ ਕਿਹੜੀ ਤੇ ਚਿੱਟੀ ਫਟ ਜਾਂਦੀ ਤੇ ਲਾਲ ਫਟ ਜਾਂਦੀ ਹੈ, ਫਟਕਰੀ ਦੱਸੀ ਜਾਂਦੀ ਹੈ। ਫਟਦਾ ਉਹਦਾ ਫਰਕ ਹੈ। 2 ਕਿਸਮਾਂ ਆ ਜੀ, ਕਿੱਦਾਂ ਪਤਾ ਜੀ? ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਹਰਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਕੋਈ ਪੁੱਛਦੇ ਸੀ ਕਬਜ਼ ਲਈ, ਭੈਣ ਬਹੁਤ ਜ਼ਿਆਦਾ ਰਹਿੰਦੀ ਆ। ਭੈਣ ਜੀ ਇਲਾਜ ਤਾਂ ਬਹੁਤ ਸੌਖਾ ਜਿਹਾ ਹੀ ਆ, ਪਰ ਮੈਨੂੰ ਨਹੀਂ ਪਤਾ ਵੀ ਇੱਥੋਂ ਮੈਡੀਸਨ ਨਹੀਂ, ਮਿੱਟੀ ਚੀਕਣੀ ਚਾਹੀਦੀ। ਠੀਕ ਆ, ਬਹੁਤ ਚੀਕਣੀ ਮਿੱਟੀ ਹੋਵੇ ਬਸ। ਉਹ ਜਦੋਂ ਵੀ ਆਪਾਂ ਨੂੰ ਉੱਠਦੇ ਹਾਂ, ਵਿਹਲਿਆਂ ਬਾਥਰੂਮ ਕਰਦੇ ਹਾਂ, ਜਾਂਦੇ ਹਾਂ, ਉਦੋਂ ਹੀ ਮਰਜ਼ੀ ਕਿੰਨੀ ਕਰਕੇ ਲਾ ਲਓ। ਉਹ ਲੰਮਾ ਟਾਈਮ ਲਾਈ ਚਲੋ, ਮੁੜ ਕੇ ਕਦੇ ਕਬਜ਼ ਨਹੀਂ ਉੱਠੀ। ਠੀਕ। ਹਾਂਜੀ, ਮੈਂ ਇਹਨੂੰ ਸੀ ਬਹੁਤ ਜ਼ਿਆਦਾ, ਮੈਂ ਇਹੀ ਇਲਾਜ ਕੀਤਾ। ਮੈਨੂੰ ਤਾਂ ਹੁਣ ਪਤਾ ਨਹੀਂ ਹੋਈ, ਜੇ ਕਿਤੇ ਮਾੜਾ ਮੋਟਾ ਹੁੰਦਾ ਮੈਂ ਬਸ 2-4 ਦਿਨ ਲਾਉਣੀ ਸੀ। ਠੀਕ ਹੈ ਜੀ। ਹਾਂਜੀ, ਤੇ ਜ਼ਰੂਰੀ ਚਾਹੇ ਇੱਥੇ ਆਪਣਾ ਕਹਿੰਦੇ ਹਾਂ ਵੀ ਬੁੜੀਆਂ ਅੱਗੇ ਖਾਂਦੀਆਂ ਨੇ, ਜੇ ਉਹ ਵੀ ਮਿਲ ਜਾਵੇ ਤਾਂ ਸ਼ਾਇਦ ਉਹ ਵੀ ਠੀਕ ਨਹੀਂ ਹੋਵੇ। ਠੀਕ ਹੈ। ਮੈਨੂੰ ਤਾਂ ਪਤਾ ਨਹੀਂ, ਪਰ ਮੈਂ ਤਾਂ ਦੇਖੀ ਨਹੀਂ, ਸੁਣਿਆ ਹੋਇਆ। ਚਲੋ ਠੀਕ ਹੈ, ਵਧੀਆ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਜਿਹੜੇ ਕਹਿੰਦੇ ਸੀਗੇ ਉਂਗਲੀ ਨਾਲ ਸਰਕੂਲੇਸ਼ਨ ਨਹੀਂ ਹੁੰਦੀ ਬਲੱਡ ਦੀ, ਹਾਂਜੀ, ਉਹ ਉਹਨੇ ਇੱਕ
ਇੱਕ ਤਾਂ ਜੇ ਮਟਰ ਹੁੰਦੇ ਆ ਉਹਨੇ ਮਟਰ ਖਾਣੇ, ਹਾਂਜੀ, ਥੋੜੇ ਲੈ ਕੇ ਉਹਨੂੰ ਪਾਣੀ ਮਾ ਉਬਾਲਣਾ ਹੈਗਾ। ਅੱਛਾ, ਪਾਣੀ ਮਾ ਉਬਾਲ ਕੇ ਜਾਂ ਕੋਸਾ ਜਿਹਾ ਹੋ ਜਾਵੇ ਮਾੜਾ ਮੋਟਾ ਇਹਨੂੰ ਉਹਨਾਂ ਨੂੰ ਪਾ ਸਕਦੇ ਆ, ਉਹਦੇ ਵਿੱਚ ਹੱਥ ਡਬੋ ਕੇ ਰੱਖਣਾ ਉਹਨਾਂ ਨੇ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਫਿਰ ਤੁਸੀਂ ਕਸੁੰਬੇ ਦਾ ਤੇਲ ਉੱਥੇ ਇੰਡੀ ਹੈ ਭਾਈ, ਉੱਥੇ ਮਿਲ ਜਾਣਾ ਹੈਗਾ ਜੀ। ਹਾਂਜੀ, ਮਿਲ ਜਾਂਦਾ ਉਹ ਤਾਂ। ਹਾਂਜੀ, ਹਾਂ, ਕਸੁੰਬੇ ਦਾ ਤੇਲ, ਉਹਦੀ ਮਾਲਿਸ਼ ਕਰਨੀ ਹੈ ਜੀ। ਠੀਕ ਹੈ ਜੀ। ਉਹ ਮਾਲਿਸ਼ ਕਰੋ ਤੁਸੀਂ। ਬਾਕੀ ਵੀਰਵਾਰ ਨੂੰ ਸੁਣ ਲਿਓ, ਫਿਰ ਬਲੱਡ ਸਰਕੂਲੇਸ਼ਨ ਦੇ ਹੋਰ ਮੈਂ ਨੁਕਸੇ ਦੱਸ ਦੂੰਗਾ ਜੀ। ਠੀਕ ਹੈ ਜੀ। ਚਲੋ ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਵੀ ਸਰੋਤੇ ਦੱਸ ਸਕਦੇ ਹਾਂ, ਬਹੁਤ ਵਾਰੀ ਜਗਵੀਰ ਸਿੰਘ ਹੋਰਾਂ ਨੇ ਇਲਾਜ ਦੱਸੇ ਹੁੰਦੇ ਆ। ਜੇ ਤੁਸੀਂ ਲਿਖੇ ਵੀ ਹੋਏ ਆ ਤਾਂ ਵੀ ਤੁਸੀਂ ਸ਼ੇਅਰ ਕਰ ਸਕਦੇ ਆ। ਰੂਪੀ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਸਰੀਰ ਤੇ ਖਾਜ ਬਹੁਤ ਜ਼ਿਆਦਾ ਆਉਂਦੀ ਆ, ਜਿੱਦਾਂ ਉਂਗਲੀਆਂ ਹੱਥਾਂ ਦੀਆਂ ਪੈਰਾਂ ਦੀਆਂ ਵਿੱਚ ਨਾ ਬਰੀਕ ਬਰੀਕ ਪਾੜੇ ਜਾਂ ਚੀਰੇ ਜਿਹੇ ਆਣ ਕੇ ਵਿੱਚੋਂ ਲਹੂ ਸਿਮਦਾ ਆ। ਅੱਛਾ, ਸਾਰੀ ਸਰੀਰ ਤੇ ਭੈਣ ਜੀ ਹੋਈ ਆ, ਜਿੱਦਾਂ ਮੈਨੂੰ ਵੀਕ ਹੋ ਗਿਆ ਏਦਾਂ ਹੀ। ਹਾਂ, ਬਸ ਠੰਡਾ ਠੁੰਡਾ ਪੀਵੋ, ਆਪਾਂ ਪੁੱਛਦੇ ਹਾਂ। ਹਾਂਜੀ ਭੈਣ ਜੀ, ਮੈਂ ਜਿੱਦਾਂ ਐਮਰਜੈਂਸੀ ਵੀ ਰਹਿ ਕੇ ਆਈ ਇੱਕ ਰਾਤ, ਤਾਂ ਉਹ ਨਹੀਂ ਜਿੱਦਾਂ 3 ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ, ਉਹਨਾਂ ਵੀ ਨਹੀਂ ਫਰਕ ਪੈ ਰਿਹਾ। ਉਹਨਾਂ ਹੋਰ ਗਰਮੀ ਹੁੰਦੀ ਤੁਹਾਨੂੰ। ਅੱਛਾ ਜੀ, ਠੰਡੀਆਂ ਚੀਜ਼ਾਂ ਪੀਵਾਂ? ਹਾਂਜੀ ਹਾਂਜੀ, ਠੀਕ ਹੈ ਭੈਣ ਜੀ, ਓਕੇ, ਸਤਿ ਸ਼੍ਰੀ ਥੈਂਕ ਯੂ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੈ ਨਾ, ਉਹ ਫਿਰ ਇੱਦਾਂ ਹੀ ਹੋ ਜਾਂਦੀਆਂ। ਅਗਲੇ ਸਾਡੇ ਕਾਲਰ ਨੇ ਜੀ ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਮੇਰੇ ਨਾ ਪੈਰ ਦੀ ਜਿਹੜੀ ਪਿੰਨੀ ਆ, ਉਹ ਤੇ 2 ਦਿਨ ਹੋ ਗਏ ਤੇ ਮਾੜੀ ਮਾੜੀ ਸੋਜ ਜਿਹੀ ਆਉਣ ਲੱਗ ਗਈ। ਅੱਛਾ। ਹਾਂਜੀ, ਅੱਗੇ ਤਾਂ ਨਹੀਂ ਸੀਗੀ, ਆ 2 ਦਿਨ ਹੋਏ ਆ ਤੇ ਦੁਖਦਾ ਨਹੀਂ, ਓਦਾਂ ਦੁਖਦੀ ਨਹੀਂ। ਅੱਛਾ, ਪਿੰਨੀ ਤੇ ਹੁੰਦੀ ਆ ਸੋਜ? ਹਾਂਜੀ, ਪਿੰਨੀ ਦੇ ਦੁਆਲੇ ਸੋਜ ਜਿਹੀ। ਅੱਛਾ, 2 ਦਿਨ ਹੋਏ ਆ ਹਜੇ। ਚਲੋ, ਦੁਖਦੀ ਨੀ ਗੀ, ਓਦਾਂ ਸੋਜ ਹੋਈ ਆ। ਹਾਂਜੀ, ਜੇ ਕੋਈ ਦੱਸ ਕੇ ਜਾਵੇ ਤਾਂ ਵਧੀਆ ਹੈ, ਨਹੀਂ ਤਾਂ ਫਿਰ ਮੈਂ ਵੀਰਵਾਰ ਤੱਕ ਵੇਟ ਕਰੂੰਗੀ। ਠੀਕ ਹੈ ਜੀ। ਹਾਂਜੀ, ਉਹ ਦੱਸਣਗੇ ਨਾ ਜਿਹੜੇ ਜਗਵੀਰ ਸਿੰਘ ਡਾਕਟਰ ਦੱਸਦੇ। ਦੱਸਣਗੇ। ਚਲੋ ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। 408 272 52 ਸਟੂਡੀਓ ਦਾ ਫੋਨ ਨੰਬਰ ਆ। ਅਗਲੇ ਕਾਲਰ ਜੋਗਿੰਦਰ ਸਿੰਘ ਜੀ। ਜੋਗਿੰਦਰ ਸਿੰਘ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਮੈਨੂੰ ਨਾ ਐਲਰਜੀ ਹੁੰਦੀ ਹੈ ਤੇ ਉਹ ਸਾਰੇ ਸਰੀਰ ਤੇ ਧੱਫੜ ਜਿਹੇ ਬਣ ਜਾਂਦੇ ਲਾਲ ਲਾਲ, ਤੇ ਖੁਰਕ ਬਹੁਤ ਹੁੰਦੀ ਹੈ ਜੀ। ਕਾਹਦੇ ਤੋਂ ਹੁੰਦੀ ਹੈ? ਪਤਾ ਨਹੀਂ ਜੀ ਕਾਹਦੇ ਤੋਂ ਹੁੰਦੀ। ਮੈਂ ਟੈਸਟ ਵੀ ਕਰਾਏ ਸੀ, ਉਹ ਕਹਿੰਦੇ ਵੀ ਤੈਨੂੰ ਵੈਸੇ ਤਾਂ ਕਹਿੰਦੇ ਡਸਟ ਤੋਂ ਵੀ ਆ, ਸਾਰੀ ਚੀਜ਼ਾਂ ਤੋਂ, ਜਿਹੜੇ ਫੁੱਲ ਆ ਉਹਨਾਂ ਤੋਂ ਵੀ ਆ, ਹਵਾ ਤੋਂ ਵੀ ਆ। ਤੇ ਮੈਂ ਸੋਚਿਆ ਸ਼ਾਇਦ ਕੋਈ ਖਾਣ ਖੂਨ ਨਾਲ ਫੂਡ ਤੋਂ ਆ, ਪਰ ਫੂਡ ਤੋਂ ਨਹੀਂ ਹੈਗੀ ਜੀ। ਮੈਂ ਫੂਡ ਟੈਸਟ ਵੀ ਕਰਾਇਆ ਸੀਗਾ। ਅੱਛਾ, ਸਮੈਲ ਲੈਣ ਤੋਂ ਹੀ ਹੋਣੀ। ਪਤਾ ਸਮੈਲ ਤੋਂ ਹੈ ਜੀ ਕਿ ਡਸਟ ਤੋਂ ਹੈ ਜੀ, ਪਰ ਬਸ ਸ਼ਾਮ ਕੁ ਵੇਲੇ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਜੀ, ਤੇ ਖੁਰਕ ਬਹੁਤ ਉਹਦੇ ਨਾਲੇ ਸਾਰੇ ਸਰੀਰ ਤੇ ਜਿੱਦਾਂ ਧੱਫੜ ਜਿਹੇ ਪੈ ਜਾਂਦੇ, ਸਿਰਫ ਮੂੰਹ ਬਚਦਾ ਬਸ। ਹੱਥ ਪੈਰ ਵੀ ਸੁੱਜ ਜਾਂਦੇ ਧੱਫੜ ਪੈਣ ਨਾਲ। ਠੀਕ ਹੈ। ਤੇ ਜੇ ਕੋਈ ਅੱਜ ਦੱਸ ਦੇਵੇ ਤਾਂ ਚਲੋ ਠੀਕ ਹੈ, ਨਾ ਤਾਂ ਫਿਰ ਵੀਰਵਾਰ ਨੂੰ ਕੋਸ਼ਿਸ਼ ਕਰਾਂਗੇ ਜੀ, ਕਿਉਂਕਿ ਮੈਂ ਫਿਰ ਰੋਡ ਤੇ ਚੱਲ ਜਾਂਦਾ, ਤੇ ਰੋਡ ਤੇ ਕਿਵੇਂ ਨਹੀਂ ਚੱਲਦਾ ਰੇਡੀਓ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਐਪ ਤੁਹਾਡੀ ਸਾਥੀ ਆ ਜੀ, ਜ਼ਰੂਰ ਕੋਸ਼ਿਸ਼ ਕਰ ਸਕਦੇ ਹਾਂ। ਵੈਸੇ ਕਈ ਜਗ੍ਹਾ ਬਿਲਕੁਲ ਨਹੀਂ ਚੱਲਦੀ, ਕਈ ਜਗ੍ਹਾ ਫੋਨ ਵੀ ਨਹੀਂ ਚੱਲਦੇ ਹੁੰਦੇ। 408 272 52 ਸਟੂਡੀਓ ਦਾ ਫੋਨ ਨੰਬਰ ਆ। ਆਪਾਂ ਇੱਕ ਬ੍ਰੇਕ ਵੀ ਲਵਾਂਗੇ। ਗੁਰਿੰਦਰਪਾਲ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀ, ਭਾਈ ਸਾਹਿਬ ਪੁੱਛਦੇ ਸੀ ਗੋਡੇ ਜਿਹਨਾਂ ਦੇ ਦਰਦ ਕਰਦੇ। ਹਾਂਜੀ। ਰੇਡੀਓ ਤੇ ਸੁਣਿਆ ਸੀ, ਉਹ ਕਹਿੰਦੇ ਜਦੋਂ ਬੈਕ ਚੱਲਣ ਨਾਲ ਥੋੜ੍ਹਾ ਜਿਹਾ ਲੱਤਾਂ ਜਦੋਂ ਮੋਰ ਨਹੀਂ ਚੱਲਣਾ ਆ, ਥੋੜੇ ਆਪਣੇ ਪੈਰ ਜਿੱਦਾਂ 1.5 ਫੁੱਟ ਚੌੜੇ ਕਰਕੇ ਤੁਰਨ ਨਾਲ ਬਹੁਤ ਫਰਕ ਪੈਂਦਾ। ਅੱਛਾ ਜੀ। ਤੇ ਜਿਨ੍ਹਾਂ ਦੇ ਜ਼ਿਆਦਾ ਦਰਦ ਕਰਦੇ ਆ, ਇੱਕ ਉਹ ਕਹਿੰਦੇ ਸੀਗੇ ਆਪਣੇ ਜਿਹੜੇ ਹੈਗੇ ਆ ਪੰਪਕਿਨ ਸੀਡ, ਇਹ ਜ਼ਿਆਦਾ ਖਾਣ, ਜਿੱਦਾਂ 2-3 ਚਮਚੇ ਰੋਜ਼, ਤੇ ਆਸ਼ਵਗੰਧਾ ਦੇ ਕੈਪਸੂਲ ਦੱਸੇ ਸੀ। ਹਾਂਜੀ ਹਾਂਜੀ, ਇਹ ਦੱਸਣਾ ਸੀਗਾ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅਸ਼ਵਗੰਧਾ ਦੇ ਬੂਟੇ ਵੀ ਹੈਗੇ ਆ, ਪੱਤੇ ਵੀ ਮਿਲ ਜਾਂਦੇ ਹੋਣੇ ਆ, ਕੁਛ ਨਾ ਕੁਛ ਜ਼ਰੂਰ ਮਿਲ ਜਾਂਦਾ ਆ। ਅਤੇ ਪੰਪਕਿਨ ਸੀਡ ਜਿਹੜੇ ਆ ਉਹ ਬਹੁਤ ਵਧੀਆ ਆ, ਉਹ ਵੀ ਤੁਸੀਂ ਖਾ ਸਕਦੇ ਆ। ਪਰ ਇਹ ਨਹੀਂ ਵੀ ਜੇ ਅੱਜ ਰਾਤ ਨੂੰ ਮੁੱਠ ਖਾਧੀ ਹੈ ਤਾਂ ਸਵੇਰੇ ਤੁਹਾਨੂੰ ਹੋ ਜਾਊਗਾ ਠੀਕ। ਥੋੜ੍ਹੇ ਕੁ ਦਿਨ ਇਹਨਾਂ ਚੀਜ਼ਾਂ ਨੂੰ ਨਾ ਕੰਟੀਨਿਊ ਖਾ ਕੇ ਦੇਖੋ ਤੁਸੀਂ। ਰਣਜੀਤ ਕੌਰ। ਹੈਲੋ ਸਰ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਜੀ ਜਿਹੜਾ ਕਬਜ਼ ਦਾ ਕਿਸੇ ਵੀਰ ਨੇ ਕਿਹਾ ਸੀ, ਇੱਕ ਸਰਨਾਹ ਦੇ ਪੱਤੇ, ਇੱਕ ਮਿੱਠੀ ਸੌਂਫ ਤੇ ਇੱਕ ਮਿਸ਼ਰੀ ਬਰਾਬਰ ਦੀ ਲੈ ਕੇ ਤਾਂ ਉਹਨਾਂ ਨੂੰ ਗ੍ਰਾਇੰਡ ਕਰਕੇ ਰਾਤ ਨੂੰ ਰੋਟੀ ਖਾਣ ਕੇ ਤਾਂ 1 ਚਮਚਾ ਲੈ ਲਓ, ਪਾਣੀ ਨਾਲ ਲੈ ਲਓ, ਦੁੱਧ ਨਾਲ ਲੈ ਲਓ। ਜਿਹਦੇ ਰੈਸ਼ ਹੁੰਦੀ ਆ, ਇਹ ਵੀ ਸ਼ਰਤ ਹੀ ਹੈ ਜੀ ਬਈ ਮੁਸ਼ਕਪੂਰ ਪਾ ਕੇ ਤਾਂ ਨਾਰੀਅਲ ਦੇ ਤੇਲ ਨਾਲ ਲਾਓ ਸਾਰੇ ਸਰੀਰ ਤੇ ਫਿਰ ਉਹਦੇ ਤੇ 1 ਟਿਊਬ ਆ
ਕਲੋਬੈਟਾਸੋਲ। ਇਹ ਬਹੁਤ ਮਾੜੀ ਜਿਹੀ ਲਾਓ ਤਾਂ 5 ਮਿੰਟ ਦੇ ਵਿੱਚ ਤੁਹਾਡੇ ਠੀਕ ਹੋ ਜਾਣਾ। ਪਰ ਤੇਲ ਲਾਉਣਾ ਪੈਣਾ, ਪਹਿਲਾਂ ਨਾਰੀਅਲ ਦਾ ਤੇਲ ਮੁਸ਼ਕਪੁਰ 'ਚ ਪਾ ਕੇ। ਉਹ ਮੇਰੇ ਬੋਸਟਰ ਟੀਕੇ ਨਾਲ ਬਹੁਤ ਹੋ ਗਈ ਸੀ ਤੇ ਇਹਦੇ ਨਾਲ ਹਟੀ ਆ। ਠੀਕ ਹੈ ਜੀ। ਜੇ ਕਹੋ ਤਾਂ ਮੈਂ ਸਪੈਲਿੰਗ ਬੋਲ ਦਿੰਦੀ ਹਾਂ, ਕਲੋਬੈਟਾਸੋਲ ਟਿਊਬ ਆ। ਹਾਂਜੀ ਠੀਕ ਹੈ। ਜਿਹੜਾ ਤੁਸੀਂ ਉਹ ਬਹੁਤ ਅਸਰ ਕਰਦਾ, ਜਿਹੜਾ ਕੋਕੋਨਟ ਆਇਲ ਲਾਉਂਦੇ ਨਾ, ਬਹੁਤ ਅਸਰ। ਹਾਂਜੀ ਹਾਂਜੀ, ਉਹ ਲਾਉਣਾ ਏਦਾਂ ਹੈ ਜੀ, ਜਦੋਂ ਤੁਸੀਂ ਨਹਾਉਂਦੇ ਆ ਤਾਂ ਉਹ ਸਾਫ਼ ਕਰਕੇ ਤੌਲੀਏ ਨਾਲ ਤਾਂ ਫੇਰ ਲਾਉਣਾ। ਇਹ ਨਹੀਂ ਪਿਲਾ ਕੇ ਤਾਂ ਪਾਣੀ ਪਾ ਲਓ, ਏਦਾਂ ਇਹਦਾ ਅਸਰ। ਹਾਂਜੀ ਹਾਂਜੀ ਹਾਂਜੀ। ਅੱਛਾ ਜੀ, ਥੈਂਕ ਯੂ ਜੀ, ਕਾਲ ਦੇਣ ਦਾ ਬਹੁਤ ਬਹੁਤ ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਚੱਲ ਰਿਹਾ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਕੋਈ ਛੋਟੀਆਂ ਮੋਟੀਆਂ ਬਿਮਾਰੀਆਂ ਬਾਰੇ ਪੁੱਛਦੇ ਹਾਂ। ਕਈਆਂ ਨੂੰ ਜ਼ਿਆਦਾ ਜਿਹੜੀਆਂ ਬਿਮਾਰੀਆਂ ਸੀਗੀਆਂ ਉਹਨਾਂ ਤੋਂ ਵੀ ਆਰਾਮ ਆਉਂਦਾ, ਪਰ ਗੱਲ ਹੈਗੀ ਕਿ ਤੁਸੀਂ ਕਰਕੇ ਕੀ ਦੇਖਦੇ ਹੈਗੇ ਆ, ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਵਰਤਦੇ ਆ। ਦੇਸੀ ਚੀਜ਼ਾਂ ਹੁੰਦੀਆਂ, ਦੇਸੀ ਘਰੇਲੂ ਇਲਾਜ ਹੁੰਦੇ ਆ, ਅਤੇ ਇਹਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। ਤੁਸੀਂ ਕਾਲ ਕਰਕੇ ਕੁਛ ਨਾ ਕੁਛ ਦੱਸ ਸਕਦੇ ਹਾਂ, ਪੁੱਛ ਸਕਦੇ ਹਾਂ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 408-272 5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਹੋਏ ਨੇ ਜੀ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਉਹ ਜਿਹੜੇ ਹੁਣੇ ਕਹਿੰਦੇ ਸੀ ਨਾ ਉਹਨੇ ਵੀ ਪਿੰਡੇ ਦੇ ਖਾਦ ਜੀ ਹੁੰਦੀ ਹੈ, ਹਾਂਜੀ ਹਾਂਜੀ, ਉਹ ਐਂ ਕਰੇ ਪੱਕਾ ਇਲਾਜ ਹੈ ਜੀ। ਹੁਣੇ ਮੈਂ 2 ਵੀਕਾਂ ਹੋਇਆ ਕਰਕੇ ਹਟਿਆ ਬੰਦੇ ਨਾਲ, ਐਨ ਠੀਕ ਹੋ ਗਿਆ ਜੀ। ਐਨ ਪੱਕੇ ਕੰਮ ਹੈ। ਤੁਸੀਂ ਲੈਣੀ ਹੈ ਜੀ ਗਲੈਸਰੀਨ, ਹਾਂਜੀ, ਤੇ ਉਸ ਤੇ ਦੁੱਗਣਾ ਪਾਣਾ ਹੈਗਾ ਜੀ ਤਾਰੇ ਮੇਰੇ ਦਾ ਤੇਲ। ਬਸ ਇਹ ਮਿਕਸ ਕਰਕੇ ਇਹਦੀ ਮਾਲਿਸ਼ ਐਨ ਚੰਗੀ ਤਰ੍ਹਾਂ ਕਰ ਲਓ ਪਿੰਡੇ ਦੇ ਉੱਤੇ ਜਿੱਥੇ ਸਾਰੇ ਖਾਜ ਹੁੰਦੀ। ਪਹਿਲਾਂ ਤਾਂ ਹਾਂ ਐਨ ਪੱਕਾ ਆਰਾਮ ਆ ਜਾਊਗਾ ਜੀ। 2 ਹਫ਼ਤੇ ਕਰੋ, ਤਾਂ ਲਗਾਉਂਦੇ ਹੀ ਫਰਕ ਪਤਾ ਲੱਗ ਜਾਊਗਾ। ਲੱਗਣੇ ਦੇ ਬਾਅਦ ਸਾਰੀ ਖਾਜ ਕੁਝ ਹਟ ਜਾਣੀ ਹੈ। ਅੰਦਰੋਂ ਇਨਫੈਕਸ਼ਨ ਕੱਢਣੇ ਦੇ ਵਾਸਤੇ ਇਹਨੂੰ 2-3 ਹਫ਼ਤੇ ਲਗਾਤਾਰ ਕਰਨੀ ਹੈਗੀ ਮਾਲਿਸ਼, ਵੀ ਅੰਦਰ ਸਾਰੀ ਇਨਫੈਕਸ਼ਨ ਨਿਕਲ ਜਾਵੇ। ਬਾਕੀ ਜਿਹੜੇ ਕਹਿੰਦੇ ਸੀਗੇ ਪੈਰ ਦੁਖਦੇ ਆ ਸੋਜਾਂ ਦਾ, ਉਹ ਤਾਂ ਉਹਨੇ ਕੁਰਸੀ ਤੇ ਬਹਿ ਕੇ ਉੱਪਰ ਟੇਬਲ ਉੱਚਾ ਹੁੰਦਾ, ਉਹਦੇ ਉੱਤੇ ਆਪਣੇ ਪੈਰ ਰੱਖ ਲੈਣੇ ਹੈਗੇ। ਪੈਰਾਂ ਤੋਂ ਫਿਰ ਉਹਦੀ ਉਂਗਲੀਆਂ ਥੱਲੇ ਤੋਂ ਕਰਨੀਆਂ ਤੇ ਉੱਪਰ ਨੂੰ ਕਰਨੀਆਂ। ਬਸ ਇਹ ਐਕਸਰਸਾਈਜ਼ ਕਰੋ, ਉਹਦੇ ਨਾਲ ਠੀਕ ਹੋ ਜਾਓਗੇ। ਨਹੀਂ ਤਾਂ ਨੰਗੇ ਪੈਰ ਤੁਸੀਂ ਸਾਈਡ ਬਾਗ ਤੇ ਤੁਰੋ, ਜਾਂ ਜਿਹੜੀ ਬਜਰੀ ਜੀ ਪਈ ਹੁੰਦੀ ਹੈ ਉਹਦੇ ਉੱਤੇ ਨੰਗੇ ਪੈਰ ਤੁਰੋ। ਉਹ ਸਾਰਾ ਆਪਣੇ ਐਕਵਾ ਪ੍ਰੈਸ਼ਰ ਹੋ ਜਾਊਗਾ ਜੀ, ਆਪਣੇ ਆਪੇ ਪੈਰ ਸਾਰੇ ਠੀਕ ਹੋ ਜਾਓਗੇ ਜੀ। ਪੱਕੀ ਗਰੰਟੀ ਵਾਲਾ ਕੰਮ ਹੈ ਜੀ। ਥੈਂਕ ਯੂ ਜੀ। ਚਲੋ ਠੀਕ ਹੈ ਜੀ, ਬਾਕੀ ਵੀਰਵਾਰ ਨੂੰ ਸਹੀ। ਥੈਂਕ ਯੂ ਜੀ, ਥੈਂਕ ਯੂ ਜੀ। ਸ਼ੁਭ ਸ਼ਰਮਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੀ ਬੇਟੀ ਬਾਰੇ ਪੁੱਛਣਾ ਸੀ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਉਹਦੇ ਭਗਿੰਦਰ ਫੋੜਾ ਫਰਿਸਟਰਾ ਫੋੜਾ ਹੈ। ਮੈਂ ਉਹਨੂੰ ਦੱਸਣ ਗਈ ਸੀ ਜਿੱਦਾਂ ਇਹਦੇ ਡੈਡੀ ਦੇ ਤਾਂ ਨਾ ਲੈਟਰਨ ਜਗ੍ਹਾ ਦੇ ਕੋਲ ਸੀ, ਤੇ ਉਹ ਤੁੱਕ ਮਲੰਗੇ ਨਾਲ ਤੇ ਉਹ ਸੁਹਾਗੇ ਦੇ ਕੜਾਹ ਨਾਲ ਠੀਕ ਹੋ ਗਿਆ ਸੀ। ਇਹ ਵੇ ਜਿੱਦਾਂ ਅੰਦਰੋਂ ਅੰਦਰ ਹੀ ਇਹ ਫਿਸਦਾ ਸੀਗਾ, ਤੇ ਮੈਂ ਜਾ ਕੇ ਇਹਦਾ ਤੁੱਕ ਮਲੰਗਾ ਤੇ ਉਹ ਸੁਹਾਗੇ ਦਾ ਕੜਾਹ ਏਦਾਂ ਦੇ ਪੱਥਰ ਚੱਟ ਸਾਰਾ ਕੁਝ ਬੰਨ ਕੇ ਨਾ, ਤੇ ਉਹਦੇ ਉੱਪਰੋਂ ਮੂੰਹ ਬਣ ਗਿਆ ਸੀ। ਫਿਰ ਵਗਿਆ ਤਾਂ ਕਾਫੀ ਦਿਨ, 2 ਹਫ਼ਤੇ, ਉੱਪਰੋਂ ਵੀ ਤੇ ਅੰਦਰੋਂ ਵੀ। ਪਰ ਉਹ ਜਿੱਦਾਂ ਗਿਲਟੀ ਜਿਹੀ ਨਹੀਂ ਗਈ, ਤੇ ਇਹਨੇ ਡੇਟ ਵੀ ਲਈ ਸੀ ਤਾਂ ਉਹਦੀ, ਤੇ ਉਹਨਾਂ ਨੇ MRI ਕੀਤੀ ਸੀ। ਉਹ ਕਹਿੰਦੇ ਤਾਂ ਇਹਦਾ ਨਾੜ 'ਚ ਆ ਫੋੜਾ, ਵੀ ਇੱਕ ਸਾਈਡ ਇਹਦੀ ਲੈਟਰਨ ਇਹਦੇ ਨੂੰ ਆ, ਇੱਕ ਸਾਈਡ ਹੈਗੀ ਵਜਾਈਨਾ ਵਾਲਿਆਂ ਨੂੰ, ਹੈ ਨਾ। ਤੇ ਇਸ ਕਰਕੇ ਕਹਿੰਦਾ ਵੀ ਮੈਂ ਨਹੀਂ ਕਰ ਸਕਦਾ, ਜਿਹੜਾ ਸਪੈਸ਼ਲਿਸਟ ਉਹ ਦੱਸੂਗਾ। ਉਹਦਾ ਕੋਈ ਇਲਾਜ ਹੋਵੇ, ਕੋਈ ਮਤਲਬ ਦੇਸੀ ਇਲਾਜ ਪੁੱਛਦੇ ਤੁਸੀਂ? ਹਾਂਜੀ ਹਾਂਜੀ, ਠੀਕ ਹੈ ਜੀ। ਤੇ ਆਪਰੇਸ਼ਨ ਨਾ ਕਰਾਉਣਾ, ਗਿਲਟੀ ਆ ਹੁਣ। ਓਦਾਂ ਹੁਣ ਬਗਨੋਂ ਵੀ ਹਟ ਗਿਆ ਆ, ਮੂੰਹ ਵੀ ਬੰਦ ਹੋ ਗਿਆ ਆ। ਠੀਕ ਹੈ ਜੀ। ਜੇ ਕਿਸੇ ਨੂੰ ਪਤਾ ਹੋਵੇ ਭੈਣ ਭਰਾ ਨੂੰ ਕੀ ਕਰਨਾ ਚਾਹੀਦਾ। ਜ਼ਰੂਰ ਜੀ ਜ਼ਰੂਰ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੀਸ਼ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਬਲਵਿੰਦਰ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੋੜੀ ਦੇਰ ਪਹਿਲਾਂ ਇੱਕ ਬੀਬੀ ਪੁੱਛ ਕੇ ਗਏ ਸੀਗੇ, ਉਹ ਕਹਿੰਦੇ ਸੀ ਕਿ ਉਹਨਾਂ ਨੂੰ ਚੱਕਰ ਕਾਫੀ ਆਉਂਦੇ ਨੇ, ਤੇ ਵੈਸੇ ਤਾਂ ਚੱਕਰ ਆਉਣ ਦੇ ਮਤਲਬ ਕਈ ਕਾਰਨ ਹੋ ਸਕਦੇ ਨੇ। ਜਿਵੇਂ ਹੁਣ ਗਰਮੀ ਦਾ ਮੌਸਮ ਆ, ਤੇ ਜੇ ਤੁਸੀਂ ਗਰਮ ਚੀਜ਼ਾਂ ਜ਼ਿਆਦਾ ਖਾਈ ਜਾਂਦੇ ਹੋ, ਚਾਹ ਵਗੈਰਾ ਜ਼ਿਆਦਾ ਪੀਂਦੇ ਹੋ, ਪਰ ਨਾਲ ਠੰਡੀਆਂ ਚੀਜ਼ਾਂ ਨਹੀਂ ਖਾਂਦੇ ਜਾਂ ਪਾਣੀ ਨਹੀਂ ਪੀਂਦੇ, ਬੋਡੀ 'ਚ ਡੀਹਾਈਡਰੇਸ਼ਨ ਹੋ ਗਈ ਆ, ਮਤਲਬ ਆਮ ਚੱਕਰ ਤਾਂ ਵੀ ਆ ਸਕਦੇ ਨੇ। ਪਰ ਮੈਂ ਤਾਂ ਕਾਲ ਕੀਤੀ ਆ ਕਿ ਲੇਟਲੀ ਮੈਨੂੰ ਵੀ ਆਏ ਸੀ, ਤੇ ਮੈਂ ਹੋਰ 2 ਮੇਰੀ ਜਾਣ ਪਹਿਚਾਣ ਦੀਆਂ ਲੇਡੀਜ਼ ਨੇ ਜਿਨ੍ਹਾਂ ਦਾ ਸੋਡੀਅਮ ਲੋ ਹੋ ਗਿਆ ਸੀਗਾ, ਜਿਹਦੇ ਕਰਕੇ ਚੱਕਰ ਆਏ। ਇੱਕ ਨੂੰ ਤਾਂ ਚੱਕਰ ਆਇਆ, ਉਹ ਆਪਣੀ ਬਾਂਹ ਤੇ ਡਿੱਗ ਪਈ, ਉਹਦੀ ਬਾਂਹ ਟੁੱਟ ਗਈ, ਅਤੇ ਦੂਸਰੀ ਲੇਡੀ ਨੂੰ ਇੰਨੇ ਜ਼ਿਆਦਾ ਚੱਕਰ ਆਏ, ਸੋਡੀਅਮ ਲੋ ਹੋ ਗਿਆ, ਤੇ ਹਸਪੀਟਲ ਜਾਣਾ ਪਿਆ। ਤੇ ਮੈਨੂੰ ਕੀ ਫਿਰ ਹੋਇਆ ਸੀ, ਮੈਨੂੰ ਕਿਸੇ ਨੇ ਸੁਜੈਸਟ ਕੀਤਾ, ਕਿਉਂਕਿ ਜੇ ਤੁਸੀਂ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦੇ ਹੋ ਤਾਂ ਉਹਦਾ ਵੀ ਸਾਈਡ ਇਫੈਕਟ ਹੁੰਦਾ ਆ, ਤੇ ਉਹਦੇ ਨਾਲ ਵੀ ਕਈ ਵਾਰੀ ਤੁਹਾਡਾ ਸੋਡੀਅਮ ਵਗੈਰਾ ਲੋ ਹੋ ਜਾਂਦਾ, ਤੇ ਉਹਦੇ ਨਾਲ ਤੁਹਾਨੂੰ ਚੱਕਰ ਆਉਂਦੇ ਨੇ।
ਤੇ ਬਾਕੀ ਦੂਜਾ ਅੱਜ ਕੱਲ੍ਹ ਜਿਵੇਂ ਚੱਲਿਆ ਹੋਇਆ ਪਾਣੀ ਜ਼ਿਆਦਾ ਪੀਓ ਤੇ ਲੇਡੀਜ਼ ਕੀ ਕਰਦੀਆਂ ਨੇ ਸਪੈਸ਼ਲੀ ਕਿ ਅਸੀਂ ਨਾ ਕਿ ਪਾਣੀ ਜ਼ਿਆਦਾ ਪੀਓ ਭਾਰ ਵੀ ਘਟੂਗਾ, ਚੰਗਾ ਆ ਕਹਿੰਦੇ ਆ, ਆਪਾਂ ਖਾਲੀ ਪਾਣੀ ਪੀ ਜਾਂਦੇ ਆ। ਜਿਵੇਂ ਕਈ ਵਾਰੀ 8-8 10-10 ਗਲਾਸ ਪੀ ਲੈਂਦੇ ਆ ਤੇ ਓਨਾ ਹੀ ਸਾਨੂੰ ਬਾਥਰੂਮ ਵੀ ਜ਼ਿਆਦਾ ਆਉਂਦਾ। ਉਹਦੇ ਨਾਲ ਜਿਹੜੇ ਸਾਡੇ ਇਲੈਕਟ੍ਰੋਲਾਈਟਸ ਆ ਬੋਡੀ ਦੇ ਵਿੱਚ, ਮੈਗਨੀਸ਼ੀਅਮ ਆ, ਪੋਟੈਸ਼ੀਅਮ ਆ, ਉਹ ਵੀ ਇੰਬੈਲੈਂਸ ਹੋ ਜਾਂਦੇ ਨੇ। ਜਿਵੇਂ ਅਸੀਂ ਉਹਨੂੰ ਰਿਪਲੇਸ ਕਰਦੇ ਨਹੀਂ ਫਿਰ ਹੈਗੇ ਤੇ ਉਹਦੇ ਕਰਕੇ ਵੀ ਚੱਕਰ ਆਉਂਦੇ ਨੇ। ਮਤਲਬ ਇਸ ਕਰਕੇ ਕੋਈ ਵੀ ਚੀਜ਼ ਕਰਨੀ ਆ ਤੇ ਉਹਨੂੰ ਨਾ ਹਰੇਕ ਚੀਜ਼ ਨੂੰ ਮਤਲਬ ਥੋੜ੍ਹੇ ਤਰੀਕੇ ਦੇ ਨਾਲ ਕਰਨਾ ਚਾਹੀਦਾ। ਓਵਰ ਕੋਈ ਵੀ ਚੀਜ਼ ਜਿਹੜੀ ਆ ਬੋਡੀ ਨੂੰ, ਭਾਵੇਂ ਪਾਣੀ ਓਵਰ ਆ ਉਹ ਵੀ ਖਰਾਬ ਕਰਦਾ। ਫਿਰ ਇਹਦੇ ਲਈ ਕਰਨਾ ਕੀ ਹੈਗਾ ਕਿ ਜੇ ਪਾਣੀ ਵੀ ਆਪਾਂ ਨੇ ਜ਼ਰੂਰ ਪੀਣਾ ਆ, ਪਰ ਇਹ ਕਰੋ ਕਿ 3-4 ਗਲਾਸ ਜੇ ਤੁਸੀਂ ਪਲੇਨ ਪਾਣੀ ਪੀਂਦੇ ਹੋ ਤਾਂ ਇੱਕ ਜਿਹੜਾ ਗਲਾਸ ਆ ਤੁਸੀਂ ਵਿੱਚ ਲੱਸੀ ਦਾ ਪੀ ਲਓ, ਇੱਕ ਗਲਾਸ ਤੁਸੀਂ ਨਿੰਬੂ ਪਾ ਕੇ ਵਿੱਚ ਥੋੜ੍ਹੇ ਡਰੋਪਸ ਨਿੰਬੂ ਦੇ ਪਾਓ, ਨਿੰਬੂ ਪਾਣੀ ਪੀ ਲਓ, ਤੇ ਤੁਸੀਂ ਇੱਕ ਗਲਾਸ ਗੈਟੋਰੇਡ ਦਾ ਪੀ ਲਓ। ਤੇ ਦੂਸਰਾ ਤੁਸੀਂ ਜਿਵੇਂ ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਬੈਨੀਫੀਸ਼ੀਅਲ ਸਮਝਿਆ ਜਾਂਦਾ ਕੋਕੋਨਟ ਵਾਟਰ ਜਿਹੜਾ ਆ ਕਾਫੀ ਚੱਲਦਾ ਆ, ਉਹ ਜ਼ਰੂਰ ਪੀਓ। ਕਿਉਂਕਿ ਜਿਵੇਂ ਗੈਟੋਰੇਡ ਆ, ਕੋਕੋਨਟ ਵਾਟਰ ਆ, ਲੱਸੀ ਪੀ ਲਈ, ਨਿੰਬੂ ਪਾਣੀ ਪੀ ਲਿਆ, ਜਾਂ ਤੁਸੀਂ ਜੱਗ ਭਰ ਕੇ ਸਵੇਰੇ ਰੱਖ ਲਓ, ਉਹਦੇ ਵਿੱਚ 2-3 ਟੁਕੜੇ ਨਿੰਬੂ ਦੇ ਸਿੱਟ ਲਓ, ਥੋੜ੍ਹੇ ਜਿਹੇ ਪੁਦੀਨੇ ਦੇ ਪੱਤੇ ਸਿੱਟ ਲਓ, ਥੋੜ੍ਹੇ ਜਿਹੇ ਧਨੀਏ ਦੇ ਪੱਤੇ ਸਿੱਟ ਲਓ। ਨਾਲੇ ਤਾਂ ਉਹ ਪਾਣੀ ਹਾਜ਼ਮੇਦਾਰ ਹੋ ਜਾਂਦਾ ਤੇ ਨਾਲੇ ਉਹ ਥੋੜ੍ਹਾ ਜਿਹਾ ਉਹਦੇ ਵਿੱਚ ਇਲੈਕਟ੍ਰੋਲਾਈਟਸ ਜਿਹੜਾ HP ਬੈਲੈਂਸ ਆਪਣਾ ਅੰਦਰ ਦਾ ਮਤਲਬ ਜਿਹੜਾ ਪਾਣੀ 'ਚ ਆਪਣੇ ਜਿੰਨਾ ਹੋਣਾ ਚਾਹੀਦਾ ਆ ਉਹਨੂੰ ਰਿਪਲੇਸ ਕਰਦਾ ਰਹਿੰਦਾ ਆ। ਇਸ ਤਰ੍ਹਾਂ ਪਾਣੀ ਪੀਵੋ। ਤੇ ਦੂਜਾ ਜਿਹੜਾ ਆ ਵੀ ਇੱਕ ਜੇ ਤੁਸੀਂ ਮਤਲਬ ਬਲੱਡ ਪ੍ਰੈਸ਼ਰ ਦੀ ਕਰਕੇ ਜਿਹਨਾਂ ਨੂੰ ਪ੍ਰੋਬਲਮ ਆ ਉਹ ਇੱਕ ਕੇਲਾ ਜ਼ਰੂਰ ਰੋਜ਼ ਖਾਵੋ, ਕਿਉਂਕਿ ਉਹਦੇ ਵਿੱਚ ਵੀ ਪੋਟਾਸੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਇਹ ਚੀਜ਼ਾਂ ਕਾਫੀ ਹੁੰਦੀਆਂ ਨੇ। ਸੋ ਇਹਨਾਂ ਚੀਜ਼ਾਂ ਦੇ ਨਾਲ ਹੀ ਮੈਨੂੰ ਤਾਂ ਕੋਈ ਦਵਾਈ ਵਗੈਰਾ ਨਹੀਂ ਲੈਣੀ ਪਈ ਤੇ ਮੈਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦੇ ਨਾਲ ਹੀ ਮਤਲਬ ਮੈਨੂੰ ਤਾਂ ਕਾਫੀ ਫਰਕ ਪਿਆ। ਸੋ ਦੂਜਾ ਰੈਸ਼ ਦਾ ਵੀ ਮਤਲਬ ਕਾਫੀ ਇਹ ਨੁਸਖਾ ਤੁਹਾਡਾ ਵੈਸੇ ਤਾਂ ਪਾਪੂਲਰ ਆ ਜਿਹੜਾ ਮੁਸ਼ਕਪੂਰ ਤੇ ਕੋਕੋਨਟ ਦਾ ਕਹਿੰਦੇ ਆ। ਤੇ ਹੁਣ ਜਗਵੀਰ ਭਾਜੀ ਵੀ ਇੱਕ ਬੜਾ ਵਧੀਆ, ਉਹ ਤਾਂ ਜੇ ਸਾਰੀ ਬੋਡੀ ਤੇ ਖਾਜ ਹੁੰਦੀ ਆ ਉਹਦਾ ਦੱਸ ਕੇ ਗਏ ਆ। ਪਰ ਇਹ ਜੇ ਤੁਹਾਡੀ ਕਿਸੇ ਇੱਕ ਜਿਵੇਂ ਹੱਥ ਤੇ ਆ ਜਾਂ ਲੱਤ ਤੇ ਆ ਜਾਂ ਪੈਰ ਪੂਰ ਤੇ ਖਾਜ ਹੋਈ ਆ ਤੇ ਉੱਥੇ ਕਾਫੀ ਤੁਹਾਡਾ ਲਾਲ ਹੋ ਗਈ ਹੈ ਜਗ੍ਹਾ, ਸਕਿਨ ਜਿਹੜੀ ਆ, ਤੇ ਉਹ ਲੇਟਲੀ ਮੈਨੂੰ ਦੱਸਿਆ ਸੀ ਕਿਸੇ ਨੇ ਕਿ ਤੁਸੀਂ ਟਮੈਟੋ ਜਿਹੜਾ ਉਹਦਾ ਟਮਾਟਰ ਦਾ ਜੂਸ ਕੱਢ ਲੈਣਾ ਥੋੜ੍ਹਾ ਜਿਹਾ, ਜੇ ਜੂਸ ਨਹੀਂ ਨਿਕਲਦਾ ਤਾਂ ਉਹਨੂੰ ਗ੍ਰਾਇੰਡ ਕਰ ਲਓ ਤੇ ਉਹਦੇ ਵਿੱਚ ਬਾਅਦ ਉਸਨੂੰ ਭੁੰਨ ਲਓ ਤੇ ਉਹਦਾ 2 ਚਮਚੇ ਜੂਸ ਉਹਦਾ ਲਿਆ ਆ ਤੇ ਤੁਸੀਂ 1 ਚਮਚ ਉਹਦੇ ਵਿੱਚ ਕੋਕੋਨਟ ਆਇਲ ਦਾ ਪਾ ਲਓ, ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਲਾ ਲਓ ਤੇ ਉਹਦੇ ਨਾਲ ਇੱਕਦਮ ਕਹਿੰਦੇ ਠੀਕ ਹੋ ਜਾਂਦਾ ਤੇ ਆਰਾਮ ਆ ਜਾਂਦਾ। ਮੈਂ ਯੂਜ਼ ਨਹੀਂ ਕੀਤਾ ਪਰ ਜਿਹਨੇ ਯੂਜ਼ ਕੀਤਾ ਉਹਨੇ ਮੈਨੂੰ ਦੱਸਿਆ ਸੀਗਾ ਕਿ ਮੁੜ ਕੇ ਫਿਰ ਸ਼ਾਇਦ ਨਾ ਹੀ ਜ਼ਰੂਰਤ ਪਵੇ ਤੇ ਇਹ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੂੰ ਪ੍ਰੋਬਲਮ ਆ ਤਾਂ। ਤੇ ਥੈਂਕ ਯੂ ਬਲਵਿੰਦਰ ਜੀ, ਇਹ ਦੱਸਣਾ ਸੀਗਾ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਜਿਹੜੀ ਵੀ ਚੀਜ਼ ਦਾ ਪਤਾ ਹੁੰਦਾ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। ਨਰਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਕੰਨਾਂ 'ਚ ਵੈਕਸ ਬੜੀ ਹੁੰਦੀ ਆ। ਵੈਕਸ ਬਹੁਤ ਹੁੰਦੀ ਹੈ, ਠੀਕ ਆ। ਹਾਂਜੀ, ਉਹਦੇ ਨਾਲ ਜਦੋਂ ਕੰਨ ਭਾਰੇ ਜਿੱਦਾਂ ਹੈਵੀ ਆ ਏਦਾਂ ਵੀਰਡ ਜਿਹੇ ਫੀਲ ਹੁੰਦੇ ਆ। ਠੀਕ ਆ, ਪੁੱਛ ਲੈਣੇ ਜੀ। ਹਾਂਜੀ ਜ਼ਰੂਰ ਪੁੱਛੋ ਕਿਸੇ ਨੂੰ। ਥੈਂਕ ਯੂ ਥੈਂਕ ਯੂ। ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ। ਹਾਂ ਜੀ ਸਤਿ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਭੈਣ ਜੀ ਨੇ ਪੁੱਛਿਆ ਸੀ 8-9 ਸਾਲ ਦੇ ਮੁੰਡੇ ਨੂੰ ਕੈਂਸਰ ਹੈ, ਕਹਿੰਦੇ ਸੀ ਜੇ ਡਾਕਟਰ ਕਹਿੰਦੇ ਸਰਜਰੀ ਹੋਣੀ ਹੈ ਜੀ। ਉਹ ਪੰਜਾਬ 'ਚ ਇੱਕ ਫਰੀਦਕੋਟ ਜ਼ਿਲ੍ਹੇ ਦੇ ਨਾਲ ਹੈ ਪਿੰਡ ਸ਼ਿਮਰੇ ਵਾਲਾ, ਉਹ ਫਿਰੋਜ਼ਪੁਰ ਰੋਡ ਤੇ ਗੋਲੇ ਵਾਲਾ ਕਸਬਾ, ਗੋਲੇ ਵਾਲੇ ਦੇ ਨੇੜੇ ਜੀ। ਫਰੀਦਕੋਟ ਬੱਸਾਂ ਵੀ ਆਉਂਦੀਆਂ, ਜੇ ਉਹਨਾਂ ਦਾ ਕੋਈ ਫਰੀਦਕੋਟ ਹੈਗਾ ਉਹ ਤੋਂ ਪਤਾ ਕਰ ਸਕਦੇ। ਉਹ ਕਹਿੰਦੇ ਸੁਣਿਆ ਵੀ ਮੈਂ ਕੱਲ੍ਹ ਹੀ ਸੀਗਾ ਤੇ ਮੈਂ ਸਵੇਰੇ ਵੀ ਸੌਰ ਕੇ ਅੱਜ ਪਤਾ ਕਰੂੰਗਾ 7 ਵਜੇ ਕਰੂੰਗਾ, ਉੱਥੇ ਸੋਹ ਹੋਊਗੀ। ਤੇ ਉਹ ਕਹਿੰਦੇ ਕਈ ਲੋਕ ਤੋਂ ਠੀਕ ਹੋਇਆ, ਸ਼ਰਤੀ ਦਾ ਦਵਾ ਮਿਲ ਜਾਓ ਕੈਂਸਰ ਦੀ। ਠੀਕ ਹੈ। ਹਾਂ ਉੱਥੋਂ ਪਤਾ ਕਰ ਲੈਣ। ਜਦੋਂ ਨਿਗਾਹ 'ਚ ਕਹਿੰਦੇ ਪੰਜਾਬ 'ਚ ਜਿਹੜੇ ਹੈ ਫਰੀਦਕੋਟ ਤੋਂ ਬੱਸਾਂ ਵੀ ਜਾਂਦੀਆਂ, ਫਰੀਦਕੋਟ ਤੋਂ ਪਤਾ ਕਰ ਸਕਦੇ ਕਿਸੇ ਬੰਦੇ ਤੋਂ ਹੈ, ਕਹਿੰਦੇ ਬਹੁਤ ਠੀਕ ਹੋਏ ਲੋਕ। ਠੀਕ ਹੈ, ਮੈਂ ਇਹ ਦੱਸਣਾ। ਥੈਂਕ ਯੂ ਜੀ, ਥੈਂਕ ਯੂ। ਹਰਵਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਅੱਗੇ ਪੁੱਛਿਆ ਸੀ ਕਿਡਨੀ 'ਚ ਪਾਣੀ ਪੈਂਦਾ। ਕਿਡਨੀ 'ਚ ਪਾਣੀ, ਹਾਂ ਪਿੱਛੇ ਵੀ ਪੁੱਛਿਆ ਸੀ ਮੈਂ, ਦੱਸਿਆ ਨਹੀਂ ਗਿਆ। ਨਹੀਂ ਦੱਸਿਆ ਨਹੀਂ ਕਿਸੇ ਨੇ। ਹਾਂਜੀ ਹਾਂਜੀ ਠੀਕ ਹੈ, ਚਲੋ ਪੁੱਛ ਲੈਨੇ ਆਪਾਂ। ਇੱਕ ਮੇਰੇ ਸਰੀਰ ਤੇ ਜਿੱਦਾਂ ਦਰਦਾਂ ਬਹੁਤ ਹੁੰਦੀਆਂ ਜੋੜਾਂ 'ਚ, ਸਾਰੇ ਗੋਡਿਆਂ 'ਚ, ਗਿੱਟਿਆਂ 'ਚ, ਸਾਰੇ ਸਰੀਰ ਤੇ ਮੋਢਿਆਂ 'ਚ। ਹਾਂਜੀ ਲੱਕ। ਹਾਂਜੀ ਇਹ ਦੱਸਣਾ। ਠੀਕ ਹੈ ਜੀ, ਠੀਕ ਹੈ। ਮੁਖਤਿਆਰ ਸਿੰਘ ਜੀ। ਹਾਂਜੀ ਭੈਣ ਜੀ, ਮੁਖਤਿਆਰ ਕੌਰ। ਹਾਂਜੀ ਮੁਖਤਿਆਰ ਕੌਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਅੱਗੇ ਵੀ ਕਾਫੀ ਵਾਰ ਆਪਾਂ ਨੂੰ ਪੁੱਛਿਆ ਤੇ ਮੇਰੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਵੀ ਇੱਕ ਹੱਥ ਵੀ ਉਂਗਲ ਸੌਂ ਗਈ ਆ, ਜਿੱਦਾਂ ਮੇਰੀ ਲੱਤ ਨਹੀਂ ਇੱਕ ਕੰਮ ਕਰਦੀ, ਉਹ ਵੀ ਜਿੱਦਾਂ ਸੁੱਤੀ ਹੋਈ ਸੀ। ਤੇ ਹੁਣ ਮੇਰੀਆਂ ਦੋਵੇਂ ਕੁਰਪੜੀਆਂ ਜਿੱਦਾਂ ਉਹਨਾਂ 'ਚ ਬਹੁਤ ਜਿਸ ਤਰ੍ਹਾਂ ਸੌਣਾ ਮੂੰਹ ਹੁੰਦੀਆਂ, ਜਿਸ ਤਰ੍ਹਾਂ ਆਪਣੇ ਹੁੰਦੇ ਨੀ ਸਿੰਘ ਜੀ ਸੂਈਆਂ ਜਿਹੀਆਂ ਵਾਈਆਂ, ਏਦਾਂ ਹੋਣ ਲੱਗ ਪਿਆ। ਅੱਛਾ। ਹੁਣ ਮੈਨੂੰ ਬਹੁਤ ਡਰ ਲੱਗਦਾ ਵੀ ਜੇ ਕਿਤੇ ਮੇਰੇ ਦਿਮਾਗ ਨੂੰ ਨਾ ਕੁਛ ਹੋ ਜੇ।
ਜ਼ਰੂਰ ਪੁੱਛਦੇ ਆ ਤੇ ਹੌਲੀ ਹੌਲੀ ਤੁਹਾਡਾ ਸਰਕੂਲੇਸ਼ਨ ਘਟਦਾ ਜਾਂਦਾ। ਹਾਂ ਅੱਜ ਜ਼ਰੂਰ ਦੱਸਿਓ ਮੈਨੂੰ, ਜ਼ਰੂਰ। ਠੀਕ ਹੈ ਜੀ, ਥੈਂਕ ਯੂ ਜੀ। ਪਾਲ ਚਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਆਪਣੇ ਵੀਰ ਜੀ ਜਿਨ੍ਹਾਂ ਨੇ ਉਹ ਟਰੱਕ ਡਰਾਈਵਰ ਹੈਗੇ ਨੇ, ਉਹਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਕੌਂਸਟੀਪੇਸ਼ਨ ਜਾਂ ਕਬਜ਼ੇ ਦੀ ਮੁਸ਼ਕਲ ਰਹਿੰਦੀ ਹੈਗੀ ਹੈ। ਹਾਂਜੀ। ਇੱਕ ਤਾਂ ਇਹ ਹੈਗਾ ਕਿ ਉਹ ਜਿਹੜੀ ਲੈਟਰਨ ਹੈਗੇ ਨੇ ਨਾ, ਉਹ ਪੱਬਾਂ ਭਾਰ ਬੈਠ ਕੇ ਕਰਨੀ ਪਏਗੀ। ਠੀਕ ਹੈ ਜੀ। ਉਹਦੇ ਵਾਸਤੇ ਜਿਹੜੇ ਹੈਗੇ ਨੇ ਟੋਇਲਟ ਸਟੂਲ ਮਿਲ ਜਾਂਦੇ ਹੈਗੇ ਨੇ, ਉਹ ਟੋਇਲਟ ਦੇ ਥੱਲੇ ਰੱਖਣੇ ਪੈਂਦੇ ਤੇ ਉਹਦੇ ਤੇ ਫਿਰ ਉਹ ਜਿਹੜੇ ਹੈਗੇ ਨੇ ਪੈਰ ਨਾ ਉੱਚੇ ਚੱਕੇ ਜਾਂਦੇ ਨੇ। ਉਹਦੇ ਨਾਲ ਜਿਹੜਾ ਹੈ ਨਾ ਫਿਰ ਟੱਟੀ ਜਾਣੀ ਜਿਹੜੀ ਹੈਗੀ ਨਾ ਉਹ ਸੌਖੀ ਹੋ ਜਾਂਦੀ ਹੈ। ਠੀਕ ਹੈ। ਦੂਸਰਾ ਇਹ ਹੈਗਾ ਕਿ ਟੋਇਲਟ ਜਾਣ ਤੋਂ ਪਹਿਲਾਂ ਉਹ ਨਾ ਜਿਹੜੀ ਕੱਚੀ ਇਹ ਹੈਗੀ ਆਪਣੀ ਸੌਂਫ ਉਹ ਚਬਾਉਣ। ਠੀਕ ਹੈ। ਜਦੋਂ ਮੂੰਹ ਓਪਨ ਹੁੰਦਾ ਨਾ, ਇਹ ਨਾਲ ਦੇ ਨਾਲ ਹੀ ਜਿਹੜੀ ਰੈਕਟਮ ਹੈ ਨਾ, ਜਿਹੜਾ ਥਰੜਾ ਹਿੱਸਾ ਹੈ ਨਾ ਸਰੀਰ ਦਾ, ਉਹ ਵੀ ਓਪਨ ਹੋ ਜਾਂਦਾ ਗਾ ਤੇ ਫਿਰ ਉਹਦੇ ਨਾਲ ਜਿਹੜੀ ਕਬਜੀ ਨਾ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਤੇ ਬਾਕੀ ਜਿਹੜਾ ਹੈਗਾ ਜੀ ਅੰਤੜੀਆਂ ਨੂੰ ਸਾਰੀਆਂ ਨੂੰ ਅੰਦਰੋਂ ਲੁਬਰੀਕੇਟ ਕਰਨ ਵਾਸਤੇ ਉਹ ਅਲਸੀ ਦੀਆਂ ਪਿੰਨੀਆਂ ਤੇ ਮੇਥੀ ਦੀਆਂ ਪਿੰਨੀਆਂ ਖਾਣ। ਠੀਕ ਆ। ਤੇ ਜੇ ਫਿਰ ਵੀ ਕੌਂਸਟੀਪੇਸ਼ਨ ਹਾਲੇ ਵੀ ਰਹਿੰਦੀ ਹੈਗੀ ਹੈ ਤਾਂ ਫਿਰ ਟੋਇਲਟ ਜਾਣ ਤੋਂ 1 ਘੰਟਾ ਪਹਿਲਾਂ 1 ਚਮਚਾ ਜਿਹੜਾ ਹੈਗਾ ਜੀ ਰਿੰਡ ਦਾ ਤੇਲ ਬਾਈ ਮਾਊਥ, ਮੂੰਹ ਰਾਹੀਂ ਉਹ ਲੈਣਾ ਹੈਗਾ ਤੇ ਉਹ ਅੰਦਰ ਜਾ ਕੇ ਨਾ ਪੈਰਾਸਟਾਲਸ ਜਿਹਨੂੰ ਕਹਿੰਦੇ ਹੈਗੇ ਮੂਵਮੈਂਟ ਸ਼ੁਰੂ ਕਰ ਦਿੰਦਾ ਹੈ ਤੇ ਉਹਦੇ ਨਾਲ ਜਿਹੜੀ ਹੈ ਨਾ ਟੋਇਲਟ ਖੁੱਲ ਜਾਂਦੀ ਹੈ। ਤੇ ਬਾਕੀ ਚੀਆ ਸੀਡ ਉਹ ਜ਼ਰੂਰ ਖਾਣ। ਠੀਕ ਹੈ। ਤੇ ਦੂਸਰਾ ਆਪਾਂ ਨੂੰ ਇੱਕ ਹੋਰ ਕਾਲ ਆਈ ਸੀਗੀ, ਉਹਦੇ 'ਚ ਭੈਣ ਦੱਸੀ ਸੀ ਵੀ ਕਿਸ ਤਰ੍ਹਾਂ ਉਹਨਾਂ ਨੂੰ ਚੱਕਰ ਆ ਰਹੇ ਹੈਗੇ ਨੇ ਤੇ ਉਹਨਾਂ ਦਾ ਹਾਈਪੋਟੈਂਸ਼ਨ ਹੈ, ਭਾਵ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੈਗਾ। ਤੇ ਉਹਦੇ 'ਚ ਕੀ ਹੈ ਕਿ ਉਹਨੂੰ ਵਰਟੀਗੋ ਕਹਿੰਦੇ ਹੈ ਨੇ। ਵਰਟੀਗੋ ਦੇ ਵਾਸਤੇ ਤਾਂ ਆਹ ਚੀਜ਼ਾਂ ਖਾਣ ਦੇ ਨਾਲ ਕੁਛ ਬੈਨੀਫਿਟ ਹੋਏਗਾ। ਉਹਦੇ 'ਚ ਹੈਗੇ ਨੇ ਕਾਲੇ ਤਿਲ ਹੈਗੇ ਨੇ ਕੱਚੇ, ਹਾਂਜੀ, ਅਖਰੋਟ ਹੈਗੇ ਨੇ, ਗਾਜਰਾਂ ਹੈਗੀਆਂ ਨੇ, ਕਮਲ ਦੇ ਬੀਜ ਹੈਗੇ ਨੇ, ਟੋਫੂ ਦੀ ਸਬਜ਼ੀ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਖਾਣ ਦੇ ਵਿੱਚ ਉਹਨਾਂ ਨੂੰ ਮਦਦ ਹੋਏਗਾ। ਤੇ ਬਾਕੀ ਹਾਈਪੋਟੈਂਸ਼ਨ ਦੇ ਵਾਸਤੇ ਉਹਨਾਂ ਨੂੰ ਬੜਾ ਕੇਅਰਫੁਲ ਰਹਿਣਾ ਚਾਹੀਦਾ ਹੈ ਕਿਉਂਕਿ ਇਟ ਕੈਨ ਬੀ ਕੁਆਇਟ ਡੇਂਜਰਸ ਹੈ। ਤੇ ਉਹ ਇੱਕ ਨਾ ਬੈਰੀਜ਼ ਮਿਲ ਜਾਂਦੇ, ਹਾਥੋਰਨ ਬੈਰੀਜ਼ ਉਹਨਾਂ ਨੂੰ ਕਹਿੰਦੇ ਹੈਗੇ ਨੇ, HAWTHOR, ਹਾਥੋਰਨ ਬੈਰੀਜ਼। ਉਹ ਇੰਨੀਆਂ ਅੱਛੀਆਂ ਹੈਗੀਆਂ ਨੇ ਵੀ ਜੇ ਬਲੱਡ ਪ੍ਰੈਸ਼ਰ ਵੱਧ ਗਿਆ ਤਾਂ ਉਹਨੇ ਘੱਟ ਕਰ ਦੇਣਾ ਹੈ, ਜੇ ਬਲੱਡ ਪ੍ਰੈਸ਼ਰ ਘੱਟ ਹੈਗਾ ਤਾਂ ਉਹਨੇ ਨਾਰਮਲਾਈਜ਼ ਕਰ ਦੇਣਾ ਹੈ। ਇਹ ਟਰਾਈ ਕਰਕੇ ਦੇਖ ਲੈਣਾ। ਚਲੋ ਜੀ, ਪ੍ਰਮਾਤਮਾ ਭਲੇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਬਲਵਿੰਦਰ ਕੌਰ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਦੱਸਣਾ ਸੀ ਜਿਹੜਾ ਕਬਜੀ ਬਾਰੇ ਆ ਨਾ, ਉਹ ਥੋੜਾ ਇਹਨਾਂ ਨੂੰ ਪਾਲ ਚਾਲ ਜੀ ਨੇ ਦੱਸ ਦਿੱਤਾ। ਅਰੰਡ ਦਾ ਤੇਲ, ਮੈਂ ਤਾਂ ਨਾਰੀਅਲ ਦਾ ਤੇਲ ਧੋਣੀ ਹੁੰਦੀ ਆ, ਅੱਧਾ ਕੁ ਚਮਚਾ। ਠੀਕ ਹੈ ਜੀ। ਦੁੱਧ ਦੇ ਵਿੱਚ। ਬਾਕੀ ਡਾਈਟ ਤੋਂ ਬਿਨਾਂ ਕੁਛ ਨਹੀਂ ਬਣਨਾ। ਡਾਈਟ ਜ਼ਰੂਰ ਖਾਣੀ ਪੈਣੀ ਹੈ, ਜਿਵੇਂ ਸਮੂਥੀ ਵਗੈਰਾ ਜ਼ਰੂਰ ਪੀਣ। ਠੀਕ ਹੈ ਜੀ। ਹਾਂ, ਤੇ ਥੋੜੀ ਵਾਕ ਵੀ ਕਰਨ। ਤੇ ਜਿਨ੍ਹਾਂ ਨੂੰ ਬੁਖਾਰ ਹੁੰਦਾ, ਕਹਿੰਦੇ ਸੀ ਕਾਂਬਾ ਲੱਗਦਾ, ਮੈਨੂੰ ਲੱਗਦਾ ਸੀ ਪਿਛਲੇ ਸਾਲ, ਤੇ ਮੈਂ ਤਾਂ ਕੜੀ ਪੱਤਾ ਪੀਤਾ ਸੀ ਥੋੜੇ ਜਿਹੇ ਦਾ, ਨਹੀਂ ਉਹ ਹਟ ਗਿਆ ਸੀ। ਹਾਂਜੀ, ਹੈਗਾ ਬਥੇਰਾ ਇਹਨਾਂ ਦੇ। ਹਾਂਜੀ, 5 ਪੱਤੇ ਉਹਦੀ ਚਟਣੀ ਜੀ ਬਣਾ ਕੇ ਉਹਨੂੰ ਪਾਣੀ 'ਚ ਉਬਾਲ ਲਓ ਤੇ ਉਹ ਪੀ ਲਓ। ਤੇ ਉਹ ਬਸ 4-5 ਦਿਨਾਂ ਦੇ ਵਿੱਚ ਹੀ ਜਿਹੜੀ ਵੀ ਤੁਹਾਡੀ ਇੰਟਰਨਲੀ ਪ੍ਰੋਬਲਮ ਆ ਉਹ ਠੀਕ ਹੋ ਜੂਗੀ। ਜੇ ਉਹ ਨਹੀਂ ਮਿਲਦੀ ਤਾਂ ਗਲੋ ਦੀ ਡੰਡੀ ਭਿਉਂ ਕੇ ਤੇ ਉਹ ਉਬਾਲ ਕੇ ਉਹ ਪੀ ਲੈਣ, ਉਹਦੇ ਨਾਲ ਠੀਕ ਹੋ ਜੂ। ਬਾਕੀ ਜਿਨ੍ਹਾਂ ਨੂੰ ਕਰੋਨਾ ਹੋਇਆ ਵਾ, ਹੋ ਕੇ ਹਟਿਆ ਵਾ, ਉਹ ਸਮੂਥ ਹੀ ਜ਼ਰੂਰ ਪੀਣ। ਸਾਰੇ ਫਲਾਂ ਦੀ ਮਿਕਸ ਕਿਤੇ ਬਦਲ ਕੇ ਪੀਂਦੇ ਰਹਿਣ। ਵਿੱਚ ਨਿੰਬੂ ਅਦਰਕ ਜ਼ਰੂਰ ਪਾਣ, ਖੀਰਾ ਜ਼ਰੂਰ ਪਾਣ, ਵਿੱਚ ਫਰੂਟ ਪਾਣ, ਉਹ ਜ਼ਰੂਰ ਪੀਣ। ਤੇ ਬਾਕੀ ਜਿਨ੍ਹਾਂ ਦੇ ਗੋਡੇ ਦੁਖਦੇ ਆ, ਐਕਸਰਸਾਈਜ਼ ਨਾ ਛੱਡਣ। ਮੇਰਾ ਵੀ ਗੋਡਾ ਦੁਖਦਾ ਸੀ, ਮੈਂ ਐਕਸਰਸਾਈਜ਼ ਨਹੀਂ ਛੱਡੀ। ਜੇ ਜਿੰਨੀ ਮਰਜ਼ੀ ਹਾੜ ਔਖੀ ਸੌਖੀ ਹੋ ਕੇ ਕਰਦੀ ਰਹੀ। ਤੇ ਬਾਕੀ 1 ਚਮਚਾ ਮੈਂ ਆ ਜਿਹੜਾ ਤੁੱਕੇ ਹੁੰਦੇ ਮੇਰੇ ਕੋਲ, ਦੋਨੇ ਤੁੱਕੇ ਆ, ਦੇਸੀ ਵੀ ਆ, ਪਹਾੜੀ ਕਿੱਕਰਾਂ ਦੇ ਵੀ ਆ। ਹਾਂਜੀ, ਮੈਂ 1 ਚਮਚਾ ਰਾਤ ਨੂੰ ਭਿਉਂ ਦਿੰਦੀ ਆ, ਉਹ ਸਵੇਰ ਨੂੰ ਵਾਲ ਕੇ ਪੀ ਲੈਂਦੀ ਆ। ਬਸ ਮੇਰੇ ਤਾਂ 2 ਦਿਨਾਂ ਦੀ ਗੋਡਾ ਹਟ ਗਿਆ। ਅੱਛਾ। ਹਾਂਜੀ, ਨਾ ਮੇਰਾ ਉਸ ਪਾਸੇ ਫ੍ਰੈਕਚਰ ਹੋਇਆ ਗਿੱਟੇ ਦੇ, ਤਾਂ ਹੀ ਉਸੇ ਪਾਸੇ ਮੇਰੇ ਬੈਕ ਦੀ ਪ੍ਰੋਬਲਮ ਆ। ਇਸੇ ਕਰਕੇ ਉਹ ਮੇਰਾ ਗੋਡੇ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਥੋੜੀ ਜਿਹੀ, ਹਾਂ, ਜਦੋਂ ਮੈਂ ਜ਼ਿਆਦਾ ਕਈ ਵਾਰ ਜ਼ਿਆਦਾ ਵਾਕ ਵੂਕ ਕਰ ਲੈਂਦੀ ਹਾਂ ਉਦੋਂ। ਤਾਂ ਮੈਨੂੰ ਪਿਛਲੇ ਹਫ਼ਤੇ ਹੀ ਹੋਈ ਆ, ਤੇ ਮੈਨੂੰ 2 ਹਫ਼ਤੇ ਹੀ ਹੋਈ ਆ। ਮੈਂ ਤਾਂ ਇਹੀ ਵਰਤਿਆ। ਤੇ ਦੰਦਾਂ ਲਈ ਮੈਂ ਅੱਗੇ ਵੀ ਦੱਸਿਆ ਸੀ, ਇੱਕ ਤਾਂ ਨਿੰਮ ਦੇ ਪੱਤਿਆਂ ਦੀ ਕੌਲੀਆਂ ਜ਼ਰੂਰ ਕਰਨ। ਦਾਤਨ ਉਹ ਭੈਣ ਜੀ ਦੱਸ ਗਏ ਆ, ਰੰਗਲੀ ਦਾਤਨ, ਉਹ ਮੈਂ ਵੀ ਵਰਤਦੀ ਹਾਂ। ਤਾਂ ਮੈਂ ਨਿੰਮ ਦੇ ਪੱਤਿਆਂ ਦੀਆਂ ਕੌਲੀਆਂ ਵੀ ਕੀਤੀਆਂ। ਤੇ ਬਾਕੀ ਜਿਹੜੇ ਸਟਿੰਗਿੰਗ ਨੈਟਲ
ਇਹਦੇ ਮੈਂ ਕੈਪਸੂਲ ਵੀ ਖਾਦੇ ਆ ਤੇ ਇਹਦੇ ਨਾਲ ਮੇਰੀਆਂ ਜੜ੍ਹਾਂ ਜਿਹੜੀਆਂ ਹਲਦੀਆਂ ਸੀ ਉਹ ਹਟ ਗਈਆਂ। ਠੀਕ ਹੈ। ST ਗੋਪਾਲ ਚਾਲ ਜੀ ਨੇ ਦੱਸਿਆ ਸੀ, ਇਹ ਕਿਡਨੀ ਵਾਲੇ ਵੀ ਜਿਹੜੇ ਕਹਿੰਦੇ ਆ ਨਾ ਸਾਨੂੰ ਉਹ ਹੈਗਾ ਵਾ ਕਿਡਨੀ ਦੀ ਕੋਈ ਪ੍ਰੋਬਲਮ ਆ, ਜਾਂ ਜਿਨ੍ਹਾਂ ਨੂੰ ਬਾਥਰੂਮ ਜ਼ਿਆਦਾ ਆਉਂਦਾ ਵਾ, ਪਾਣੀ ਪੀਂਦਾ। ਹਾਂਜੀ ਹਾਂ, ਪਾਣੀ ਵੀ ਪੈਂਦਾ ਫੇਫੜਿਆਂ 'ਚ, ਬਾਥਰੂਮ ਵੀ ਜ਼ਿਆਦਾ ਆਉਂਦਾ, ਉਹ ਇਹ ਲੈ ਸਕਦੇ ਆ। ਬਾਥਰੂਮ ਵਾਲਿਆਂ ਲਈ ਤਾਂ ਇਹ ਬਹੁਤ ਵਧੀਆ ਵਾ, ਤੇ ਸ਼ੂਗਰ ਵਾਲਿਆਂ ਲਈ ਵੀ ਬਹੁਤ ਵਧੀਆ। STING ਸਟਿੰਗਿੰਗ ਨੈਟਲ NETTLE ਸਟਿੰਗਿੰਗ ਨੈਟਲ। ਠੀਕ ਹੈ। ਤੇ ਇਹ ਦੋ ਉਹਨਾਂ ਨੇ ਤਾਂ 3 ਕੈਪਸੂਲ ਕਿਹਾ 24 ਘੰਟੇ। ਚਲੋ ਐਟਲੀਸਟ 2 ਤੇ ਸ਼ੁਰੂ ਕਰ ਲਓ ਤੁਸੀਂ, ਇੱਕ ਸਵੇਰੇ ਇੱਕ ਸ਼ਾਮ, ਤੇ ਇਹ ਸਾਲ ਲੈ ਸਕਦੇ ਆ। ਤੇ ਬਾਕੀ ਇੱਕ ਉਹ ਜਿਹੜੇ ਜਿਨ੍ਹਾਂ ਦੇ ਖਾਜ ਹੁੰਦੀ ਆ ਬੱਚੇ ਦੇ, ਉਹਨੂੰ ਨਾਰੀਅਲ ਦਾ ਪਾਣੀ ਦੇਣ ਬੱਚੇ ਨੂੰ। ਚਲੋ ਉਹਨੇ ਜਿਉਂਦਾ ਤਾਂ ਨਹੀਂ ਪੀਣਾ, ਨਾਰੀਅਲ ਦਾ ਪਾਣੀ ਦੇ ਦੇਣ ਉਹਨੂੰ। ਤੇ ਬਾਕੀ ਜਿਹੜਾ ਆਹ ਮੁਸ਼ਕਪੂਰ ਤੇ ਇਹਦੇ 'ਚ ਨਾਰੀਅਲ ਦੇ ਤੇਲ 'ਚ ਤੇ ਸੁਹਾਗਾ ਉਹ ਲਾ ਵੀ ਸਕਦੇ ਆ। ਸੁਹਾਗਾ ਖਿੱਲ ਕਰਕੇ ਉਹਦੇ ਵਿੱਚ ਪਾ ਕੇ ਉਹ ਵੀ ਲਾ ਸਕਦੇ। ਸੁਹਾਗਾ ਕੋਈ ਏਡੀ ਡੇਂਜਰਸ ਚੀਜ਼ ਨਹੀਂ ਹੈਗੀ। ਤੇ ਜਿਨ੍ਹਾਂ ਨੂੰ ਤਾਰਾ ਮੀਰਾ ਉਹਨਾਂ ਨੇ ਦੱਸ ਦਿੱਤਾ, ਤਾਰਾ ਮੀਰਾ ਵੈਸੇ ਵੀ ਖਾ ਸਕਦੇ ਆ। ਇਹ ਅਰਗੂਲਾ ਲੀਵਸ ਹੁੰਦੇ ਆ ਤੇ ਸੈਲਡ ਹੁੰਦਾ ਵਾ, ਆਪਣੇ ਇੱਥੇ ਸੁਪਰ ਮਾਰਕੀਟਾਂ 'ਚ ਮਿਲ ਜਾਂਦਾ। ਇਹੀ ਤਾਰਾ ਮੀਰਾ ਹੀ ਆ। ਇਹਦੀ ਸਮੂਥੀ ਬਣਾ ਕੇ ਪੀ ਸਕਦੇ ਆ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਆ। ਤੇ ਹੋਰ ਜੇ ਇੱਕ ਹੋਰ ਵੀ ਆ ਲੋਹ ਪਾਸਮ, ਉਹ ਥੋੜੀ ਗਰਮ ਹੁੰਦੀ ਆ। ਮੈਂ ਤਾਂ ਇਹੀ ਲਈ ਸੀ, ਮੇਰੇ ਰੈਸ਼ ਹੁੰਦੇ ਸੀ ਤੇ ਮੈਂ 3-4 ਸਾਲ ਦਵਾਈ ਖਾਧੀ ਸੀਗੀ। ਮੈਂ ਫਿਰ 3-4 ਸਾਲਾਂ ਬਾਅਦ ਇਹਦੇ ਨੇ ਦਵਾਈ ਛੱਡੀ, ਇਹ ਲੋਹ ਪਾਸਮ ਨਾਲ। ਲੋਹ ਪਾਸਮ ਮੱਕੀ ਦੇ ਦਾਣੇ ਜਿੰਨੀ ਲੈਣੀ ਆ, ਔਰ ਮੱਖਣੀ ਦੇ ਵਿੱਚ ਮਿਲਾ ਕੇ ਲੈਣੀ ਆ। ਮੱਖਣੀ ਜਾਂ ਤਾਂ ਤੁਸੀਂ ਲੈ ਆਓ ਮੁੱਲ, ਤੇ ਨਹੀਂ ਤੁਸੀਂ ਆਪਦੀ ਬਣਾ ਕੇ ਲੈ ਸਕਦੇ ਆ। ਤੇ ਜਿਨ੍ਹਾਂ ਦਾ ਕਿਡਨੀ 'ਚ ਪਾਣੀ ਪੈਂਦਾ ਨਾ, ਇਹ ਉਹ ਜਿਹੜੇ ਤੁੱਕੇ ਹੁੰਦੇ ਆ, ਇਹ ਵੀ ਕੁੱਟ ਕੇ ਉਹਦੇ ਨਾਲ ਲੈ ਸਕਦੇ ਆ। ਦੂਸਰੇ ਨਾਲ ਬੱਕਰੀ ਦੀ ਕੱਚੀ ਲੱਸੀ ਨਾਲ ਲੈ ਸਕਦੇ ਆ। ਤੇ ਬਾਕੀ ਜਿਹੜਾ ਇਹ ਮਸ਼ਰੂਮ ਹੁੰਦੇ ਸੁੱਕੇ, ਮਸ਼ਰੂਮ ਸੁੱਕੇ 1 ਚਮਚਾ ਤੇ ਅੱਧਾ ਚਮਚਾ ਅਸ਼ਵਗੰਧਾ ਪਾਊਡਰ, ਇਹ ਮਿਲਾ ਕੇ ਇਹ ਵੀ ਲੈ ਸਕਦੇ ਆ। ਠੀਕ ਹੈ ਜੀ। ਓਕੇ, ਥੈਂਕ ਯੂ। ਟਾਈਮ ਹੋ ਗਿਆ ਫਿਰ ਸਹੀ ਹੋਣ ਦੇ ਬਾਰੇ। ਥੈਂਕ ਯੂ ਜੀ, ਥੈਂਕ ਯੂ। ਬਹੁਤ ਧੰਨਵਾਦ ਹੈ ਜੀ। ਟਾਈਮ ਸਾਡਾ ਹੋ ਗਿਆ ਤੇ ਜਿਨ੍ਹਾਂ ਨੇ ਕਾਲਾਂ ਕੀਤੀਆਂ, ਇਲਾਜ ਦੱਸਿਆ, ਬਹੁਤ ਬਹੁਤ ਧੰਨਵਾਦ ਕਰ